ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਾਂ ਤੁਹਾਡੀ ਹੋਸਟ ਨੀਲਮਕੋਟ ਮੈਂ ਟੀਵੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 4 ਅਗਸਤ 2025 ਵੀ ਸਭ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਲਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲੇ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਸਭ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਕਰਮਵੀਰ ਸਿੰਘ ਜੋ ਅਤੇ ਉਹਨਾਂ ਦੀ ਫੈਮਿਲੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ। ਸੋ ਇਹ ਸਾਡੇ ਬਹੁਤ ਹੀ ਵਧੀਆ ਰੈਗੂਲਰ ਜਿਹੜੇ ਵਿਊਅਰ ਨੇ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਅਮਰੀਕਾ ਸੰਬੰਧਾਂ ਦੀ ਕਿਸ਼ਤੀ ਜਿਹੜੀ ਹੈ ਹੁਣ ਡੁੱਬਣ ਕਿਨਾਰੇ ਹੈ ਔਰ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਨੂੰ ਪੂਰੀ ਤਰ੍ਹਾਂ ਨੰਗਿਆ ਕਰਕੇ ਰੱਖ ਦਿੱਤਾ ਹੈ ਔਰ ਪ੍ਰੈਜ਼ੀਡੈਂਟ ਟਰੰਪ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਭਾਰਤ ਯੂਕਰੇਨ ਵਿੱਚ ਹੋ ਰਹੀਆਂ ਬੇਗੁਨਾਹ ਲੋਕਾਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਹੈ ਕਿਉਂਕਿ ਉਹ ਰੂਸ ਨੂੰ ਆਰਥਿਕ ਫਾਇਦਾ ਪਹੁੰਚਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੀਬੀ ਪਰਮਜੀਤ ਕੌਰ, ਕਰਮਵੀਰ ਸਿੰਘ ਉਹਨਾਂ ਦੇ ਸਪੁੱਤਰ ਔਰ ਸਮੁੱਚਾ ਪਰਿਵਾਰ ਭਾਈ ਨਰਿੰਦਰ ਸਿੰਘ ਜੀ ਦਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਵੀਕਐਂਡ ਮੇਰਾ ਵਾਸ਼ਿੰਗਟਨ ਡੀਸੀ 'ਚ ਗੁਜ਼ਰਿਆ। 2 ਪ੍ਰਮੁੱਖ ਪ੍ਰੋਗਰਾਮ, ਇੱਕ ਤਾਂ ਕਰਮਵੀਰ ਸਿੰਘ ਹੋਰਾਂ ਦੇ ਜਿਹੜਾ ਅੱਜ ਕਰਮਵੀਰ ਸਿੰਘ ਦਾ ਜਨਮ ਦਿਨ ਵੀ ਹੈ ਉਸ ਨਾਲ ਸੰਬੰਧਿਤ ਸੀ ਔਰ ਉਹਨਾਂ ਨੇ ਨਵਾਂ ਘਰ ਲਿਆ, ਬਹੁਤ ਖੂਬਸੂਰਤ ਘਰ ਜਿਹਨੂੰ ਅਮਰੀਕਨ ਡ੍ਰੀਮ ਹੋਮ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ ਭੋਗ ਸੀ ਔਰ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਪੰਥਕ ਪਰਿਵਾਰ ਹੈ ਇਹਨਾਂ ਦੀ ਕੰਟਰੀਬਿਊਸ਼ਨ ਸਿਰਫ ਇੱਥੇ ਹੀ ਪਿਛਲੇ 35 ਸਾਲ ਤੋਂ ਨਹੀਂ ਹੈ, ਪਿੱਛੇ ਵੀ ਸ਼ਹੀਦ ਦਿੱਤਾ ਇਹਨਾਂ ਦੇ ਪਰਿਵਾਰ ਨੇ ਕੌਮੀ ਕਾਜ਼ ਖਾਲਿਸਤਾਨ ਲਈ ਔਰ ਇੱਥੇ ਹੁੰਦਿਆਂ ਵੀ ਇਸ ਦੇ ਬਾਵਜੂਦ ਕਿ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਚੈਲੰਜ ਭਾਈ ਨਰਿੰਦਰ ਸਿੰਘ ਹੋਰਾਂ ਦੇ ਪਰਿਵਾਰ ਨੇ ਝੱਲੇ ਨੇ। ਖਾਸ ਤੌਰ ਤੇ ਕਰਮਵੀਰ ਜਦੋਂ ਲਗਭਗ 1 ਸਾਲ ਦਾ ਸੀ ਤੇ ਉਹਨਾਂ ਦੇ ਪਿਤਾ ਜੀ ਸਤਵਿੰਦਰ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਫੂਲਾ ਸਿੰਘ ਅਸੀਂ ਸਾਰੇ ਕਹਿੰਦੇ ਸੀ, ਉਹਨਾਂ ਦਾ ਮਰਡਰ ਹੋ ਗਿਆ ਸੀ। ਟੈਕਸੀ ਚਲਾਉਣ ਗਏ, ਇੱਕ ਕ੍ਰਿਮੀਨਲ ਨੇ ਜਿਹੜਾ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਔਰ ਮਾਂ ਦੇ ਸਾਹਮਣੇ ਔਰ ਭਾਈ ਨਰਿੰਦਰ ਸਿੰਘ ਇਹਨਾਂ ਦੇ ਕਿਉਂਕਿ ਬ੍ਰਦਰ ਇਨ ਲਾਅ ਸੀ ਫੂਲਾ ਸਿੰਘ, ਬਹੁਤ ਵੱਡਾ ਚੈਲੰਜ ਸੀ। ਔਰ ਮੈਂ ਜਦੋਂ ਸੈਚਰਡੇ ਇਹਨਾਂ ਦੇ ਦੀਵਾਨ ਘਰ ਦੇ ਵਿੱਚ ਸੀ ਔਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਮੌਜੂਦ ਸਨ, ਉਹਦੇ 'ਚ ਵੀ ਮੈਂ ਕਿਹਾ ਸੀ ਕਿ ਬਹੁਤ ਵਾਰ ਅਸੀਂ ਜਦੋਂ ਮਰਦ ਪ੍ਰਧਾਨ ਸਮਾਜ ਹੋਣ ਦੇ ਨਾਤੇ ਕੰਟਰੀਬਿਊਸ਼ਨ ਮੈਨ ਦੀ ਹੁੰਦੀ ਆ ਉਸ ਦੀ ਗੱਲ ਕਰਦੇ, ਪਰ ਸਾਡੇ ਸੰਘਰਸ਼ ਦੇ ਵਿੱਚ ਵੀ ਔਰ ਜ਼ਿੰਦਗੀ ਦੇ ਬੈਟਲਫੀਲਡ 'ਚ ਵੀ ਜਿਹੜਾ ਕਿ ਬੈਟਲ ਗਰਾਊਂਡ ਹੈ, ਇੱਕ ਬੈਟਲ ਗਰਾਊਂਡ ਜੰਗ ਦਾ ਮੈਦਾਨ ਹੈ, ਇੱਕ ਤੁਹਾਡਾ ਡੇ ਟੂ ਡੇ ਲਾਈਫ ਹੈ ਔਰ ਉਹਦੇ 'ਚ ਜਦੋਂ ਚੈਲੰਜ ਆਉਂਦੇ ਨੇ ਜਿਵੇਂ ਸਾਡੀਆਂ ਬੀਬੀਆਂ ਉਹਨਾਂ ਨੂੰ ਫੇਸ ਕਰਦੀਆਂ ਉਹਨਾਂ ਚੈਲੰਜਸ ਨੂੰ, ਇਸ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ। ਔਰ ਜੇ ਅਸੀਂ ਇਹ ਕਹੀਏ
ਕਿ ਬੀਬੀ ਪਰਮਜੀਤ ਕੌਰ ਜਿਨ੍ਹਾਂ ਦੀ ਪਿੱਠ ਤੇ ਉਹਨਾਂ ਦੇ ਕਰਮਵੀਰ ਦੇ ਦਾਦੀ ਜੀ ਔਰ ਭਾਈ ਨਰਿੰਦਰ ਸਿੰਘ ਔਰਾਂ ਦਾ ਸਮੁੱਚਾ ਪਰਿਵਾਰ, ਉਹਨਾਂ ਦੇ ਘਰੋਂ ਭੈਣ ਜੀ ਮਨਜਿੰਦਰ ਕੌਰ ਕੰਧ ਵਾਂਗ ਖੜੇ ਸੀ। ਤੇ ਬੀਬੀ ਪਰਮਜੀਤ ਕੌਰ ਨੇ ਵੀ ਆਪਣੀ ਜ਼ਿੰਦਗੀ ਨੂੰ ਦੁਬਾਰਾ ਵਿਆਹ ਕਰਵਾ ਕੇ ਸ਼ੁਰੂ ਕਰਨ ਦਾ ਨਹੀਂ, ਉਹਨਾਂ ਨੇ ਕਿਹਾ ਵੀ ਮੇਰਾ ਬੱਚਾ ਹੈ, ਮੈਂ ਇਹਨੂੰ ਪਾਲਾਂਗੀ। ਔਰ ਕਰਮਵੀਰ ਸਿੰਘ ਨੂੰ ਉਹਨਾਂ ਨੇ ਪਾਲਿਆ। ਅੱਜ ਉਹ ਖੂਬਸੂਰਤ ਨੌਜਵਾਨ 6 ਫੁੱਟ ਕੰਪਿਊਟਰ ਇੰਜੀਨੀਅਰ ਹੈ। ਔਰ ਆਪਣੇ ਨਿੱਜੀ ਜ਼ਿੰਦਗੀ 'ਚ ਵੀ ਉਹਨਾਂ ਨੇ ਜਦੋਂ ਇੱਥੇ ਉਹ ਆਏ, ਹਾਲਾਂਕਿ ਉਹ ਗ੍ਰੈਜੂਏਟ ਸਨ KMV ਕੰਨਿਆ ਮਹਾਵਿਦਿਆਲਾ ਜਲੰਧਰ ਦੇ ਕਾਲਜ, ਉਹਨਾਂ ਦੇ ਕਾਲਜ ਦੇ BA ਦੇ, ਲੇਕਿਨ ਇੱਥੇ ਕੰਮ ਨਹੀਂ ਸੀ ਕੀਤਾ, ਨਾ ਡਰਾਈਵਿੰਗ ਲਾਇਸੈਂਸ ਸੀ ਨਾ ਕੁਛ। ਪਰ ਉਸ ਸਾਰੇ ਨੂੰ ਵੀ ਕਾਮਯਾਬੀ ਦੇ ਨਾਲ ਕਰਦੇ ਆ ਆਪਣਾ ਬਿਜ਼ਨਸ ਵੀ ਐਸਟੈਬਲਿਸ਼ ਕੀਤਾ ਜਿਹੜਾ ਕਿ ਐਲਡਰਲੀ ਔਰ ਦੂਸਰਿਆਂ ਦੀ ਟੇਕ ਕੇਅਰ ਵਾਲਾ ਹੈ। ਔਰ ਇਸ ਵੇਲੇ ਇੱਕ ਸਕਸੈਸਫੁਲ ਬਿਜ਼ਨਸ ਵੂਮਨ ਨੇ ਆਪਣੇ ਪਾਰਟਨਰ, ਆਪਣੀ ਬੀਬੀ ਉਹਨਾਂ ਦੀ ਪਾਰਟਨਰ ਹੈ, ਜਿਹਦੇ ਨਾਲ ਮਿਲ ਕੇ ਜਿਹੜਾ ਹੈ ਉਹਨਾਂ ਨੇ ਕਾਮਯਾਬ ਕੀਤਾ। ਸੋ ਮੈਂ ਇਹ ਸਮਝਦਾ ਵੀ ਇਹ ਕਿਸੇ ਨਿੱਜੀ ਪਰਿਵਾਰ ਦੀ ਸਿਫਤ ਜਾਂ ਕਿਸੇ ਦੀ ਕੋਈ ਜਿਹੜੀ ਹੈ ਉਹ ਬੇਮਤਲਬ ਖੁਸ਼ਾਮਦ ਨਹੀਂ ਹੈ। ਮੈਂ ਸਮਝਦਾ ਵੀ ਅਮਰੀਕਾ 'ਚ ਜਦੋਂ ਅਸੀਂ ਸਕਸੈਸ ਸਟੋਰੀਜ਼ ਕਹਿੰਦੇ ਆ, ਜਾਂ ਕਈ ਵਾਰ ਇਹ ਹੁੰਦਾ ਹੈ ਕਿ ਰੈਗਸ ਟੂ ਰਿਚਿਜ਼, ਕਿ ਬਿਲਕੁਲ ਤੁਹਾਡੇ ਕੋਲ ਕੁਛ ਨਹੀਂ ਹੈ ਔਰ ਤੁਸੀਂ ਕਿੱਥੇ ਪਹੁੰਚਦੇ ਹੋ। ਦੂਸਰੀ, ਜਦੋਂ ਅਸੀਂ ਸਿੱਖ ਸਪਿਰਿਟ ਦੀ ਗੱਲ ਕਰਦੇ ਆ, ਰੈਜ਼ੀਲੀਅੰਸ ਦੀ, ਸਿੱਖੀ, ਜੇ ਅਸੀਂ ਜੰਗ ਦੇ ਮੈਦਾਨ 'ਚ ਸਾਡਾ ਰਿਜ਼ੋਲਵ ਗੁਰੂ ਨੇ ਦਿੱਤਾ ਹੈ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਤੇ ਉੱਥੇ ਜ਼ਿੰਦਗੀ ਦੇ ਮੈਦਾਨ ਦੇ ਵਿੱਚ ਵੀ ਮੈਦਾਨੋਂ ਨਾ ਭੱਜਣਾ, ਗ੍ਰਸਤ ਦੇ ਫਰਜ਼ਾਂ ਨੂੰ ਨਿਭਾਉਣਾ ਔਰ ਹਰ ਹਾਲਤ ਦੇ ਵਿੱਚ ਗੁਰੂ ਦੇ ਉੱਤੇ ਭਰੋਸਾ ਰੱਖ ਕੇ, ਆਸਰਾ ਰੱਖ ਕੇ, ਗੁਰੂ ਦੀ ਟੇਕ ਦੇ ਨਾਲ ਜ਼ਿੰਦਗੀ ਦੇ ਹਰ ਚੈਲੰਜ ਨੂੰ ਫੇਸ ਕਰਨਾ। ਔਰ ਮੈਂ ਸਮਝਦਾ ਵੀ ਦੋਨੋਂ ਹੀ ਆਪਣੇ ਹਾਲਾਤਾਂ ਦੇ ਵਿੱਚ ਯੋਧੇ ਨੇ। ਔਰ ਇਸ ਮਾਮਲੇ 'ਚ ਮੈਂ ਸਮਝਦਾ ਵੀ ਸਾਡੀਆਂ ਬੀਬੀਆਂ ਸਿੰਘਣੀਆਂ, ਸਾਡੀਆਂ ਮਾਤਾਵਾਂ, ਭੈਣਾਂ, ਬੱਚੀਆਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਬਹੁਤ ਸਿਦਕ, ਸਬਰ ਔਰ ਹੌਸਲਾ ਹੈ। ਔਰ ਜਿੱਥੇ ਮੈਂ ਜਦੋਂ ਅੱਜ ਕਰਮਵੀਰ ਸਿੰਘ ਨੂੰ ਉਹਦੇ ਜਨਮ ਦਿਨ 'ਤੇ ਮੁਬਾਰਕਬਾਦ ਵੀ ਅਸੀਂ ਦਿੰਦੇ ਹਾਂ TV 84 ਦੇ ਅਦਾਰੇ ਵੱਲੋਂ, ਉੱਥੇ ਸਮੁੱਚੇ ਪਰਿਵਾਰ ਦੀਆਂ, ਬੀਬੀ ਪਰਮਜੀਤ ਕੌਰ, ਭਾਈ ਨਰਿੰਦਰ ਸਿੰਘ, ਬੀਬੀ ਮਨਜਿੰਦਰ ਕੌਰ, ਕਿ ਉਹਨਾਂ ਨੇ ਜਿਵੇਂ ਇਸ ਸਭ ਦੇ ਬਾਵਜੂਦ, ਭਾਈ ਨਰਿੰਦਰ ਸਿੰਘ ਉਹਨਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਵੱਡੀ ਟ੍ਰੈਜਡੀ ਹੋਈ। ਉਹਨਾਂ ਦਾ ਇੱਕੋ ਇੱਕ ਬੇਟਾ ਜਿਹੜਾ ਬ੍ਰਿਲੀਅੰਟ ਔਰ ਹਾਈ ਸਕੂਲ ਤੋਂ ਬਾਅਦ ਇੱਕਦਮ ਬਾਈਪੋਲਰ ਬਿਮਾਰੀ ਦਾ ਸ਼ਿਕਾਰ ਹੋਇਆ, ਲੰਬਾ ਵਕਤ ਜੂਝਦਾ ਰਿਹਾ ਬਿਮਾਰੀ ਨਾਲ, ਫਿਰ ਚੜ੍ਹਾਈ ਕਰ ਗਿਆ। ਲੇਕਿਨ ਉਹਨਾਂ ਦੀ ਆਪਣੀ ਵੀ ਜੇ ਸਿਹਤ ਠੀਕ ਨਾ ਹੋਏ, ਫਿਰ ਵੀ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਹਰ ਇੱਕ ਦੇ ਦੁੱਖ ਸੁੱਖ ਵਿੱਚ ਪਹੁੰਚਣਾ। ਔਰ ਇਹੀ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਬਾਕੀ ਅਸੀਂ ਦੁਨੀਆ 'ਚ ਆਉਣ ਤੋਂ ਪਹਿਲਾਂ ਕੀ ਸੀ ਸਾਨੂੰ ਨਹੀਂ ਪਤਾ, ਇੱਥੋਂ ਜਾਣ ਤੋਂ ਬਾਅਦ ਕੀ ਇਹ ਵਾਹਿਗੁਰੂ ਦਾ ਕੰਮ ਹੈ। ਪਰ ਇੰਨਾ ਸਿੱਖੀ ਜਾਂ ਗੁਰਮਤਿ ਸਿਧਾਂਤ ਨੇ ਸਾਨੂੰ ਜ਼ਰੂਰ ਸਿਖਾਇਆ ਕਿ ਜਿਹੜੀ ਜ਼ਿੰਦਗੀ ਸਾਨੂੰ ਮਿਲੀ ਹੈ ਉਸ ਦੇ ਵਿੱਚ ਅਸੀਂ ਜਿੱਥੇ ਕਿਰਤ ਕਰਨੀ ਹੈ, ਜਿੱਥੇ ਅਸੀਂ ਆਪਣੇ ਪਰਿਵਾਰਕ ਫਰਜ਼ ਪੂਰੇ ਕਰਨੇ ਨੇ, ਉੱਥੇ ਅਸੀਂ ਕਦੇ ਵੀ ਆਪਣੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਚੱਲਦੇ ਹਾਂ, ਡੋਲਣਾ ਨਹੀਂ ਹੈ। ਭਾਣੇ ਦੇ ਵਿੱਚ ਰਹਿਣਾ ਇਹੀ ਹੈ ਕਿ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਬਣਾਈ। ਇਹ ਹੈ ਅਸਲੀ ਗ੍ਰਸਤ ਦੀ ਪਰਖ। ਔਰ ਅਗਲੇ ਦਿਨ ਐਤਵਾਰ ਦਾ ਦੀਵਾਨ ਸ਼ਹੀਦ ਭਾਈ ਚਮਕੌਰ ਸਿੰਘ ਡਾਲਾ, ਜਿਨ੍ਹਾਂ ਦੇ ਬਜ਼ੁਰਗ ਬਾਪੂ ਜੋਰਾ ਸਿੰਘ, ਉਹਨਾਂ ਦੇ ਭੈਣ ਭਾਈ ਚਮਕੌਰ ਸਿੰਘ ਡਾਲਾ ਦੀ ਬੀਬੀ ਦਲਵਿੰਦਰ ਕੌਰ ਔਰ ਉਹਨਾਂ ਦੇ ਜੀਜਾ ਬਲਦੇਵ ਸਿੰਘ ਸੋਹੀ, ਉਹਨਾਂ ਨੇ ਜਿਹੜਾ ਉਹ ਸਪੈਸ਼ਲੀ ਇਸ ਪ੍ਰੋਗਰਾਮ ਨੂੰ ਲਿਖਿਆ ਸੀ ਔਰ ਸਾਨੂੰ ਯਾਦ ਕੀਤਾ। ਉਸ ਸਾਰੇ ਦਾ ਵੇਰਵਾ, ਕਿਉਂਕਿ ਉਹਨਾਂ ਵੱਲੋਂ ਵੀ ਸਪਾਂਸਰਸ਼ਿਪ ਦਿੱਤੀ ਗਈ ਹੈ, ਉਸ ਦਾ ਜ਼ਿਕਰ ਅਸੀਂ ਕੱਲ੍ਹ ਵੇਰਵੇ ਨਾਲ ਕਰਾਂਗੇ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਵੇਂ ਤੁਸੀਂ ਪਹਿਲੇ ਟੌਪਿਕ ਨੂੰ ਹੀ ਮੈਂਸ਼ਨ ਕੀਤਾ ਕਿ ਦਿਲਚਸਪ ਹੈ, ਕਿਉਂਕਿ ਵੀਕਐਂਡ ਦੇ ਉੱਤੇ ਬਹੁਤ ਸਾਰੀਆਂ ਡਿਵੈਲਪਮੈਂਟਸ, ਡਿਪਟੀ ਵਾਈਟ ਹਾਊਸ ਦੇ ਸਟਾਫਰ ਦਾ ਟਵੀਟ, ਡੋਨਲਡ ਟਰੰਪ ਦੀ ਐਕਸਕਲੂਸਿਵ ਜਿਹੜੀ ਉਹਨਾਂ ਦੀ ਜਿਹੜੀ ਟਰੂਥ ਸਪੈਸ਼ਲ ਦੇ ਉੱਤੇ, ਟਰੂਥ ਸੋਸ਼ਲ ਦੇ ਉੱਤੇ ਉਹਨਾਂ ਨੇ ਪਾਇਆ, ਇੰਡੀਆ ਦਾ ਰਿਐਕਸ਼ਨ, ਉਸ ਦੀ ਵੀ ਗੱਲਬਾਤ ਕਰਾਂਗੇ। ਪਰ ਇੱਕ ਵਾਰ ਮੈਂ ਯਾਦ ਦਹਾਨੀ ਵੀ ਕਰਵਾ ਦਿਆਂ ਆਲਰੇਡੀ, ਹਾਲਾਂਕਿ ਅਸੀਂ ਪਿਛਲੇ ਹਫਤੇ ਅਨਾਉਂਸ ਕੀਤਾ ਸੀ।
ਭੈਣ ਜੀ ਗੁਰਜੀਤ ਕੌਰ ਸਿੰਘਣੀ ਸਾਹਿਬਾਂ, ਭਾਈ ਬਲਜਿੰਦਰ ਸਿੰਘ ਜਿਹੜੇ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਸੀ, ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਇੱਕ ਪੂਰਾ ਪ੍ਰੋਗਰਾਮ ਸੱਚੋ ਸੱਚ ਦਾ ਕੀਤਾ ਸੀ। ਔਰ ਪਹਿਲਾਂ ਕਿਉਂਕਿ ਸੈਚਰਡੇ ਉਹਨਾਂ ਦੇ ਕ੍ਰੀਮੇਸ਼ਨ ਦਾ ਔਰ ਦੂਸਰਾ ਪਹਿਲੀ ਸਟੇਜ ਤੇ ਪਰਿਵਾਰ ਸੋਚਦਾ ਸੀ, ਫਿਰ ਕੁਝ ਹੋਰ ਰੀਜ਼ਨਸ ਪੰਜਾਬ 'ਚੋਂ ਉਹਨਾਂ ਦੇ ਬ੍ਰਦਰ ਦੀ ਆਮਦ ਨੂੰ ਲੈ ਕੇ ਡਿਲੇ ਕੀਤਾ ਗਿਆ। ਹੁਣ ਕੱਲ੍ਹ ਹੀ ਜਿਹੜੇ ਤਿੰਨੋਂ ਨੇ ਪ੍ਰੋਗਰਾਮ ਜਿਹੜੇ ਉਹਨਾਂ ਦੇ ਅੰਤਮ ਦਰਸ਼ਨ ਦਾ ਹੈ ਔਰ ਫਿਰ ਕ੍ਰੀਮੇਸ਼ਨ ਦਾ ਹੈ ਔਰ ਫਿਰ ਉਹਨਾਂ ਦੀ ਅੰਤਮ ਅਰਦਾਸ ਦਾ ਹੈ, ਉਹ ਕੱਲ੍ਹ ਦੇ ਦਿਨ ਨੇ। ਇਸ ਪ੍ਰੋਗਰਾਮ 'ਚ ਦੂਰ ਦੁਰਾਡਿਓਂ ਜਿਹੜੇ ਵੀਰ ਭੈਣਾਂ ਨੇ ਸ਼ਮੂਲੀਅਤ ਕਰਨੀ ਹੈ, ਸਾਡੇ ਵਾਸ਼ਿੰਗਟਨ DC ਤੋਂ ਵੀ ਵੀਰ ਆ ਰਹੇ ਨੇ। ਭਾਈ ਗੁਰਦੇਵ ਸਿੰਘ ਕਲਾਮਾਜ਼ੂ ਆਪਣੀ ਸਿੰਘਣੀ ਸਾਹਿਬਾਂ ਨਾਲ ਆਲਰੇਡੀ ਇੱਥੇ ਪਹੁੰਚ ਚੁੱਕੇ ਨੇ। ਔਰ ਮੈਂ ਫਿਰ ਵੀ ਜਿਨ੍ਹਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰਿਆਂ ਨੇ ਮੈਨੂੰ ਵੀ ਕਾਲਾਂ ਕੀਤੀਆਂ, ਭਾਈ ਬਲਜਿੰਦਰ ਸਿੰਘ ਉਹਨਾਂ ਨੂੰ ਵੀ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ। ਔਰ ਜਿੰਨਾ ਵੀ ਅੱਜ ਕੱਲ੍ਹ ਸੋਸ਼ਲ ਪਲੇਟਫਾਰਮ ਤਾਂ ਹੈ ਹੀ ਹੈ, ਪਰ ਹਰ ਕੋਈ ਹਰ ਰੋਜ਼ ਹਰ ਚੀਜ਼ ਦੇ ਨਾਲ ਨਹੀਂ ਜੁੜਿਆ ਹੁੰਦਾ। ਸੋ ਅਸੀਂ ਦੱਸਦੇ ਹੀ ਹੈ ਕਿ ਕੱਲ੍ਹ ਜਿਹੜਾ 10 ਵਜੇ ਤੋਂ 12 ਵਜੇ ਤੱਕ ਅੰਤਮ ਦਰਸ਼ਨ ਜਿਹੜੇ ਨੇ ਉਹਨਾਂ ਦੇ ਉਹ ਹੋਣਗੇ ਦਾ ਲਿਹੀ ਮੈਕਡੋਨਲ ਫਿਊਨਰਲ ਹੋਮ 11102 ਐਟਲਾਂਟਿਕ ਐਵਨਿਊ ਸਾਊਥ ਰਿਚਮੰਡ ਹਿੱਲ ਨਿਊਯਾਰਕ। ਔਰ ਉਸ ਤੋਂ ਬਾਅਦ ਉਹਨਾਂ ਦੀ ਕ੍ਰੀਮੇਸ਼ਨ 1 ਵਜੇ ਹੈ। ਇਹ ਸੇਂਟ ਮਾਈਕਲ ਸਿਮੈਟਰੀ, ਇਹ 72-02 ਐਸਟੋਰੀਆ ਬੁਲੇਵਾਰਡ ਸਾਊਥ ਈਸਟ ਐਲਮਹਰਸਟ ਨਿਊਯਾਰਕ 11370 ਤੇ ਹੈ। ਔਰ ਉੱਥੋਂ ਉਹਨਾਂ ਦੇ ਅੰਤਮ ਸੰਸਕਾਰ ਤੋਂ ਬਾਅਦ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਉੱਥੇ ਜਿਹੜਾ ਅਲਾਣੀਆਂ ਦਾ ਪਾਠ ਹੋਏਗਾ, ਸਹਿਜ ਪਾਠ ਦਾ ਭੋਗ ਹੋਏਗਾ, ਕੀਰਤਨ, ਅੰਤਮ ਅਰਦਾਸ, ਇਹਦਾ ਟਾਈਮ 2 ਵਜੇ ਦਾ ਹੈ। ਸੋ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਜਿੰਨੇ ਵੀ ਵੀਰ ਭੈਣਾਂ ਇਹ ਤੱਕ ਇਹ ਆਵਾਜ਼ ਪਹੁੰਚਦੀ ਹੈ ਉਹ ਜ਼ਰੂਰ ਜਿਹੜਾ ਹੈ ਉਹ ਹਾਜ਼ਰੀ ਲਵਾਉਣ। ਔਰ ਇਹ ਜਿਵੇਂ ਮੈਂ ਆਪਣੀ ਟੀਮ ਮੈਂਬਰ ਨੂੰ ਕਹਿ ਰਿਹਾ ਸੀ ਕਿ ਬਈ ਇਹ ਇੱਕ ਰਿਮਾਈਂਡਰ ਵੀ ਹੁੰਦਾ ਆਪਣੇ ਆਪ ਲਈ, ਬਹੁਤ ਜ਼ਰੂਰੀ ਰਿਮਾਈਂਡਰ ਹੁੰਦਾ ਹੈ ਕਿ ਸਭ ਚਾਲੇ ਹੈ ਹਮ ਵੀ ਚਲਣਾ, ਜੋ ਦੀਸੈ ਸੋ ਕਾਲੇ ਖੜਨਾ। ਬਹੁਤ ਵਾਰ ਜ਼ਿੰਦਗੀ ਦੀ ਹਕੀਕਤ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ, ਇਸ ਤੇ ਬਿਲਕੁਲ ਬਰਕਸ ਹੈ। ਸਾਧੋ ਰਚਨਾ ਰਾਮ ਬਨਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਗੁਰੂ ਸਾਹਿਬ ਕਹਿੰਦੇ ਨੇ ਦੇਖੋ ਭਲੇ ਲੋਕੋ, ਇਹ ਰੱਬ ਦੀ ਰਚਨਾ ਦਾ ਹਾਲ ਦੇਖੋ, ਉਹਨੇ ਬਣਾਈ ਹੈ, ਕ੍ਰੀਏਟ ਕੀਤੀ ਹੈ। ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਇੱਕ ਜਾ ਰਿਹਾ ਬਿਨਸ ਰਿਹਾ, ਮਰ ਗਿਆ ਜਾਂ ਮਰ ਰਿਹਾ। ਦੂਸਰਾ ਜਿਹੜਾ ਕੋਲ ਖੜਾ ਹੈ ਉਹ ਸਮਝਦਾ ਕਿ ਵੀ ਨਹੀਂ ਮੈਂ ਅਸਥਿਰ ਹੈ, ਨਹੀਂ ਕਿ ਮੈਂ ਜਿਹੜਾ ਉਹ ਰਹਿਣਾ, ਮੈਨੂੰ ਕੁਝ ਨਹੀਂ ਹੋਣਾ। ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ। ਅਚਰਜ ਸਰਪ੍ਰਾਈਜ਼ ਐਲੀਮੈਂਟ ਇਹ ਹੈ ਕਿ ਇਹਦੇ ਬਾਵਜੂਦ ਅਸੀਂ ਦੇਖ ਰਹੇ ਹੁੰਦੇ ਆ ਚਾਰ ਚਫੇਰੇ ਕਿ ਜੋ ਦੀ ਸਹਿ ਸੋ ਕਾਲਿਆ ਖੜਨਾ, ਪਰ ਅਸੀਂ ਉਨੇ ਕੁ ਦਾਇਰਾ ਕਾਰ ਚ ਬੇਸ਼ੱਕ ਚਿਹਰਿਆਂ ਦੇ ਉੱਤੇ ਮਾਯੂਸੀ, ਗਮੀ, ਸੋਗ ਅਸੀਂ ਆਪਣੇ ਵੀ ਜਿਹੜਾ ਉਹ ਮਹਿਸੂਸ ਕਰ ਰਹੇ ਹੋਏ ਆਪਣੇ ਅੰਦਰ। ਪਰ ਜੋ ਹੀ ਤੁਸੀਂ ਉੱਥੋਂ ਬਾਹਰ ਨਿਕਲਦੇ ਹੋ, ਉਹੀ ਬਦਲਾ, ਉਹੀ ਈਰਖਾ, ਉਹੀ ਚੋਰ ਬਜ਼ਾਰੀ, ਉਹੀ ਠੱਗੀ, ਉਹੀ ਝੂਠ ਫਿਰ ਸਾਨੂੰ ਜਿਹੜਾ ਉਹ ਗਰਸ ਲੈਂਦਾ। ਸੋ ਮੈਂ ਸਮਝਦਾ ਵੀ ਇਹ ਸਾਡੇ ਲਈ ਵੀ ਰਿਮਾਈਂਡਰ ਹੁੰਦਾ ਹੈ ਕਿ ਅਲਟੀਮੇਟ ਟਰੂਥ ਇਹੀ ਹੈ ਕਿ ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੁ ਨਾਨਕ ਫਿਰ ਕੱਛ ਨਹੀਂ, ਸੁਪਨੇ ਜਿਉਂ ਸੰਸਾਰ। ਕਿ ਜਿਹੜਾ ਭਲਾ ਹੈ, ਰਾਮ ਜੀ ਉਸ ਖਿੱਤੇ ਦੇ ਵਿੱਚ ਭਲਾਈ ਦੇ ਸੂਚਕ ਨੇ ਜਾਂ ਉਹਨਾਂ ਦੇ ਪ੍ਰਤੀਬਿੰਬ ਨੇ, ਉਹਨਾਂ ਵੀ ਚਲੇ ਜਾਣਾ ਜਾਂ ਚਲੇ ਗਏ। ਰਾਵਣ ਜਿਹੜਾ ਇੱਕ ਈਵਲ ਦਾ ਪ੍ਰਤੀਕ ਹੈ ਉਹ ਵੀ ਚਲਾ ਗਿਆ, ਉਹਨਾਂ ਦੇ ਟੱਬਰ ਵੀ ਚਲੇ ਗਏ। ਹਕੀਕਤ ਇਹ ਹੈ ਕਿ ਕਹੁ ਨਾਨਕ ਫਿਰ ਕੱਛ ਨਹੀਂ, ਕੋਈ ਭਲਾ ਹੈ ਕੋਈ ਮਾੜਾ ਹੈ, ਉਹਨੇ ਅਲਟੀਮੇਟਲੀ ਜਾਣਾ। ਡੋਨਲਡ ਟਰੰਪ ਵਾਕਿਆ ਹੀ ਜੇ ਕਹੀਏ ਕਿ ਵੀ ਜੇ ਖੇਡ ਦੇ ਵਿੱਚ ਵੀ ਤਾਸ਼ ਦੀ ਟਰੰਪ ਕਾਰਡ, ਹੁਣ ਅੱਜ ਕੱਲ੍ਹ ਸਾਰ ਚਫੇਰੇ ਟਰੰਪ ਕਾਰਡ ਹੀ ਹੈ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਕਰਨ ਤੋਂ ਪਹਿਲਾਂ ਉਸ ਦੀ ਦਾ ਜਿਹੜਾ ਥੋੜ੍ਹਾ ਫਰੇਮਵਰਕ ਅਸੀਂ ਪਿਛਲੇ ਪੀਰੀਅਡ 'ਚ ਦੇਖਿਆ, ਉਹਨਾਂ ਦੇ ਜਿਹੜੇ ਟਵੀਟ ਖਾਸ ਤੌਰ 'ਤੇ ਉਹਨਾਂ ਨੇ ਭਾਰਤ ਦੇ ਹਵਾਲੇ ਨਾਲ 25% ਜਦੋਂ ਐਕਸਟਰਾ ਟੈਰਿਫ ਲਾਉਣ ਦੀ ਗੱਲ ਕੀਤੀ, ਨਾਟ ਐਕਸਟਰਾ, ਨਾਰਮਲ ਕਿ ਵੀ ਇੰਨਾ 25% ਲੱਗੇਗਾ,
ਉਹ ਜਿਹੜੀ ਡੈਡਲਾਈਨ 31 ਜੁਲਾਈ ਨੂੰ ਮੁੱਕ ਰਹੀ ਸੀ ਉਸ ਤੋਂ 2 ਦਿਨ ਪਹਿਲਾਂ ਹੀ ਐਲਾਨ ਕੀਤਾ। ਪਰ ਉਹਦੇ 'ਚ ਵੀ ਇਹ ਪੁਆਇੰਟ ਆਊਟ ਕਰ ਦਿੱਤਾ ਸੀ ਕਿ ਵੀ ਇੰਡੀਆ ਦੇ ਉੱਤੇ ਇਸ ਤੋਂ ਇਲਾਵਾ ਵੀ ਜਿਹੜਾ ਉਹ ਪੈਨਲਟੀ ਲਫ਼ਜ਼ ਇਸਤੇਮਾਲ ਕੀਤਾ ਸੀ ਕਿ ਵੀ ਜਿਹੜਾ ਰਸ਼ੀਆ ਦੇ ਨਾਲ ਸੰਬੰਧ ਹੈ, ਰਸ਼ੀਆ ਤੋਂ ਆਇਲ ਲੈ ਰਿਹਾ ਹੈ ਔਰ ਯੂਕਰੇਨ ਦੇ ਵਿੱਚ ਜੋ ਰਸ਼ੀਆ ਦੀ ਵਾਰ ਮਸ਼ੀਨ ਹੈ ਉਹਨੂੰ ਆਇਲ ਕੀਤਾ ਜਾ ਰਿਹਾ ਇਕਨੋਮਿਕਲੀ ਔਰ ਉੱਥੇ ਬੇਗੁਨਾਹ ਲੋਕ ਮਰ ਰਹੇ ਨੇ। ਉਦੋਂ ਕਿਸੇ ਨੂੰ ਇਹ ਨਹੀਂ ਸੀ ਕਿ ਵੀ ਕੀ ਪੈਨਲਟੀ ਹੋਏਗੀ, ਕੀ ਨਹੀਂ ਹੋਏਗੀ, ਕਿੰਨਾ ਕੁ ਪਾਰਟ ਹੈ। ਪਰ ਇਹ ਕਹਿਣ ਤੋਂ ਬਾਅਦ ਹਾਲਾਂਕਿ ਉਹਨਾਂ ਨੇ ਐਂਡ 'ਚ ਕਿਹਾ ਕਿ ਮੋਦੀ ਫਰੈਂਡ ਹੈ ਐਂਡ ਗੁੱਡ ਲੱਕ ਤੇ ਇਹ ਉਹ, ਇੰਡੀਆ ਨੇ ਬੜਾ ਇਸ ਦੇ ਉੱਤੇ ਕੌਸ਼ੀਅਸ ਜਿਹੜਾ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਵੀ ਔਰ ਦੂਸਰਿਆਂ ਨੇ ਵੀ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਗਰਮ ਸਰਦ ਸੰਬੰਧਾਂ 'ਚ ਦੇਖੇ ਨੇ ਔਰ ਸਾਡੀ ਦੋਸਤੀ ਸਟ੍ਰੈਟੇਜਿਕ ਜਿਓਗ੍ਰਾਫਿਕਲ ਮਿਲੀਟੈਰਲੀ ਫਲਾਣਾ ਟਿਮਕਾ ਬੜੀ ਪਾਏਦਾਰ ਹੈ ਔਰ ਅਸੀਂ ਵੀ ਹੈਵ ਵੈਦਰਡ so many rough and tough seasons, we will handle it। ਹਾਲਾਂ ਮੈਨੂੰ ਲੱਗਾ ਵੀ ਵਾਹ ਕਿਆ ਕਹਿਣੇ ਇਹਨਾਂ ਦੇ ਕਿ ਵੀ ਜੁੱਤੀਆਂ ਖਾ ਕੇ ਵੀ ਕਹੀ ਜਾਂਦੇ ਨੇ ਹਜ਼ੂਰ ਸਾਡੇ ਮਾਈ ਬਾਪ। ਪਰ ਹੁਣ ਐਂ ਲੱਗਦਾ ਹੈ ਕਿ ਵੀ ਇਹ ਜਿਹੜਾ ਟਰੰਪ ਦਾ ਮਹਿਜ਼ 25% ਟੈਰਿਫ ਲਾਉਣ ਤੱਕ ਹੀ ਨਹੀਂ, ਉਹ ਅਮਰੀਕਨਾਂ ਨੂੰ ਜਿਹੜੀ ਹੈ ਔਰ ਖ਼ਾਸ ਤੌਰ 'ਤੇ ਜਿਹੜੀ ਇਨਸਾਈਡ ਪਾਲਿਸੀ ਮੇਕਰਸ ਹੁੰਦੇ ਨੇ ਭਾਰਤ ਦੀ ਚੰਗੀ ਤਰ੍ਹਾਂ ਸਮਝ ਆ ਗਈ। ਜਿਹੜੀ ਗੱਲ ਸਿੱਖ ਐਕਟਿਵਿਸਟ ਲੰਬੇ ਵਕਤ ਤੋਂ ਕਹਿੰਦੇ ਰਹੇ, ਇਹਨਾਂ ਦਾ ਵੀ ਇੱਕ ਕਲਾਸ ਜਿਹੜੀ ਪ੍ਰੀ ਸੋਵੀਅਤ ਏਰਾ ਦੇ ਵੇਲੇ ਜਦੋਂ ਤੱਕ ਸੋਵੀਅਤ ਯੂਨੀਅਨ ਕਲੈਪਸ ਨਹੀਂ ਸੀ ਹੋਇਆ ਇਹਨਾਂ ਨੂੰ ਐਕਸਪੋਜ਼ ਕਰਦੇ ਰਹੇ। ਪਰ ਹੁਣ ਲੱਗਦਾ ਵੀ ਅਮਰੀਕਨ ਕਿਉਂਕਿ ਇਹਨਾਂ ਦਾ ਵਾਹ ਇਹ ਉਸ ਕਿਸਮ ਦੀ ਕਲੋਨੀਅਲ ਪਾਵਰ ਤਾਂ ਨਹੀਂ ਸੀ, ਕਦੇ ਇੰਡੀਅਨਸ ਨਾਲ ਵਾਹ ਨਹੀਂ ਸੀ ਕਿ ਭਾਈ ਇਹ ਕਿਸ ਕਿਸਮ ਦੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾਲੇ ਨੇ। ਹੁਣ ਜਦੋਂ ਇਹਨਾਂ ਨੂੰ ਸਮਝ ਆਇਆ ਤਾਂ ਹੁਣ ਇਹ ਜਿਵੇਂ ਅਮਰੀਕਨਾਂ ਦਾ ਕਰੈਕਟਰ ਹੈ ਕਿ ਵੀ ਇਹਨਾਂ ਨੂੰ ਹੁਣ ਜਿਹੜਾ ਹੈ ਉਹ ਦੂਜਾ ਸਿਰਾ ਦਿਖਾ ਕੇ ਲਿਆਓ ਕਿ ਭਾਈ ਇਹ ਤੁਹਾਡੀ ਔਕਾਤ ਕੀ ਹੈ। ਔਰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਟਵੀਟ ਕੀਤਾ ਜਿਹਨੂੰ ਲੈ ਕੇ ਹੁਣ ਇੰਡੀਆ ਨੇ ਤਿੱਖਾ ਰਿਐਕਸ਼ਨ ਦਿੱਤਾ ਹੈ। ਹਾਲਾਂਕਿ ਇੰਨੀ ਕਾਹਲੀ 'ਚ ਦਿੱਤਾ ਵੀ ਉਹਦਾ ਸਿਰ ਮੂੰਹ ਵੀ ਨਹੀਂ ਹੈ, ਪਰ ਇੱਕ ਗੱਲ ਜ਼ਾਹਰ ਹੈ ਕਿ ਭਾਰਤ ਨੇ ਜਿਹੜਾ ਕਨਫਰੰਟੇਸ਼ਨ ਦਾ ਰਸਤਾ ਹੈ ਉਸ ਨੂੰ ਹੀ ਪ੍ਰੈਫਰ ਕੀਤਾ। ਇਸ ਲਈ ਨਹੀਂ ਕਿ ਉਹ ਕਰਨਾ ਚਾਹੁੰਦੇ ਨੇ, ਪਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਅਮਰੀਕਾ ਦੇ ਸਾਹਮਣੇ ਸਾਡੇ ਸਾਰੇ ਪੱਤੇ ਖੁੱਲ੍ਹ ਗਏ ਨੇ ਔਰ ਹੁਣ ਅਮਰੀਕਾ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਤੇ ਵਾਪਸ ਉਹ ਜਿਹੜਾ ਚੀਨ ਔਰ ਰੂਸ ਅਲਾਇੰਸ ਦੇ ਨਾਲ ਹੀ ਉਹਨਾਂ ਦਾ ਮਾੜਾ ਮੋਟਾ ਗੁਜ਼ਰ ਹੋ ਸਕਦਾ। ਪਰ ਉਸ ਤੋਂ ਪਹਿਲਾਂ ਅਸੀਂ ਡਿਪਟੀ ਚੀਫ ਆਫ ਸਟਾਫ ਵਾਈਟ ਹਾਊਸ ਦੇ ਸਟੀਫਨ ਮਿਲਰ ਉਹਨਾਂ ਨੇ ਜਿਹੜਾ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੰਡੀਆ ਨੂੰ ਖੁੱਲ੍ਹੇਆਮ ਉਹਨਾਂ ਨੇ ਅਕਿਊਜ਼ ਕੀਤਾ ਕਿ ਭਾਈ ਇਹ ਜਿਹੜੀ ਰਸ਼ੀਆ ਦੀ ਵਾਰ ਹੈ ਯੂਕਰੇਨ 'ਚ ਇਸ ਨੂੰ ਇੰਡੀਆ ਫਾਈਨੈਂਸ ਕਰ ਰਿਹਾ ਹੈ ਕਿਉਂਕਿ ਇੰਡੀਆ ਜਿਹੜਾ ਹੈ ਉਹ ਮਾਸਕੋ ਤੋਂ ਆਇਲ ਲੈ ਰਿਹਾ ਔਰ ਇਹ ਇਹਨਾਂ ਦੇ ਮੀਡੀਆ ਨੇ ਵੀ ਰਾਇਟਰ ਨਿਊਜ਼ ਏਜੰਸੀ ਨੇ ਇਸ ਖਬਰ ਨੂੰ ਪ੍ਰੋਮੀਨੈਂਸ ਨਾਲ ਛਾਪਿਆ। ਟੌਪ ਟਰੰਪ ਏਡ ਐਕਿਊਜ਼ਸ ਇੰਡੀਆ ਆਫ ਫਾਈਨੈਂਸਿੰਗ ਰਸ਼ੀਆਜ਼ ਵਾਰ ਇਨ ਯੂਕਰੇਨ। ਸਿੱਧਾ ਕਿ ਵੀ ਤੁਸੀਂ ਜਿਹੜੀ ਰਸ਼ੀਆ ਦੀ ਯੂਕਰੇਨ ਦੇ ਖਿਲਾਫ ਵਾਰ ਹੈ ਨੂੰ ਤੁਸੀਂ ਫਾਈਨੈਂਸ ਕਰ ਰਹੇ ਹੋ। ਔਰ ਇਹ ਸਟੀਫਨ ਮਿਲਰ ਨੇ ਜਿਹੜਾ ਹੈ ਉਹ ਬਹੁਤ ਸਟਰੋਂਗ ਇਸ ਦੇ ਉੱਤੇ ਗੱਲ ਕੀਤੀ ਔਰ ਉਹਨਾਂ ਨੇ ਈਵਨ ਪ੍ਰੈਜ਼ੀਡੈਂਟ ਟਰੰਪ ਨੂੰ ਕੋਟ ਕਰਦੇ ਸਟੀਫਨ ਮਿਲਰ ਨੇ ਕਿਹਾ what Trump said very clearly is that it's not acceptable for India to continue financing this war by purchasing the oil from Russia। ਸਿੱਧਾ ਹੈ ਕਿ ਵੀ ਤੁਸੀਂ ਇਸ ਜੰਗ ਦੇ ਲਈ ਜ਼ਿੰਮੇਵਾਰ ਹੋ ਕਿਉਂਕਿ ਤੁਸੀਂ ਰਸ਼ੀਆ ਤੋਂ ਆਇਲ ਲੈ ਰਹੇ ਹੋ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਅਨ ਜਿਹੜੇ ਐਕਸਪਰਟਸ ਸੀ ਉਹਨਾਂ ਨੇ ਵੀ ਕਿਹਾ ਵੀ ਇਸ ਤੋਂ ਸਟਰੋਂਗਰ criticism ਅਜੇ ਤੱਕ ਨਹੀਂ ਹੋਇਆ। ਔਰ ਇਸ ਦੇ ਉੱਤੇ ਮਿਲਰ ਨੇ ਕਿਹਾ people will be shocked to learn that India is basically tied with China in purchasing Russian oil। That is an astonishing fact। Mr. Miller Fox News ਨੂੰ ਇੰਟਰਵਿਊ ਦੇ ਰਿਹਾ ਸੀ, ਉਹਨੇ ਕਿਹਾ ਵੀ ਇਹ ਲੋਕਾਂ ਦੇ ਲਈ ਇੱਕ ਬੜਾ ਸ਼ੌਕ ਹੋਏਗਾ, ਬੜੀ ਹੈਰਾਨੀ ਅਚੰਭਾ ਹੋਏਗਾ ਕਿ ਚਾਈਨਾ ਤੇ ਭਾਰਤ ਵਿੱਚ ਕੋਈ ਫਰਕ ਨਹੀਂ ਹੈ, ਚਾਈਨਾ ਦੇ ਨਾਲ ਹੀ ਭਾਰਤ ਜਿਹੜਾ ਉਹ ਟਾਈ ਅਪ ਹੈ। ਹਾਲਾਂਕਿ ਫੈਕਟ ਇਹ ਹੈ ਕਿ ਇੰਡੀਆ ਚਾਈਨਾ ਤੋਂ ਜ਼ਿਆਦਾ ਆਇਲ ਬਾਈ ਕਰਦਾ ਰੂਸ ਤੋਂ, ਕਿਉਂਕਿ ਜਦੋਂ ਇਹ ਯੂਕਰੇਨ ਵਾਰ ਨਹੀਂ ਸੀ ਸ਼ੁਰੂ ਹੋਈ ਉਦੋਂ ਇੰਡੀਆ ਸਿਰਫ ਆਪਣੀ ਲੋੜਾਂ ਦਾ 2.5% ਆਇਲ ਰਸ਼ੀਆ ਤੋਂ ਬਾਏ ਕਰਦਾ ਸੀ। ਪਰ ਕਿਉਂਕਿ ਜਦੋਂ ਜੰਗ ਸ਼ੁਰੂ ਹੋਈ ਰਸ਼ੀਆ ਨੇ ਬਹੁਤ ਸਬਸਿਡੀ ਦਿੱਤੀ ਤੇ 32% ਤੋਂ ਜ਼ਿਆਦਾ ਆਇਲ ਇੰਡੀਆ ਨੇ ਰਸ਼ੀਆ ਤੋਂ ਖਰੀਦਣਾ ਸ਼ੁਰੂ ਕੀਤਾ ਔਰ ਫਿਰ ਉਹਨੂੰ ਪ੍ਰੋਸੈਸ ਕਰਕੇ ਰੀਪ੍ਰੋਸੈਸ ਕਰਕੇ
ਯੂਰਪ ਦੀ ਮਾਰਕੀਟ ਦੇ ਵਿੱਚ ਸੁੱਟਿਆ। ਹੁਣ ਇਹੀ ਗੱਲ ਮਿਸਟਰ ਮਿਲਰ ਕਹਿ ਰਹੇ ਨੇ ਕਿ ਇਨਫੈਕਟ ਜਿਹੜੀ ਵਾਰ ਮਸ਼ੀਨਰੀ ਹੈ ਰਸ਼ੀਆ ਦੀ, ਉਹਨੂੰ ਤਾਂ ਫਾਈਨੈਂਸ ਹੀ ਇੰਡੀਆ ਕਰ ਰਿਹਾ। ਔਰ ਇਸ ਇੰਟਰਵਿਊ ਤੋਂ ਬਾਅਦ ਫੌਕਸ ਨਿਊਜ਼ ਦੇ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇੱਕ ਸਟਰੋਂਗ ਹੋਰ ਜਿਹੜਾ ਸੋਸ਼ਲ ਟਰੂਥ ਦੇ ਉੱਤੇ ਟਵੀਟ ਕੀਤਾ। ਉਹਨਾਂ ਨੇ ਕਿਹਾ ਇੰਡੀਆ ਇਜ਼ ਨਾਟ ਓਨਲੀ ਬਾਇੰਗ ਮੈਸਿਵ ਅਮਾਊਂਟਸ ਆਫ ਰਸ਼ੀਅਨ ਆਇਲ, they are then for much of the oil purchased selling it on the open market for big profits। ਕਿ ਇੰਡੀਆ ਸਿਰਫ ਬਹੁਤ ਵੱਡੀ ਗਿਣਤੀ 'ਚ ਰੂਸੀ ਤੇਲ ਹੀ ਨਹੀਂ ਖਰੀਦਦਾ, ਫਿਰ ਉਹਨੂੰ ਜਿਹੜਾ ਉਹਨਾਂ ਨੇ ਤੇਲ ਖਰੀਦਿਆ ਉਹਨੂੰ ਓਪਨ ਮਾਰਕੀਟ ਦੇ ਵਿੱਚ, ਯੂਰਪੀਅਨ ਮਾਰਕੀਟ 'ਚ ਓਬਵੀਅਸਲੀ ਬਿਗ ਪ੍ਰੋਫਿਟ ਦੇ ਉੱਤੇ ਵੇਚ ਰਿਹਾ। ਦੇ ਡੋਂਟ ਕੇਅਰ ਹਾਊ ਮੈਨੀ ਪੀਪਲ ਇਨ ਯੂਕਰੇਨ ਆਰ ਬੀਂਗ ਕਿਲਡ ਬਾਈ ਦਾ ਰਸ਼ੀਅਨ ਵਾਰ ਮਸ਼ੀਨ। ਇੰਡੀਆ ਨੂੰ ਕੋਈ ਪਰਵਾਹ ਨਹੀਂ ਹੈ ਕਿ ਕਿੰਨੇ ਲੋਕ ਰੂਸ ਦੀ ਵਾਰ ਮਸ਼ੀਨ ਦੇ ਨਾਲ ਜਿਹੜਾ ਉਹ ਉੱਥੇ ਯੂਕਰੇਨ ਦੇ ਵਿੱਚ ਮਰ ਰਹੇ ਨੇ। ਬਿਕੋਜ਼ ਆਫ ਦਿਸ I will be substantially raising the tariff paid by India to the USA। ਕਿ ਇਸ ਵਜ੍ਹਾ ਕਰਕੇ ਮੈਂ ਇੰਡੀਆ ਨੂੰ 25% ਤਾਂ ਲਾਇਆ ਹੀ, ਉਹਨੇ ਕਿਹਾ ਵੀ ਹੋਰ ਮੈਂ ਇਹਨਾਂ ਦਾ ਟੈਰਿਫ ਵਧਾਵਾਂਗਾ ਕਿਉਂਕਿ ਇਹ ਰਸ਼ੀਆ ਦੀ ਵਾਰ ਮਸ਼ੀਨ ਨੂੰ ਜਿਉਂਦਾ ਰੱਖ ਰਹੇ ਨੇ, ਜਿਹਦੇ ਨਾਲ ਹਜ਼ਾਰਾਂ ਮਾਸੂਮ ਲੋਕ ਮਰ ਰਹੇ ਨੇ ਔਰ ਇੰਡੀਆ ਨੂੰ ਕੋਈ ਪਰਵਾਹ ਨਹੀਂ ਹੈ ਕਿ ਬੇਗੁਨਾਹ ਮਰ ਰਹੇ ਨੇ। ਥੈਂਕ ਯੂ ਫॉर योर ਅਟੈਂਸ਼ਨ ਟੂ ਦਿਸ ਮੈਟਰ। ਹੁਣ ਇਸ ਨੇ ਤਾਂ ਪਹਿਲਾਂ ਹੀ ਅਜੇ ਤਾਂ 25% ਦੇ ਝਟਕੇ ਤੋਂ ਸੰਭਲ ਨਹੀਂ ਸੀ ਸਕੇ, ਤੇ ਉਹਨਾਂ ਨੂੰ ਇਹ ਡਰ ਲੱਗ ਹੀ ਰਿਹਾ ਸੀ ਵੀ ਪਨਿਸ਼ਮੈਂਟ ਨੇ, ਉਹਨੇ ਕਿਹਾ ਟਰੰਪ ਨੇ ਪਹਿਲੇ ਟਵੀਟ ਕੇ ਵੀ ਐਕਸਟਰਾ ਹੋਏਗੀ ਪੈਨਲਟੀ। ਉਹ ਕੀ ਹੋਏਗਾ, ਉਹਨੂੰ ਲੱਗਾ ਵੀ ਇਹ ਤਾਂ ਟੈਰਿਫ ਹੀ ਵਧਾਉਣ ਦੀ ਲਾਈਨ ਹੈ। ਹੁਣ ਇੰਡੀਆ ਨੇ ਔਰ ਇਸ ਸਾਰੇ ਨੂੰ ਇੰਨੀ ਜ਼ਿਆਦਾ ਮੀਡੀਆ ਕਵਰੇਜ ਹੋਈ ਫੋਰਨ ਸਾਰੇ ਪਾਸੇ ਕਿ ਇੰਡੀਆ ਨੇ ਜਿਹੜਾ ਆਪਣੀ ਲਾਈਨ ਲਈ ਉਸ ਦੀ ਕਵਰੇਜ ਰॉयटर, ਨਿਊਯਾਰਕ ਟਾਈਮਸ, ਦੂਜਾ, ਕਿਉਂਕਿ ਮੈਂ ਡੀਟੇਲ ਹਰ ਇੱਕ 'ਚ ਕੋਈ ਨਾ ਕੋਈ ਐਂਗਲ ਹੈ, ਪਰ ਮੈਂ ਉਹਨਾਂ ਦੀਆਂ ਹੈਡਲਾਈਨਸ ਹੀ ਸਾਂਝੀਆਂ ਕਰਕੇ ਦੱਸਦੇ ਹਾਂ ਕਿ ਸਭ ਤੋਂ ਪਾਵਰਫੁਲ ਰਿਪੋਰਟ ਜਿਹੜੀ ਹੈ ਰॉयटर ਨੇ ਕੀਤੀ ਔਰ ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਇੰਡੀਆ ਹੁਣ ਡਿਫਾਈਂਸ ਦੇ ਮੂਡ 'ਚ ਆ ਗਿਆ। ਉਹਦੇ 'ਚ ਹੋਇਆ ਇੰਡੀਆ ਵਿਲ ਕੰਟੀਨਿਊ ਟੂ ਬਾਏ ਰਸ਼ੀਅਨ ਆਇਲ, ਗਵਰਨਮੈਂਟ ਸੋਰਸਿਸ ਟੈਲ ਨਿਊਯਾਰਕ ਟਾਈਮਸ। ਉਹਨਾਂ ਨੇ ਨਿਊਯਾਰਕ ਟਾਈਮਸ ਨੂੰ ਕੋਟ ਕੀਤਾ, ਰॉयटर ਨੇ ਦੋ ਅਨਨੋਨ ਸੋਰਸਿਸ ਦੀ ਗੱਲ ਕੀਤੀ, ਪਰ ਉਹਦੇ 'ਚੋਂ ਨਿਕਲਿਆ ਇਹੀ ਕਿ ਇੰਡੀਆ ਕਹਿੰਦਾ ਵੀ ਨਹੀਂ, ਅਸੀਂ ਸਾਡੀ ਤਾਂ ਸਾਰੀ ਜਿਹੜੀ ਟੇਕ ਹੀ ਰੂਸ ਦੇ ਉੱਤੇ ਆ, ਅਸੀਂ ਉਸ ਤੇਲ ਨੂੰ ਜਿਹੜਾ ਆਇਲ, ਰਸ਼ੀਅਨ ਆਇਲ ਅਸੀਂ ਬਾਏ ਕਰਦੇ ਰਵਾਂਗੇ। ਔਰ ਜਿਹੜੀ ਉਹਨਾਂ ਦੀ ਫਿਰ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਹੇਸਟਲੀ ਸਟੇਟਮੈਂਟ ਪੁੱਟ ਕੀਤੀ, ਉਹ ਇਹ ਹੈ ਕਿ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਇੰਡੀਆ ਨੂੰ ਯੂਨਾਈਟਿਡ ਸਟੇਟਸ ਔਰ ਯੂਰਪੀਅਨ ਯੂਨੀਅਨ ਨੇ ਟਾਰਗੇਟ ਕੀਤਾ ਕਿ ਅਸੀਂ ਰੂਸ ਤੋਂ ਤੇਲ ਲੈ ਰਹੇ ਹਾਂ। ਔਰ ਖਾਸ ਤੌਰ 'ਤੇ ਜਦੋਂ ਤੋਂ ਯੂਕਰੇਨ ਕਨਫਲਿਕਟ ਸ਼ੁਰੂ ਹੋਇਆ, ਉਹਨੇ ਕਿਹਾ ਜੀ ਇਨਫੈਕਟ ਸੱਚਾਈ ਇਹ ਹੈ ਕਿ ਵੀ ਅਸੀਂ ਤਾਂ ਪਹਿਲਾਂ ਵੀ ਉਹਨਾਂ ਤੋਂ ਹੀ ਲੈਂਦੇ ਸੀ, ਪਰ ਜਦੋਂ ਇਹ ਟ੍ਰੈਡੀਸ਼ਨਲ ਜਿਹੜੀਆਂ ਸਪਲਾਈਜ਼ ਨੇ ਇਹ ਡਾਈਵਰਟ ਹੋਈਆਂ ਯੂਰਪ ਨੂੰ ਇਸ ਆਊਟ ਬ੍ਰੇਕ ਦੇ ਨਾਲ, ਤੇ ਯੂਨਾਈਟਿਡ ਸਟੇਟਸ ਨੇ ਉਸ ਪੀਰੀਅਡ 'ਚ ਸਾਨੂੰ ਐਨਕਰੇਜ ਕੀਤਾ ਕਿ ਵੀ ਅਸੀਂ ਇੰਪੋਰਟ ਕਰੀਏ ਰੂਸ ਤੋਂ, ਜਿਹੜਾ ਟੋਟਲੀ ਜਿਹੜਾ ਇੱਕ ਝੂਠ ਦਾ ਪਲੰਦਾ ਹੀ ਨਹੀਂ, ਇਹ ਲਾਫਿੰਗ ਸਟਾਕ ਹੈ ਕਿ ਵੀ ਅਮਰੀਕਾ ਸੈਂਕਸ਼ਨਸ ਲਾ ਰਿਹਾ ਉਹਨਾਂ ਮੁਲਕਾਂ ਦੇ ਜਿਹੜੇ ਰਸ਼ੀਅਨ ਆਇਲ ਬਾਏ ਕਰਦੇ ਨੇ, ਤੇ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਕਹਿੰਦੀ ਹੈ ਕਿ ਸਾਨੂੰ ਅਮਰੀਕਾ ਨੇ ਐਨਕਰੇਜ ਕੀਤਾ ਕਿ ਵੀ ਤੁਸੀਂ ਰਸ਼ੀਅਨ ਆਇਲ ਨੂੰ ਬਾਏ ਕਰੋ। ਔਰ ਇਸ ਦੇ ਉੱਤੇ ਬੜੀ ਖੂਬਸੂਰਤ ਟਿੱਪਣੀ, ਜਿਹੜਾ ਹੁਣ ਗੱਲ ਕੱਲੀ ਇਹ ਨਹੀਂ ਹੈ ਵੀ ਇੰਡੀਆ ਕੀ ਕਹਿੰਦਾ ਜਾਂ ਅਮਰੀਕਾ ਕੀ ਕਹਿੰਦਾ ਹੈ, ਸਾਡਾ ਇੰਟਰਸਟ ਹੁੰਦਾ ਵੀ ਚਾਈਨਾ ਕਿਵੇਂ ਰਿਐਕਟ ਕਰਦਾ। ਔਰ ਚਾਈਨਾ ਦਾ ਜ਼ਾਓ ਡਾ ਸ਼ੁਆਈ, ਉਹ ਇੱਕ ਪ੍ਰੋਮੀਨੈਂਟ ਜਿਹੜਾ ਇਹ ਸਾਰੇ ਤੇ ਕਮੈਂਟੇਟਰ ਹੈ, ਉਹਨੇ ਇੰਡੀਆ ਦੀ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਰਿਐਕਸ਼ਨ ਦਿੱਤਾ ਹੈ ਉਸ ਦੇ ਉੱਤੇ ਉਹਨੇ ਕਿਹਾ ਹਾ ਆਰ ਯੂ ਸੈਲਿੰਗ ਦਿਸ ਰਿਸਪੌਂਸ ਫਰੋਮ ਦਾ ਇੰਡੀਅਨ, ਆਰ ਯੂ ਸੀਇੰਗ ਦਾ ਰਿਸਪੌਂਸ ਫਰੋਮ ਦਾ ਇੰਡੀਅਨ ਗਵਰਨਮੈਂਟ। ਹੁਣ ਜਿਹੜਾ ਪਹਿਲਾ ਨੁਕਤਾ ਜਿਹਦੇ ਤੇ ਈਵਨ ਨੰਬਰ 1 ਵੀ ਨਹੀਂ ਪਾਉ, ਉਹਨੇ ਕਿਹਾ ਵੀ ਇੰਡੀਆ ਨੇ ਇੰਨੀ ਹੇਸਟਲੀ ਇਹ ਸਟੇਟਮੈਂਟ ਦਿੱਤੀ ਕਿ ਉਹ ਨੰਬਰ 1 ਪਾਉਣਾ ਵੀ ਭੁੱਲ ਗਏ, 2 3 4 5 6 ਦਿੱਤੇ ਹੋਏ ਨੇ ਉਹ ਨਹੀਂ ਹੈ। ਫਿਰ ਉਹਨੇ ਕਿਹਾ ਵੀ ਇਸ ਸਾਰੇ ਦਾ ਮਤਲਬ ਕੀ ਨਿਕਲਦਾ ਹੈ, the US told us to import from Russia to stabilize the energy price। ਕਿ ਜੀ ਸਾਨੂੰ ਤਾਂ ਅਮਰੀਕਾ ਨੇ ਕਿਹਾ ਵੀ ਤੁਸੀਂ ਰਸ਼ੀਆ ਤੋਂ ਲਓ ਕਿਉਂਕਿ ਜਿਹੜਾ ਆਇਲ ਪ੍ਰਾਈਸ ਸਟੈਬਿਲਾਈਜੇਸ਼ਨ ਹੋਏ। ਫਿਰ ਦੂਸਰਾ ਨੁਕਤਾ ਇੰਡੀਆ ਨੇ ਕਿਹਾ ਕਿ ਇੰਡੀਆਜ਼ ਇੰਪੋਰਟਸ ਆਰ ਮੈਂਟ ਟੂ ਇਨਸ਼ੋਰ ਪ੍ਰੈਡਿਕਟੇਬਲ ਐਂਡ ਅਫੋਰਡੇਬਲ ਐਨਰਜੀ ਕਾਸਟ ਟੂ ਦਾ ਇੰਡੀਅਨ ਕੰਜ਼ਿਊਮਰ। ਕਿ ਜੀ ਅਸੀਂ
ਤਾਂ ਜਿਹੜੇ ਸਾਡੇ ਕੰਜ਼ਿਊਮਰ ਨੂੰ એનર્ਜੀ ਔਰ ਦੂਸਰੀ ਚੀਪ ਰੇਟ ਦਾ, ਹਾਲਾਂ ਫੈਕਟ ਇਹ ਹੈ ਕਿ ਵੀ ਇਹਨਾਂ ਨੇ ਪ੍ਰੋਫਿਟ ਕਮਾਇਆ ਬਾਹਰੋਂ ਵੀ 2.5% ਤੋਂ 35% ਤੱਕ ਇੰਪੋਰਟ ਕੀਤਾ ਆਇਲ, ਲੇਕਿਨ ਭਾਰਤ ਦੇ ਵਿੱਚ ਕੋਈ ਆਇਲ ਪ੍ਰਾਈਸਿਸ ਸਸਤੇ ਨਹੀਂ ਹੋਏ, ਕੋਈ ਉਹਦੇ ਤੇਲ ਲੋਕਾਂ ਨੂੰ ਸਸਤਾ ਨਹੀਂ ਹੁੰਦਾ, ਉਹ ਸਾਰੇ ਹੜੱਪ ਕਰ ਗਏ। ਕਿਉਂਕਿ ਝੂਠ ਜਦੋਂ ਬੋਲਣਾ ਤੁਸੀਂ ਕਹੋ ਜੀ ਅਸੀਂ ਤਾਂ ਕੰਜ਼ਿਊਮਰ ਨੂੰ ਜਿਹੜਾ ਅਫੋਰਡੇਬਲ ਪ੍ਰਾਈਸ ਤੇ ਦੇਣਾ, ਔਰ ਫਿਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਹੈ ਗਲੋਬਲ ਮਾਰਕੀਟ ਸਿਚੁਏਸ਼ਨ ਹੀ ਉਹਦੇ ਜਿਹੀ ਸੀ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਨੇਸ਼ਨ ਇੰਡੀਆ ਨੂੰ ਕ੍ਰਿਟਿਸਾਈਜ਼ ਕਰ ਰਹੇ ਨੇ ਕਿ ਵੀ ਅਸੀਂ ਰਸ਼ੀਆ ਨਾਲ ਟ੍ਰੇਡ ਕਰ ਰਹੇ ਹਾਂ, ਅਸੀਂ ਜਿਹੜਾ ਈਵਨ ਸਾਡੀ ਤਾਂ ਕੰਪਲਸ਼ਨ ਵੀ ਨਹੀਂ ਹੈ ਕਈ ਚੀਜ਼ਾਂ ਦੀ, ਪਰ ਉਹ ਵੀ ਇਵੇਂ ਹੀ ਕਰ ਰਹੇ ਨੇ। ਔਰ ਇਸ ਦੇ ਉੱਤੇ ਇਸ ਮਿਸਟਰ ਜ਼ਾਓ ਡੀ ਸ਼ੁਆਈ ਨੇ ਕਿਹਾ ਕਿ ਵੀ ਇੰਪੋਰਟ ਫਰਮ ਰਸ਼ੀਆ ਬਿਕੋਜ਼ ਇਟ ਇਜ਼ ਚੀਪ। ਉਹਨੇ ਕਿਹਾ ਜੀ ਇਹ ਇੰਡੀਆ ਇਹ ਕਹਿ ਰਿਹਾ ਹੈ ਕਿ ਜੀ ਅਸੀਂ ਇਸ ਲਈ ਇੰਪੋਰਟ ਕਰ ਰਹੇ ਹਾਂ ਵੀ ਉਹ ਭਾਈ ਚੀਪ ਤਾਂ ਇਸੇ ਲਈ ਹੈ ਕਿਉਂਕਿ ਸੈਂਕਸ਼ਨਸ ਲੱਗੀਆਂ ਔਰ ਤੁਸੀਂ ਸੈਂਕਸ਼ਨਸ ਨੂੰ ਵਾਇਲੇਟ ਕਰ ਰਹੇ ਹੋ। ਫਿਰ ਹੁਣ ਇੰਡੀਆ ਜਿਹੜਾ ਖੁੱਲ੍ਹਮ ਖੁੱਲ੍ਹਾ ਯੂਰਪੀਅਨ ਯੂਨੀਅਨ ਔਰ ਅਮਰੀਕਾ ਦੇ ਖਿਲਾਫ ਉਹਨਾਂ ਨੂੰ ਯਾਦ ਕਰਾ ਰਿਹਾ ਹੈ ਕਿ ਵੀ ਤੁਸੀਂ ਟ੍ਰੇਡ ਕਰ ਰਹੇ ਹੋ, ਯੂਰੋ ਤੁਹਾਡਾ 67.5 ਬਿਲੀਅਨ ਦੀ ਤੁਸੀਂ ਰਸ਼ੀਆ ਨਾਲ ਟ੍ਰੇਡ ਕੀਤੀ ਫਲਾਣੇ 2024 ਦੇ ਵਿੱਚ, ਫਿਰ ਇੰਨਾ ਬਿਲੀਅਨ ਉਹਨਾਂ ਨੂੰ ਦੱਸ ਰਹੇ ਨੇ ਕਿ ਵੀ ਇਹਨਾਂ ਦੀ ਜਿਹਨੂੰ ਕਹਿੰਦੇ ਨਾ ਵੀ ਜਦੋਂ ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ। ਇਹ ਹੁਣ ਇੰਡੀਆ ਇਹ ਸਮਝਣ ਲੱਗ ਗਿਆ ਵੀ ਉਹ ਅਮਰੀਕਾ ਨੂੰ ਹੈਡ ਔਨ ਲੈ ਸਕਦਾ ਹੈ, ਯੂਰਪੀਅਨ ਯੂਨੀਅਨ ਨੂੰ ਹੈਡ ਔਨ ਲੈ ਸਕਦਾ ਹੈ। ਔਰ ਇਸ ਦੇ ਉੱਤੇ ਮਿਸਟਰ ਝਾਅ ਨੇ ਕਿਹਾ ਦਾ ਯੂਰਪੀਅਨ ਯੂਨੀਅਨ ਇਜ਼ ਟ੍ਰੇਡਿੰਗ ਵਿਦ ਰਸ਼ੀਆ ਟੂ, ਕਿ ਇੰਡੀਆ ਦਾ ਇਸ ਦੇ ਉੱਤੇ ਜਿਹੜਾ ਹੈ ਉਹ ਡਿਫੈਂਸ ਇਹ ਹੈ ਕਿ ਯੂਰਪੀਅਨ ਯੂਨੀਅਨ ਵੀ ਲੈ ਰਿਹਾ, ਜੇ ਅਸੀਂ ਲੈ ਰਹੇ ਹਾਂ ਫਿਰ ਅਸੀਂ ਜਿਹੜਾ ਕੀ ਕਰ ਰਹੇ ਹਾਂ। ਔਰ ਨਾਲ ਹੀ ਨਾਲ ਉਹ ਕਹਿ ਰਿਹਾ ਕਿ ਈਵਨ ਦਾ US ਇਜ਼ ਟ੍ਰੇਡਿੰਗ ਵਿਦ ਰਸ਼ੀਆ ਐਜ਼ ਵੈਲ, ਕਿਉਂਕਿ ਅਗਲੇ ਨੁਕਤੇ 'ਚ ਉਹਨਾਂ ਨੇ ਕਿਹਾ ਕਿ ਜੀ ਦੇਖੋ ਇਹ ਜਿਹੜਾ ਯੂਰਪ ਰਸ਼ੀਆ ਟ੍ਰੇਡ ਜਿਹੜੀ ਚੱਲ ਰਹੀ ਹੈ ਉਹਦੇ 'ਚ ਤੁਸੀਂ ਸਭ ਕੁਝ ਲੈ ਰਹੇ ਹੋ, ਫਰਟੀਲਾਈਜ਼ਰਸ ਲੈ ਰਹੇ ਹੋ, ਮਾਈਨਿੰਗ ਪ੍ਰੋਡਕਟਸ ਲੈ ਰਹੇ ਹੋ, ਕੈਮੀਕਲਸ ਲੈ ਰਹੇ ਹੋ। ਔਰ ਯੂਨਾਈਟਿਡ ਸਟੇਟਸ ਨੂੰ ਕਹਿ ਰਿਹਾ ਇੰਡੀਆ ਕਿ ਤੁਸੀਂ ਵੀ ਤਾਂ ਜਿਹੜੀਆਂ ਰਸ਼ੀਆ ਤੋਂ ਇੰਪੋਰਟ ਜਿਹੜਾ ਲੈ ਰਹੇ ਹੋ, ਜਿਵੇਂ ਯੂਰੇਨੀਅਮ ਹੈਕਸਾਫਲੋਰਾਈਡ ਹੈ ਉਹ ਤੁਸੀਂ ਆਪਣੀ ਨਿਊਕਲੀਅਰ ਇੰਡਸਟਰੀ ਲਈ ਲੈ ਰਹੇ ਹੋ, ਪੈਲੇਡੀਅਮ ਹੈ ਫॉर ਇਟਸ EV ਇੰਡਸਟਰੀ, ਫਰਟੀਲਾਈਜ਼ਰਸ ਲੈ ਰਹੇ ਹੋ। ਅਮਰੀਕਾ ਨੂੰ ਕਹਿ ਰਿਹਾ ਇੰਡੀਆ ਕਿ ਜੀ ਇਹੀ ਨਹੀਂ ਵੀ ਅਸੀਂ ਤਾਂ ਆਇਲ ਲੈ ਰਹੇ ਹਾਂ, ਤੁਸੀਂ ਕਿਹੜਾ ਨਹੀਂ ਲੈ ਰਹੇ ਹੋ ਸਾਰੀਆਂ ਚੀਜ਼ਾਂ। ਔਰ ਇਹ ਈਵਨ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਇਸ ਗੱਲ ਚੋਂ ਨਿਕਲਦਾ ਹੈ ਵੀ ਦਿਸ ਰੀਕਸ ਆਫ ਡੈਸਪਰੇਸ਼ਨ ਐਂਡ ਸਾਊਂਡਸ ਲਾਈਕ ਬੈਕਿੰਗ ਫਰਮ ਇੰਡੀਆ, ਕਿ ਭਾਈ ਉਹ ਇਹ ਕਹਿ ਰਹੇ ਨੇ ਕਿ ਦੇਖੋ ਇਵੇਂ ਹੈ। ਔਰ ਦਿਸ ਸਟੇਟਮੈਂਟ ਇਜ਼ ਸੋ ਹੇਸਟਲੀ ਪੁਟ ਆਊਟ they didn't even number it properly, there is 0.2 3 4 5 6 but no 0.1। ਔਰ ਵਾਕਈ ਮੈਂ ਓਰੀਜਨਲ ਜਿਹੜਾ ਉਹ ਸਾਡੇ ਦਰਸ਼ਕ ਦੇਖ ਸਕਦੇ ਨੇ ਕਿ ਉਹ ਸਾਰੇ ਤੇ ਦੇਖਿਆ ਤਾਂ ਉਹਨਾਂ ਦਾ ਨੰਬਰ ਵੀ ਨਹੀਂ ਹੈ। ਔਰ ਐਂਡ ਦੇ ਵਿੱਚ ਜਿਹੜਾ ਉਹ ਇੰਡੀਆ ਕਹਿ ਰਿਹਾ in this background the targeting of India is unjustified and unreasonable, ਕਿ ਇਹ ਜਿਹੜਾ ਇੰਡੀਆ ਨੂੰ ਨਿਸ਼ਾਨੇ ਤੇ ਲਿਆ ਹੈ ਅਨਜਸਟੀਫਾਈਡ ਹੈ, ਨਿਆਂ ਸੰਗਤ ਨਹੀਂ ਹੈ ਔਰ ਇਹ ਜਿਹੜਾ ਬਿਲਕੁਲ ਅਨਰੀਜ਼ਨੇਬਲ ਹੈ। ਲਾਈਕ ਐਨੀ ਮੇਜਰ ਇਕੋਨਮੀ ਇੰਡੀਆ ਵਿਲ ਟੇਕ ਆਲ ਨੈਸੈਸਰੀ ਮੇਜਰਸ ਟੂ ਸੇਫਗਾਰਡ ਇਟਸ ਨੈਸ਼ਨਲ ਇੰਟਰਸਟ ਐਂਡ ਇਕਨੋਮਿਕ ਸਿਕਿਉਰਿਟੀ, ਕਿ ਅਸੀਂ ਕਿਸੇ ਵੀ ਜਿਹੜਾ ਹੋਰ ਮੁਲਕ ਵਾਂਗੂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਅਸੀਂ ਆਪਣੀ ਇਕਨੋਮਿਕਲ ਸਿਕਿਉਰਿਟੀ ਔਰ ਦੂਸਰਾ ਜਿਹੜਾ ਹੈ ਉਸ ਨੂੰ ਸਿਕਿਉਰ ਕਰੀਏ। ਇਹੀ ਪਾਰਟ ਜਿਹੜਾ ਉਹਨਾਂ ਦੀਆਂ ਅੱਡ ਸਟੋਰੀਜ਼ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਗਈਆਂ ਨੇ। Unjustified, unreasonable, Ministry of External Affairs hits back as Trump vows to hike tariffs। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਅਮਰੀਕਾ ਯੂਰਪੀਅਨ ਯੂਨੀਅਨ ਨੂੰ ਡਬਲ ਸਟੈਂਡਰਡਸ ਦੇ ਲਈ ਇੰਡੀਆ ਨੇ ਕਿਹਾ ਕਿ ਦੇਖੋ ਤੁਸੀਂ ਵੀ ਕਰ ਰਹੇ ਹੋ ਵਪਾਰ ਪਰ ਸੰਗੀ ਸਾਡੀ ਕੁੱਟ ਰਹੇ ਹੋ। ਫਿਰ ਉਹਨਾਂ ਦਾ ਜਿਹੜਾ ਵਾਲ ਸਟਰੀਟ ਜਰਨਲ ਨੇ ਵੀ ਇਸ ਦੇ ਉੱਤੇ 5 ਸਫ਼ੇ ਦੀ ਸਟੋਰੀ ਕੀਤੀ ਕਿ ਟਰੰਪਸ ਵਾਰਮ ਐਮਬਰੇਸ ਆਫ ਇੰਡੀਆ ਟਰਨਸ ਕੋਲਡ, ਕਿ ਜਿਹੜੀ ਜੱਫੀ ਪਾਈ ਹੋਈ ਸੀ ਘੁੱਟ ਕੇ ਬੜੀ ਨਿੱਘੀ ਜੱਫੀ ਉਹ ਤਾਂ ਫਰੀਜ਼ਰ ਬਣ ਗਈ ਜੱਫੀ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਉੱਤੇ ਇੰਡੀਆ ਟੂ ਸਟਿਲ ਬਾਈ ਆਇਲ ਫਰਮ ਰਸ਼ੀਆ ਡਿਸਪਾਈਟ ਟਰੰਪ ਥ੍ਰੈਟਸ ਇਜ਼ ਆਫੀਸ਼ੀਅਲ, ਕਿ ਜੇ ਹੁਣ ਸਾਨੂੰ ਅਸੀਂ ਲਵਾਂਗੇ ਹੀ ਲਵਾਂਗੇ, ਅਸੀਂ ਜਿਹੜਾ ਪਿੱਛੇ ਨਹੀਂ ਹਟਦੇ। ਔਰ ਈਵਨ ਇਸ ਦੇ ਉੱਤੇ ਉਹਨਾਂ ਦਾ ਕਿ ਉਹਨਾਂ ਨੇ ਕਿਹਾ ਵੀ ਇੰਡੀਆ 'ਚ ਇਸ ਗੱਲ ਨੂੰ ਲੈ ਕੇ ਵਰੀ ਹੈ ਵੀ ਸਾਡਾ ਬਣੇਗਾ ਕੀ, ਟੱਕਰ ਵੀ ਔਰ ਕਿੱਥੇ ਤਾਂ ਹਵਨ ਕਰਾ ਕੇ ਤੇ ਕੇਕ ਖਵਾ ਕੇ ਉਹਦੀ ਫੋਟੋ ਨੂੰ ਹੀ ਟਰੰਪ ਦੀ ਕੀ ਸੀ ਲੋਕ ਪੁੱਛ ਰਹੇ ਨੇ ਵੀ ਕਿੱਥੇ ਗਈ ਯਾਰ। ਔਰ ਫਿਰ ਉਹ ਹੈ ਕਿ ਕੰਸਰਨ ਮਾਊਂਟ ਇਨ ਇੰਡੀਆ ਐਜ਼ ਟਰੰਪ ਲੈਸ਼ਿਜ਼ ਆਊਟ
ਐਂਡ ਟ੍ਰੇਡ ਟਾਕ ਸਟਾਲ ਔਰ ਇਹ ਸਾਰੇ ਦੇ ਉੱਤੇ ਲੈਂਗੁਇਸ਼ਿੰਗ US India trade talks and a series of harsh posts from President Trump have led to growing alarm in New Delhi ਕਿ ਵੀ ਟਰੰਪ ਇੱਕ ਤੋਂ ਬਾਅਦ ਇੱਕ ਟਵੀਟ ਕੱਢ ਰਿਹਾ ਹੈ, ਟ੍ਰੇਡ ਟਾਕਸ ਸਟਾਲ ਹੋ ਗਈਆਂ ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਹੈ ਉਹ ਕੀ ਹੈ ਔਰ ਇਸ ਦੇ ਉੱਤੇ ਰਾਹੁਲ ਹੋਰ ਤਾਂ ਜਦੋਂ ਕਿਸੇ ਕੋਲ ਕੋਈ ਹੋਰ ਡਿਫੈਂਸ ਨਾ ਹੋਏ ਤੇ ਫਿਰ ਜਦ ਜਿਹੜਾ ਕੋਈ ਵੀਕਰ ਹੁੰਦਾ ਹੁਣ ਰਾਹੁਲ ਗਾਂਧੀ ਨੂੰ ਜਦੋਂ ਉਹ ਪਾਰਲੀਮੈਂਟ ਹਾਲ ਚੋਂ ਬਾਹਰ ਨਿਕਲਿਆ ਡਿਬੇਟ ਚੱਲ ਰਹੀ ਹੈ ਮਾਨਸੂਨ ਸੈਸ਼ਨ ਪੱਤਰਕਾਰਾਂ ਨੇ ਪੁੱਛਿਆ ਵੀ ਟਰੰਪ ਨੇ ਕਿਹਾ ਕਿ ਵੀ ਰਸ਼ੀਆ ਔਰ ਇੰਡੀਆ ਦੋਨੋਂ ਡੈਡ ਇਕੋਨਮੀਜ਼ ਨੇ ਦੋਨੋਂ ਲੈ ਡੁੱਬਣ ਇੱਕ ਦੂਜੇ ਨੂੰ ਸਾਨੂੰ ਕੀ ਤੇ ਉਹਨੇ ਕਿਹਾ ਯੈਸ ਟਰੰਪ ਇਜ਼ ਰਾਈਟ ਆਵਰ ਇਕੋਨਮੀ ਇਜ਼ ਡੈਡ ਇਟਸ ਡੈਡ ਲੌਂਗ ਅਗੋ ਹੁਣ ਉਹਦੇ ਮਗਰ ਪੈ ਗਿਆ ਨਾ ਕਿ ਜੀ ਉਹ ਟਰੰਪ ਨੂੰ ਜਿਹੜਾ ਉਹ ਠੀਕ ਕਹਿ ਰਿਹਾ ਕਿ ਵੀ ਉਹਨੇ ਫਿਰ ਕਿਹਾ ਵੀ ਇਹ ਨੋਟਬੰਦੀ ਦੂਜਾ ਬੇਰੁਜ਼ਗਾਰੀ ਦੂਜਾ ਗਰੋਥ ਕਿੱਥੇ ਹੈ ਇਹ ਤਾਂ ਐਵੇਂ ਲੋਕਾਂ ਨੂੰ ਅੰਕੜਿਆਂ ਦਾ ਜਿਹੜਾ ਭੁਲਾਵਾ ਜਿਹਾ ਦੇਖ ਕੇ ਕਰ ਰਹੇ ਨੇ ਸੋ ਇਨਰ ਡਿਬੇਟ ਹੈ ਘਬਰਾਹਟ ਵੀ ਹੈ ਔਰ ਮੋਦੀ ਜਿਹੜਾ ਹੈ ਉਹ ਹੁਣ ਆਪਣੇ ਜਲਸਿਆਂ ਜੋ ਉੱਥੋਂ ਦੌੜਿਆ ਬਨਾਰਸ ਗਿਆ ਉੱਥੇ ਪਬਲਿਕ ਜਲਸਾ ਕੀਤਾ ਉੱਥੇ ਲੋਕਾਂ ਨੂੰ ਵਪਾਰੀਆਂ ਨੂੰ ਕਹਿ ਰਿਹਾ ਕਿ ਜੀ ਤੁਸੀਂ ਸਵਦੇਸ਼ੀ ਵੇਚੋ ਉਹੀ ਚੀਜ਼ ਦੂਜਾ ਉਹੀ ਕੁਝ ਦੇਰ ਪਹਿਲਾਂ ਕਹਿ ਕੇ ਹਟਿਆ ਸੀ ਸਵਦੇਸ਼ੀ ਪਹਿਲਾਂ ਤੂੰ ਆਪਣੇ ਸਿਰ ਤੋਂ ਪੈਰਾਂ ਤੱਕ ਆਪਣਾ ਪਹਿਰਾਵਾ ਆਪਣਾ ਪੈਨ ਆਪਣੀ ਘੜੀ ਆਪਣੇ ਐਨਕਾਂ ਜੋ ਵੀ ਆ ਉਹ ਸਾਰਿਆਂ ਨੂੰ ਦੇਖ ਵੀ ਕਿਹੜੀ ਚੀਜ਼ ਮੇਡ ਇਨ ਇੰਡੀਆ ਹੈ ਮੇਡ ਇਨ ਇੰਡੀਆ ਤਾਂ ਜਿਹੜਾ ਉਹ ਪਾਓ ਭਾਜੀ ਖਾਦਾ ਹੋਣਾ ਜਿਹੜਾ ਉਹੀ ਹੈ ਜਾਂ ਪਊਆ ਕੀ ਹੁੰਦਾ ਪੋਹਾ ਹਾਂ ਉਹੀ ਜਿਹੜਾ ਸਵਦੇਸ਼ੀ ਹੈ ਗੁਜਰਾਤੀਆਂ ਦਾ ਔਰ ਦੂਸਰਿਆਂ ਦਾ ਸੋ ਕੁੱਲ ਮਿਲਾ ਕੇ ਸਾਡੇ ਲਈ ਤਾਂ ਇੱਕ ਪੋਜ਼ਿਟਿਵ ਸਿਚੁਏਸ਼ਨ ਹੈ ਪਰ ਇਹ ਜਿਸ ਨੂੰ ਅਸੀਂ ਕਹਿੰਦੇ ਹਾਂ ਅਰਸ਼ ਤੋਂ ਫਰਸ਼ ਤੇ ਕਿ ਕਿਸ ਲੈਵਲ ਦੇ ਉੱਤੇ ਵਿਸ਼ਵ ਗੁਰੂ ਬਣਨ ਚੱਲੇ ਸੀ ਔਰ ਅਲਟੀਮੇਟਲੀ ਗੱਲ ਇਹ ਹੈ ਕਿ ਵੀ ਉਹ ਕਹਿੰਦੇ ਸੀ ਕਿ ਵੀ ਗਏ ਤਾਂ ਇਹ ਲੈਂਡ ਸੀ ਤੇ ਆਪਣਾ ਜਿਹੜਾ ਹੈ ਉਹ ਵੀ ਗਵਾਏ ਜੋ ਕੁਛ ਪੱਲੇ ਸੀ ਸੋ ਇਸ ਵੇਲੇ ਇਹਨਾਂ ਦੀ ਹਾਲਤ ਤਰਸਯੋਗ ਹੈ ਲੱਗ ਰਿਹਾ ਕਿ ਵੀ ਇਹ ਹੁਣ ਡਿਫਾਈਂਸ 'ਚ ਆਏ ਨੇ ਪਰ ਇਹ ਬਹੁਤ ਬੁਰੀ ਤਰ੍ਹਾਂ ਪਿਟਣਗੇ ਹਰ ਪਾਸਿਓਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਥਲੇ ਨੂੰ ਬ੍ਰੇਕ ਵਿਊਅਰਸ ਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਬਥੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ ਆਪਣੀ ਪੂੰਜੀ ਨੂੰ ਕੰਮ ਤੇ ਲਗਾਓ ਸਾਡੇ ਨਾਲ ਇਨਵੈਸਟ ਕਰੋ ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ ਪ੍ਰਾਪਰਟੀ ਮੈਨੇਜਮੈਂਟ ਲੀਜ਼ਿੰਗ ਐਸੈਟ ਮੈਨੇਜਮੈਂਟ ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ ਪਾਣੀ ਕੱਪੜੇ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਵਿਗੜ ਰਹੇ ਅਮਰੀਕਾ ਭਾਰਤ ਦੇ ਸਬੰਧ ਜਿਹੜੇ ਨੇ ਸਿੱਖ ਕੌਮ ਲਈ ਇੱਕ ਸੁਨਹਿਰਾ ਮੌਕਾ ਵੀ ਹਨ ਔਰ ਅਮਰੀਕਾ ਸਿੱਖ ਫੈਕਟਰ ਨੂੰ ਬੜਾਵਾ ਦੇ ਕੇ ਖਾਲਿਸਤਾਨ ਦੀ ਕਾਇਮੀ ਵਿੱਚ ਪ੍ਰਮੁੱਖ ਰੋਲ ਅਦਾ ਕਰ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਸਿਆਸਤ ਅਨਪ੍ਰੈਡਿਕਟੇਬਲ ਹੈ, ਨਿੱਜੀ ਜੀਵਨ ਦੇ ਵਿੱਚ ਅਗਲੇ ਪਲ ਕੀ ਵਾਪਰਨਾ ਹੈ ਇਸ ਦਾ ਸਾਨੂੰ ਪਤਾ ਨਹੀਂ ਹੈ, ਲੇਕਿਨ ਹਾਲਾਤ ਇੰਨੀ ਤੇਜ਼ੀ ਨਾਲ ਕਈ ਵਾਰ ਬਦਲਦੇ ਨੇ, ਸਿਚੁਏਸ਼ਨਸ ਤੁਹਾਨੂੰ ਉੱਥੇ ਲਿਆ ਕੇ ਖੜਾ ਕਰ ਦਿੰਦੀਆਂ ਨੇ ਜਿਹੜੀਆਂ ਤੁਹਾਡੇ ਲਈ ਓਪਰਚੁਨਿਟੀ ਵੀ ਹੁੰਦੀਆਂ ਨੇ। ਓਪਰਚੁਨਿਟੀ ਨੂੰ ਅਸੀਂ ਮੌਕਾ ਕਹਿੰਦੇ ਹਾਂ, ਅਤੇ ਉਹ ਮੌਕੇ ਨੂੰ ਜੇ ਸਿਆਣਾ ਇਨਸਾਨ ਜਾਂ ਸਿਆਣੀਆਂ ਕੌਮਾਂ ਨਾ ਸੰਭਾਲਣ ਤਾਂ ਫਿਰ ਉਹਨੂੰ ਅਸੀਂ ਮਿਸਡ ਓਪਰਚੁਨਿਟੀ ਕਹਿੰਦੇ ਹਾਂ, ਹੱਥੋਂ ਨਿਕਲਿਆ ਮੌਕਾ। ਬਿਲਕੁਲ। ਔਰ ਅਕਸਰ ਜਦੋਂ ਮੈਂ ਇੱਕ ਉਸ ਪੇਂਟਰ ਦੀ ਗੱਲ ਕਰਦਾ ਜਿਸ ਨੇ ਸਮੇਂ ਦੀ ਪੇਂਟਿੰਗ ਬਣਾਈ ਅਤੇ ਉਸ ਦੇ ਮੱਥੇ 'ਤੇ ਜ਼ੁਲਫਾਂ ਸਨ ਪਰ ਪਿੱਛੋਂ ਗੰਜਾ ਸੀ, ਅਤੇ ਉਸ ਨੇ ਕਿਹਾ, ਉਸ ਨੂੰ ਪੁੱਛਿਆ ਕਿਸੇ ਨੇ ਇਹ ਕੀ, ਉਹਨੇ ਕਿਹਾ ਜੀ ਇਹ ਸਮਾਂ, ਟਾਈਮ, ਵਕਤ, ਕਿ ਇਹਨੂੰ ਆਂਦਿਆਂ ਨੂੰ ਤੁਸੀਂ ਦਬੋਚ ਲਓ ਤੇ ਫਿਰ ਤੁਸੀਂ ਜਿਹੜੇ ਉਹਦੀ ਇਹ ਜ਼ੁਲਫ ਤੁਹਾਡੇ ਹੱਥ 'ਚ ਹੋਏਗੀ ਤੇ ਤੁਸੀਂ ਜਿਹੜਾ ਉਹ ਮਾਲਕ ਹੋਵੋਗੇ ਕਿ ਵੀ ਤੁਸੀਂ ਸਮੇਂ ਨੂੰ ਕਿਵੇਂ ਬਿਤਾਉਣਾ ਹੈ ਜਾਂ ਸਮੇਂ ਦਾ ਕੀ ਫਾਇਦਾ ਚੁੱਕਣਾ। ਪਰ ਜਿਉਂ ਹੀ ਸਮਾਂ ਨੇ ਆਪਣੀ ਪਿੱਠ ਮੋੜੀ ਤੇ ਤੁਸੀਂ ਹੱਥ ਮਾਰਿਆ, ਫਿਰ ਗੰਜ ਦੇ ਉੱਤੇ ਹੱਥ ਨਹੀਂ ਤੁਹਾਡਾ ਪਛਤਾਓਗੇ। ਉਹੀ ਉਸ ਤੋਂ ਇਸੀ ਕਹਿੰਦੇ ਆ ਕਿ ਵੀ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁੱਗ ਗਈ ਖੇਤ। ਪਛਤਾਵਾ ਬਾਅਦ 'ਚ ਕਰਨ ਦਾ ਨਹੀਂ ਹੁੰਦਾ। ਹਾਂਜੀ, ਸੋ ਅਸੀਂ ਇਹ ਸਮਝਦੇ ਹਾਂ ਔਰ ਇਸ ਗੱਲ ਨੂੰ ਅਸੀਂ ਆਲਮੋਸਟ ਇਹਨਾਂ 12-13 ਸਾਲਾਂ ਦੇ ਵਿੱਚ ਰਿਪੀਟਡਲੀ ਇਸ ਪਲੇਟਫਾਰਮ ਤੋਂ, ਪਿਛਲੇ ਆਲਮੋਸਟ 35 ਸਾਲਾਂ ਤੋਂ ਪੰਥਕ ਪਲੇਟਫਾਰਮ ਖਾਲਿਸਤਾਨ ਅਫੇਅਰ ਸੈਂਟਰ, ਜਿਹੜਾ ਪੰਥਕ ਕਮੇਟੀ ਦੇ ਉਸ ਪੀਰੀਅਡ ਜਦੋਂ ਕਿ ਸਾਡੀ ਸਟਰਗਲ ਜ਼ੀਨਤ ਦੇ ਉੱਤੇ ਸੀ, ਪੰਥਕ ਕਮੇਟੀ 4 ਜੁਝਾਰੂ ਜਥੇਬੰਦੀਆਂ ਦੀ ਪੋਲੀਟੀਕਲ ਰਹਿਨੁਮਾਈ ਕਰਨ ਵਾਲੀ, ਔਰ ਇੱਕ ਸਟੇਜ 'ਤੇ ਅਸੀਂ ਜਦੋਂ 91 ਦੇ ਵਿੱਚ ਜਿਹੜਾ 91-92 ਦੌਰ ਨੂੰ ਦੇਖਦੇ ਹਾਂ, ਆਲਮੋਸਟ 89, 90, 91 ਦੇ ਵਿੱਚ ਹੀ, ਹਾਲਾਂ ਪੰਥਕ ਕਮੇਟੀਆਂ ਦਾ ਇੱਕ ਆਪਣਾ ਇਤਿਹਾਸ ਹੈ, ਗੁੱਡ ਔਰ ਈਵਲ, ਉਸ ਦੀ ਅਸੀਂ ਗੱਲ ਨਹੀਂ ਕਰ ਰਹੇ, ਲੇਕਿਨ ਇਹ ਉਹ ਪੀਰੀਅਡ ਸੀ ਜਦੋਂ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਵਿੱਚ ਯਕੀਨ ਕਰਨ ਵਾਲੀਆਂ ਧਿਰਾਂ ਦਾ ਹੀ ਬੋਲਬਾਲਾ ਸੀ। ਰਾਜ ਲਫ਼ਜ਼ ਨਹੀਂ ਮੈਂ ਕਹਿਣਾ ਚਾਹੁੰਦਾ, ਬੋਲਬਾਲੇ ਦਾ ਬੋਲਬਾਲਾ, ਬਾਲਾ ਲਫ਼ਜ਼ ਦਾ ਮਤਲਬ ਹੁੰਦਾ ਉੱਚਾ, ਖਾਲਸੇ ਦਾ ਬੋਲ ਉੱਚਾ। ਇਸ ਤੋਂ ਹੀ ਅਸੀਂ ਦੋ ਵੇਲੇ ਦੀ ਅਰਦਾਸ ਅਕਾਲ ਪੁਰਖ ਤੋਂ ਖਾਲਸਾ ਜੀ ਕੇ ਬੋਲਬਾਲੇ ਮੰਗਦੇ ਹਾਂ। ਸੋ ਬੋਲਬਾਲਾ ਜਦੋਂ ਹੁੰਦਾ ਤਾਂ ਤੁਹਾਡੀ ਗੱਲ ਚੱਲ ਰਹੀ ਹੈ, ਜਾਂ ਜਿਸ ਨੂੰ ਕਹਿੰਦੇ ਨੇ ਕਿ ਉਹਨਾਂ ਦੀ ਰਿਟ ਸੀ, ਔਰ ਇਹੀ ਕਾਰਨ ਸੀ ਕਿ ਪੰਜਾਬੀ ਦੇ ਵਿੱਚ ਟਾਈਪਰਾਈਟਰ ਵੀ ਬਣ ਗਏ, ਸਰਕਾਰੀ ਦਰਬਾਰੇ ਵੀ ਸਾਰਾ ਕੰਮ ਪੰਜਾਬੀ 'ਚ ਹੋ ਰਿਹਾ ਸੀ, ਕੋਈ ਧੱਕਾ ਨਹੀਂ ਸੀ ਪਹਿਰਾਵੇ ਦੇ ਪੱਖੋਂ। ਸੋਸ਼ਲ ਆਰਡਰ ਦੇ ਵਿੱਚ ਵੀ ਜਿਹੜਾ ਉਹ 11 ਬੰਦਿਆਂ ਦੀ ਬਰਾਤ, ਔਰ ਕਿੰਨੇ ਘਰ ਉਜੜੇ ਜਿੱਥੇ ਕਿ ਦਾਜ ਦੇ ਲੋਭੀਆਂ ਨੇ ਬੱਚੀਆਂ ਨੂੰ ਛੱਡਿਆ ਹੋਇਆ ਸੀ, ਉਹਨਾਂ ਨੂੰ ਘਰੀ ਵਸਾਉਣ ਦੇ ਜਿਹੜਾ ਉਹ ਪੂਰਾ ਇੱਕ ਮੁਹਿੰਮ ਤੁਰੀ ਸੀ। ਔਰ ਉਸ ਪੀਰੀਅਡ ਦੇ ਵਿੱਚ ਕਰਪਸ਼ਨ, ਜਿਹੜੇ ਲੈਣ ਵਾਲੇ ਜਾਂ ਉਹ ਭਗੌੜੇ ਸੀ, ਜਿਹੜੇ ਸਰਕਾਰ ਦੇ ਏਜੰਟ ਸੀ ਜਾਂ ਦੂਜੇ, ਉਹ ਹਨੇਰੇ ਸਵੇਰੇ ਲੱਭ ਕੇ ਜੁਝਾਰੂਆਂ ਨੂੰ ਆਪਣੀਆਂ ਭੁੱਲਾਂ ਬਖਸ਼ਾ ਰਹੇ ਸੀ। ਸੋ ਇਹ ਉਹ ਪੀਰੀਅਡ ਸੀ ਜਿਹਦੇ 'ਚ ਕਿ ਸੁਸਾਇਟੀ ਦੇ ਵਿੱਚ ਇੱਕ ਸਕੂਨ ਵੀ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਖਾਸ ਤੌਰ 'ਤੇ ਜਿਵੇਂ ਸਮਾਜਿਕ ਜਿਹੜਾ ਪਲੇਟਫਾਰਮ ਸੀ, ਔਰ ਪੋਲੀਟੀਕਲੀ ਤਾਂ ਜਿਹੜਾ ਉਹ ਹਕੂਮਤ ਜਾਂ ਪੁਲਿਸ ਜਾਂ ਫੌਜ ਉਹਨਾਂ ਦਾ ਉਹ ਪਾਰਟ ਚੱਲ ਹੀ ਰਿਹਾ ਸੀ, ਲੇਕਿਨ ਉਸ ਪੀਰੀਅਡ ਨੂੰ ਅਸੀਂ ਇੱਕ ਮਾਸ ਮੂਵਮੈਂਟ ਜਿਹੜੀ ਆਲਰੇਡੀ ਲੋਕਾਂ ਦੀ ਹਮਦਰਦੀ ਦੇ ਨਾਲ ਖੜੀ ਹੋਈ ਸੀ, ਉਹਨੂੰ ਅਸੀਂ ਪੋਲੀਟੀਕਲ ਈਡੀਅਮ ਦੇ ਵਿੱਚ, ਜਿਸ ਨੂੰ ਤੁਸੀਂ ਪੋਲੀਟੀਕਲ ਪਾਰਟੀ ਸਿਸਟਮ ਕਹਿ ਲਓ, ਜਾਂ ਜਿਵੇਂ ਬਹੁਤ ਵਕਤ ਲਾ ਕੇ IRA, ਆਇਰਿਸ਼ ਰੈਵੋਲੂਸ਼ਨਰੀ ਆਰਮੀ, ਜਿਹੜੇ ਆਇਰਿਸ਼ ਲੋਕਾਂ ਦੀ ਨਾਰਦਰਨ ਆਇਰਲੈਂਡ ਜਿਹੜਾ ਬ੍ਰਿਟਨ ਤੋਂ ਅੱਡ ਹੋਣਾ ਚਾਹੁੰਦਾ ਔਰ ਆਇਰਲੈਂਡ ਦਾ ਹਿੱਸਾ ਬਣਨਾ ਚਾਹੁੰਦਾ, ਉਹਨਾਂ ਦੀ ਸਟਰਗਲ, ਉਹਨਾਂ ਨੇ ਇੱਕ ਸਟੇਜ 'ਤੇ ਆ ਕੇ, ਪਹਿਲੀ ਸਟੇਜ ਤਾਂ ਸ਼ਾਇਦ ਉਹਨਾਂ ਦੀ ਉਸ ਕਿਸਮ ਦੀ ਹੋਈ ਸੀ ਜਿਵੇਂ ਅਸੀਂ ਉਸ ਨੂੰ ਨਹੀਂ ਦੇਖ ਸਕੇ ਕਿ ਵੀ ਪੋਲੀਟੀਕਲ
ਤੁਹਾਡਾ ਇੱਕ ਪਲੇਟਫਾਰਮ ਹੋਣਾ ਜ਼ਰੂਰੀ ਹੈ। ਬਾਅਦ 'ਚ ਉਹਨਾਂ ਨੇ ਇੱਕ ਪੋਲੀਟੀਕਲ ਪਾਰਟੀ IRA ਨੇ ਫਲਾਊਟ ਕੀਤੀ ਜਿਹਦਾ ਨਾਂ ਸ਼ਿਨ ਫੇਨ ਸੀ, ਔਰ ਫਿਰ ਸ਼ਿਨ ਫੇਨ ਇਲੈਕਸ਼ਨ ਸਿਸਟਮ 'ਚ ਵੀ ਆਈ, ਨਹੀਂ ਤੇ ਉਹ ਜਿੱਤੇ ਵੀ। ਔਰ ਅਲਟੀਮੇਟਲੀ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਸੇਂਟ ਪੈਟਰਿਕ ਡੇ ਦੇ ਉੱਤੇ ਜਿਹੜਾ ਐਗਰੀਮੈਂਟ ਜਿਹੜਾ ਸ਼ਿਨ ਫੇਨ ਆਇਰਿਸ਼ ਕੈਥੋਲਿਕ ਲੋਕਾਂ ਔਰ ਜਿਹੜੀ ਦੂਸਰੀ ਧਿਰ ਉੱਥੇ ਪ੍ਰੋਟੈਸਟੈਂਟ ਸੀ ਔਰ ਖ਼ਾਸ ਤੌਰ 'ਤੇ ਬ੍ਰਿਟਿਸ਼ ਗਵਰਨਮੈਂਟ ਉਹਨਾਂ ਦੇ ਵਿਚਾਲੇ ਹੋਇਆ, ਉਹ ਸ਼ਿਨ ਫੇਨ ਦੇ ਨਾਲ ਹੀ ਹੋਇਆ। ਲੇਕਿਨ ਸ਼ਿਨ ਫੇਨ ਦੀ ਤਾਕਤ ਆ ਅਲਟੀਮੇਟਲੀ ਹਥਿਆਰਬੰਦ ਆਇਰਿਸ਼ ਰਿਪਬਲਿਕਨ ਆਰਮੀ 'ਚੋਂ ਸੀ, ਜਿਹੜੇ ਐਟ ਵਿਲ ਜਿੱਥੇ ਮਰਜ਼ੀ ਨਿਸ਼ਾਨਾ ਬਣਾ ਸਕਦੇ ਸੀ। ਔਰ ਕਿਸੇ ਵੀ ਗਿਵਨ ਟਾਈਮ 'ਚ ਜਿਹੜੇ IRA ਦੇ ਨੋਨ ਬੰਦੇ ਨੇ ਉਹਨਾਂ ਦੀ ਗਿਣਤੀ 2 ਤੋਂ 3 ਦਰਜਨ ਸੀ ਮੈਕਸਿਮਮ। ਹੁਣ ਜੇ ਅਸੀਂ ਆਪਣੇ ਸੰਘਰਸ਼ ਦੇ ਨਾਲ ਕੰਪੇਅਰ ਕਰੀਏ ਤੇ ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਟ ਵਨ ਸਟੇਜ ਜਿਹੜੇ ਨੇ ਉਹ ਫਾਈਟਰ ਸਨ, ਭਾਵੇਂ ਛੋਟੀ ਹਲਕੀ ਉਮਰ ਦੇ 16 ਸਾਲ ਦੇ ਨੌਜਵਾਨ ਵੀ ਫੀਲਡ ਦੇ ਵਿੱਚ ਆਏ। ਔਰ ਸਾਡੀ ਰਿਟ ਵੀ ਪੰਜਾਬ ਦੇ ਵਿੱਚ ਸਾਡਾ ਬੋਲਬਾਲਾ ਸੀ ਪੰਥ ਪ੍ਰਸਤ ਧਿਰਾਂ ਦਾ। ਉਸ ਪੀਰੀਅਡ 'ਚ ਅਸੀਂ ਕੋਈ ਪੋਲੀਟੀਕਲ ਫਰੰਟ ਜਿਹੜਾ ਹੈ ਉਹ ਨਹੀਂ ਫਲੋਟ ਕਰ ਸਕੇ। ਰਾਦਰ ਸਿੱਧੀ ਗੱਲ ਜਿਹੜੀ ਹੈ ਉਹ ਅਸੀਂ ਸਮਝਦੇ ਸੀ ਕਿ ਬਈ ਅਸੀਂ ਉਸ ਜ਼ੋਰ ਦੇ ਨਾਲ ਹੀ ਜਿਹੜਾ ਹੈ ਬੰਦੂਕ ਦੀ ਨੋਕ ਤੇ ਕਹਿ ਲਓ ਜਾਂ ਹਥਿਆਰਬੰਦ ਸੰਘਰਸ਼ ਨਾਲ ਕਹਿ ਲਓ ਸਰਕਾਰ ਨੂੰ ਖਾਲਿਸਤਾਨ ਦੇਣ ਦੇ ਲਈ ਮਜਬੂਰ ਕਰਾਂਗੇ, ਮਜਬੂਰ ਕਰ ਸਕਦੇ ਹਾਂ ਜਾਂ ਮਜਬੂਰ ਕਰ ਰਹੇ ਸੀ। ਪਰ ਹਕੀਕਤ ਦੇ ਵਿੱਚ ਜਦੋਂ ਹੁਣ ਅਸੀਂ ਵੀ ਉਹਨਾਂ ਉਮਰਾਂ ਦੇ ਵਿੱਚ ਇਵੇਂ ਹੀ ਸੋਚਦੇ ਸੀ, ਇੱਕ ਵੱਡਾ ਤਬਕਾ ਹਾਲਾਂ ਕੁਝ ਸਿਆਣਿਆਂ ਨੇ ਜੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਵੀ ਹੋਏਗੀ ਤੇ ਉਸ ਨੂੰ ਸੁਣਨ ਵਾਲੇ ਜਾਂ ਸਮਝਣ ਵਾਲੇ ਨਹੀਂ ਸੀ, ਕਿਉਂਕਿ ਜਦੋਂ ਤੁਹਾਨੂੰ ਜਿਵੇਂ ਜਿੱਤ ਹਾਸਲ ਹੋ ਰਹੀ ਹੁੰਦੀ ਹੈ ਉਹ ਜਿਵੇਂ ਕਿਸੇ ਸਿਆਣੇ ਦਾ ਕਹਿਣਾ ਹੈ ਵੀ ਡਿਫੀਟ ਹੈਂਡਲ ਹੋ ਜਾਂਦੀ ਹੈ। ਡਿਫੀਟ ਤੁਸੀਂ ਬੈਠ ਕੇ ਅਗੇਨ ਜਿੱਤ ਨੂੰ ਹੈਂਡਲ ਕਰਨਾ ਬੜਾ ਔਖਾ ਹੁੰਦਾ। ਜਦੋਂ ਤੁਸੀਂ ਜਿੱਤ ਰਹੇ ਹੁੰਦੇ ਹੋ ਉਦੋਂ ਤੁਸੀਂ ਜਿਹੜਾ ਉਹਦਾ ਦੂਸਰਾ ਪਾਸਾ ਸੋਚ ਨਹੀਂ ਰਹੇ ਹੁੰਦੇ ਕਿ ਨੈਗੇਟਿਵ ਕੀ ਹੋ ਸਕਦਾ। ਮੈਂ ਇਹ ਪਿਛੋਕੜ ਸਾਰਾ ਇਸ ਲਈ ਦਿੱਤਾ ਹੈ ਕਿ ਵੀ ਇੱਕ 47 ਦੇ ਦੌਰ ਦਾ ਮੌਕਾ ਸੀ, ਉਸ ਦੀ ਮੈਂ ਗੱਲ ਨਹੀਂ ਕਰਾਂਗਾ ਕਿਉਂਕਿ ਉਸ ਬਾਰੇ ਤਾਂ ਇੰਨਾ ਕੁਝ ਕਿਹਾ ਜਾ ਰਿਹਾ ਹੈ ਜਾਂ ਕਿਹਾ ਗਿਆ ਹੈ, ਅਸੀਂ ਵੀ ਕਿਹਾ ਕਿ ਵੀ ਉਹ ਤਾਂ ਇੱਕੋ ਹੀ, ਜਿਵੇਂ ਉਸ ਉਰਦੂ ਦੇ ਕਪਲੇਟ 'ਚ ਮੈਂ ਬਿਆਨਦਾ ਕਿ वो वक्त भी देखा तारीख की घड़ियों ने जब लम्हों ने खता की सदियों ने सजा पाई। ਜਿਹੜੀ ਸੈਕਿੰਡਾਂ ਦੀ ਗਲਤੀ ਹੈ ਉਹ ਤੁਹਾਨੂੰ ਕੋਹਾਂ ਤੇ ਸਦੀਆਂ ਦੇ ਜਿਹੜੇ ਜ਼ਬਰ ਸਹਿਣ ਦੇ ਵੱਲ ਧੱਕ ਦਿੰਦੀ ਹੈ। ਉਹ ਅਸੀਂ 77 ਸਾਲ ਤੋਂ ਉਸ ਜ਼ਬਰ ਨੂੰ ਸਹਿ ਰਹੇ। ਫਿਰ ਸਾਡੀ ਸਟਰਗਲ ਜਿਸ ਨੇ ਬੜੀ ਕਾਮਯਾਬੀ ਦੇ ਨਾਲ ਜੋ ਕੁਛ ਜਿਹੜੀ ਕਮਾਈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ, ਉਹਨਾਂ ਦੀ ਡਿਫਾਇੰਸ, ਜੂਨ 84 ਘੱਲੂਘਾਰੇ ਦੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਜਿੱਥੇ ਕ ਅਸੀਂ ਪਹੁੰਚੇ, ਉਸ ਮੁਕਾਮ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜੀ ਫੇਲਿਅਰ ਹੈ ਉਹ ਸਾਡੇ ਲੀਡਰ ਲੋਕਾਂ ਦਾ। ਜਦੋਂ ਪੰਜਾਬ ਬਾਰੇ ਕੋਈ ਕਹਿੰਦਾ, ਹੁਣ ਵੀ ਕੋਈ ਕਹਿਣ ਲੱਗਿਆ ਕਿ ਜੀ ਉੱਥੇ ਅਸੀਂ ਵਾਸ਼ਿੰਗਟਨ ਹੀ ਗੱਲ ਹੋ ਰਹੀ ਸੀ ਵੀ ਉੱਥੇ ਤਾਂ ਕਲਚਰ ਹੀ ਬਦਲ ਗਿਆ, ਤੁਸੀਂ ਤਾਂ ਬਹੁਤ ਪਹਿਲਾਂ ਛੱਡ ਆਏ, ਹੁਣ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਉੱਥੇ। ਮੈਂ ਕਿਹਾ ਨਹੀਂ, ਇਵੇਂ ਨਹੀਂ ਹੈ। ਪੰਜਾਬ ਦੀ ਧਰਤੀ ਤੇ ਸਤਿਗੁਰਾਂ ਦੀ ਬੜੀ ਕਮਾਈ ਹੈ, ਸਿੰਘਾਂ ਦਾ ਇਤਿਹਾਸ ਉਸ ਧਰਤੀ ਦੇ ਉੱਤੇ ਉਹਨਾਂ ਦੀਆਂ ਕੁਰਬਾਨੀਆਂ ਨੇ ਧਰਤੀ ਦਾ ਖਮੀਰ ਬਦਲਿਆ ਹੋਇਆ। ਮੈਂ ਕਿਹਾ ਵੀ ਅਜੇ ਤਾਂ ਹੁਣੇ ਹੀ ਪਾਰਲੀਮੈਂਟ ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਭਾਈ ਅੰਮ੍ਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਜੇ ਲੱਖਾਂ ਲੋਕ ਵੋਟਾਂ ਦੇ ਲਈ ਉਹਨਾਂ ਲਈ ਆਏ। ਅਸੀਂ ਜਦੋਂ ਖਾਲਿਸਤਾਨ ਰੈਫਰੈਂਡਮ ਦੀ ਵੋਟਾਂ ਦੀ ਗੱਲ ਕਰਦੇ ਹਾਂ, ਇਹੀ ਲੋਕ ਨੇ ਜਿਹੜੇ ਕਹਿੰਦੇ ਸਨ ਕਿ ਜੀ ਡਾਇਸਪੋਰਾ 'ਚ ਤਾਂ ਐਵੇਂ 2-4 2.5 ਟੋਟਰੂ ਨੇ, ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ। ਲੱਖਾਂ ਲੋਕ ਨਿਕਲੇ ਉਸ ਦੇ ਲਈ। ਔਰ ਹੁਣ ਵੀ ਜਿਹੜਾ ਵੀ ਪਾਰਟ ਹੁੰਦਾ ਹੈ, ਅਸੀਂ ਦੇਖ ਰਹੇ ਹਾਂ 17 ਅਗਸਤ ਦੀਆਂ ਵੋਟਾਂ ਵਾਸ਼ਿੰਗਟਨ DC 'ਚ ਪੈਣੀਆਂ ਨੇ। ਔਰ ਅਸੀਂ ਪੁਰਜ਼ੋਰ ਅਪੀਲ ਵੀ ਜਿਹੜੀ ਹੈ ਉਹ ਜਦੋਂ ਸੈਚਰਡੇ ਭਾਈ ਕਰਮਵੀਰ ਸਿੰਘ ਹੋਰਾਂ ਦੇ ਗ੍ਰਹਿ ਸਮਾਗਮ ਸੀ ਉਦੋਂ ਵੀ, ਔਰ ਕੱਲ੍ਹ ਦਾ ਸਮਾਗਮ ਜਿਹੜਾ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਤੇ ਹੈ, ਜਿਹੜੀ ਹੱਬ ਹੈ ਇਸ ਵੇਲੇ ਐਕਟੀਵਿਟੀ ਦੀ। ਔਰ ਜਿਸ ਕਿਸਮ ਦਾ ਉਤਸ਼ਾਹ ਜਿਵੇਂ ਪਿਛਲੇ ਦਿਨਾਂ 'ਚ ਕਾਰ ਰੈਲੀ ਹੋਈ ਉਸ ਦੇ ਵਿੱਚ ਦੇਖਣ 'ਚ ਆਇਆ, ਇਹ ਸਾਰੇ ਆਪਣੇ ਆਪ ਦੇ ਵਿੱਚ ਇਹ ਮੈਸੇਜ ਹੈ ਵੀ ਕਿਸ ਲੈਵਲ ਦੇ ਉੱਤੇ ਗੱਲ ਜਾ ਰਹੀ ਹੈ। ਔਰ ਇਹ ਉਹਨਾਂ ਲੋਕਾਂ ਦੇ ਪ੍ਰਚਾਰ ਦਾ ਮੂੰਹ ਭੰਨਦੀ ਹੈ ਜਿਹੜੇ ਕਹਿੰਦੇ ਸੀ ਕਿ ਜੀ ਬਾਹਰ ਤਾਂ ਜਿਹੜਾ ਐਵੇਂ 2.5 ਟੋਟਰੂ ਨੇ। ਹੁਣ ਇਵੇਂ ਹੀ ਪੰਜਾਬ ਦੇ ਵਿੱਚ ਹੁਣ ਤੱਕ ਵੀ ਅਸੀਂ ਇਹੀ ਸੁਣਦੇ ਰਹੇ ਜੀ, ਇਹ ਬਾਹਰ ਬੈਠੇ ਰੌਲਾ ਪਾਉਂਦੇ ਨੇ, ਪੰਜਾਬ ਤਾਂ ਕੋਈ ਚਾਹੁੰਦਾ ਹੀ ਨਹੀਂ ਜੀ, ਕੋਈ ਹੈ ਹੀ ਨਹੀਂ ਜੀ ਫਲਾਣਾ। ਲੇਕਿਨ ਹੋਰ ਕਿਹੜਾ ਕ੍ਰਾਈਟੇਰੀਆ ਹੁੰਦਾ? ਤੁਸੀਂ ਲੋਕਾਂ ਨਾਲ 1 to 1 'ਚ
4 ਤੁਹਾਡੀ ਫੇਵਰ ਵਾਲੇ ਹੋਣਗੇ, 2 ਅਗੇਂਸਟ ਵਾਲੇ ਵੀ ਆ ਜਾਂਦੇ ਨੇ। ਹਾਲਾਂ ਜਿਵੇਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਇੱਕ ਸਿੰਘ ਵਾਪਸ ਆਏ ਤੇ ਉਹ ਉਸ ਪਰਿਵਾਰਕ ਸਮਾਗਮ ਦੇ ਵਿੱਚ ਉਹਨਾਂ ਨੂੰ ਮੈਂ ਪੁੱਛਿਆ ਜੀ ਪੰਜਾਬ ਦਾ ਕੀ ਹਾਲ ਹੈ, ਤੇ ਉਹ ਕਹਿਣ ਲੱਗਿਆ ਜੀ ਅਸੀਂ ਪਿੰਡਾਂ ਦੇ ਵਿੱਚ ਵੀ ਵਿਚਰੇ ਹਾਂ, ਆਪਣੇ ਰਿਸ਼ਤੇਦਾਰੀਆਂ 'ਚ ਵੀ ਗਏ ਹਾਂ, ਔਰ ਪੰਜਾਬ 'ਚ ਉਹਨਾਂ ਨੇ ਕਿਹਾ ਜੀ ਇੱਕ ਤਬਕਾ ਤਾਂ ਹੈ ਜਿਹੜਾ ਬਿਲਕੁਲ ਜਿਹੜਾ ਉਸ ਨੂੰ ਤੁਸੀਂ ਛਲਾਰੂ ਕਹੋ ਜਾਂ ਦੂਜਾ ਕਹੋ ਵੀ ਹਮੇਸ਼ਾ ਹੀ ਰਹੇ ਨੇ ਫੁਕਰੇ ਕਿਸਮ ਦੇ, ਪਰ ਉਹਨਾਂ ਨੇ ਕਿਹਾ ਜੀ ਇੱਕ ਰੁਝਾਨ ਮੈਂ ਦੇਖਿਆ ਕਿ ਦਾੜੇ ਪ੍ਰਕਾਸ਼ ਨੇ, ਨੌਜਵਾਨ ਜਿਹੜੇ ਨੇ ਸਾਡੇ ਇਲਾਕੇ ਪਿੰਡਾਂ ਦੇ ਵਿੱਚ ਜਿਹੜੇ ਨੇ ਉਹ ਪੂਰੇ ਜਾਗਰੂਕ ਨੇ, ਔਰ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਸਾਡੇ ਨਾਲ ਦਿੱਲੀ ਧੱਕਾ ਕਰ ਰਹੀ ਹੈ, ਔਰ ਉਹ ਵੈਲ ਅਵੇਅਰ ਨੇ ਜਿਹੜੇ ਅੱਜ ਤੋਂ ਉਹਨਾਂ ਨੇ ਕਿਹਾ ਮੈਂ ਕਾਫੀ ਸਾਲ ਬਾਅਦ ਗਏ, ਉਦੋਂ ਕਹਿੰਦੇ ਵੀ ਅਸੀਂ ਜਜ਼ਬਾਤੀ ਤਾਂ ਸੀ ਕਿ ਵੀ ਸਾਡੇ ਹਮਲਾ ਹੋਇਆ ਦਰਬਾਰ ਸਾਹਿਬ ਤੇ, ਔਰ ਦੂਸਰਾ ਉਹਦੇ ਲਈ ਤੁਰੇ ਸੀ, ਪਰ ਹੁਣ ਜਿਹੜਾ ਉੱਥੇ ਹੈ ਉਹ ਪੂਰਾ ਅਵੇਅਰਨੈਸ ਲੈਵਲ ਹੈ। ਔਰ ਮੈਂ ਕਿਹਾ ਜੀ ਇਹਦੇ 'ਚ ਜਦੋਂ ਦੀਪ ਸਿੱਧੂ ਵਰਗੇ ਕਰੈਕਟਰ ਜਿਨ੍ਹਾਂ ਨੇ 2-3 ਗੱਲਾਂ ਸਿੰਪਲ ਸਮਝਾਈਆਂ ਵੀ ਸਾਡੇ ਵਾਲੇ ਤੇ ਦਿੱਲੀ ਵਾਲੇ, ਤੇ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ, ਔਰ ਉਸ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਉੱਥੇ ਜਦੋਂ ਰਾਈਟ ਮੋਮੈਂਟ ਦੇ ਉੱਤੇ ਲੋਕਾਂ ਨੂੰ ਕੋਈ ਕਾਲ ਮਿਲੀ ਔਰ ਠੀਕ ਲੀਡਰਸ਼ਿਪ ਜਿਹੜੀ ਹੈ ਉਹਨਾਂ ਉਸ ਸਮੇਂ ਦੀ ਹਾਣ ਦੀ ਹੋਈ, ਉਹ ਲੋਕ ਖਲੋ ਜਾਣਗੇ। ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਜ਼ਮਾਨੇ ਤੋਂ ਹੀ ਅਸੀਂ ਦੇਖਦੇ, ਉਹਦਾ ਫਿਕਰ ਕਰਨ ਦੀ ਲੋੜ ਨਹੀਂ ਹੈ। ਹੁਣ ਜਿਹੜੀ ਮੈਂ ਸਮਝਦਾ ਵੀ ਜਿਸ ਕੰਟੈਕਸਟ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ, ਇੱਕ ਪਾਸੇ ਖਾਲਿਸਤਾਨ ਰੈਫਰੈਂਡਮ ਦੀ ਵੇਵ ਨੇ ਇੱਕ ਬਹੁਤ ਪੋਜ਼ਿਟਿਵ ਐਨਵਾਇਰਨਮੈਂਟ ਕ੍ਰੀਏਟ ਕੀਤਾ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਾਹਮਣੇ ਆਇਆ ਭਾਰਤ ਦਾ ਰੋਲ, ਉਸ ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਬਹੁਤ ਜ਼ਿਆਦਾ ਪ੍ਰੋ ਇੰਡੀਆ, ਉਹ ਪਿਛਲੀ ਲਾਈਨ 25 ਸਾਲ ਤੋਂ ਆਲਮੋਸਟ ਪ੍ਰੋ ਇੰਡੀਆ ਪਾਲਿਸੀ ਅਮਰੀਕਾ ਨੇ ਅਡਾਪਟ ਕੀਤੀ ਸੀ, ਜਿਹੜੀ ਜ਼ਾਹਰ ਹੈ ਕਿ ਵੀ ਚੀਨ ਨੂੰ ਇੱਕ ਉੱਭਰ ਰਹੀ ਮਿਲਟਰੀ ਔਰ ਇਕਨੋਮਿਕਲ ਪਾਵਰ ਔਰ ਉਸ ਨੂੰ ਇੰਡੀਆ ਨੂੰ ਬੁਲਵਾਕ ਬਣਾਉਣਾ, ਉਹ ਹੁਣ ਜਿਹੜੇ ਦੋਵੇਂ ਤਿੰਨੇ ਫੈਕਟਰ ਸੀ ਕਿ ਮਿਲੀਟੈਰਲੀ ਇੰਡੀਆ ਐਕਸਪੋਜ਼ ਹੋਇਆ ਚਾਈਨਾ ਦੇ ਨਾਲ ਟੱਕਰ ਵੇਲੇ ਵੀ, ਗਲਵਾਨ ਵੇਲੇ ਔਰ ਉਸ ਤੋਂ ਬਾਅਦ, ਔਰ ਈਵਨ ਪਾਕਿਸਤਾਨ ਨਾਲ 7, 8, 9, 10 ਮਈ ਨੂੰ 4 ਰੋਜ਼ਾ ਮਿਸਾਈਲ ਔਰ ਡਰੋਨ ਵਾਰਫੇਅਰ ਦੇ ਵਿੱਚ ਉਹ ਮਿੱਟੀ ਦੇ ਵਿੱਚ ਮਿਲੇ। ਇੰਡੀਆ ਦਾ ਰੋਲ ਯੂਕਰੇਨ ਵਾਰ 3 ਸਾਲ ਤੋਂ ਬੇਸ਼ੱਕ ਬਾਈਡਨ ਐਡਮਿਨਿਸਟ੍ਰੇਸ਼ਨ ਦੱਬੀ ਆਵਾਜ਼ ਨਾਲ ਕਹਿੰਦਾ ਸੀ, ਲੇਕਿਨ ਹੁਣ ਪ੍ਰੈਜ਼ੀਡੈਂਟ ਟਰੰਪ ਦੀ ਆਮਦ, ਪ੍ਰੈਜ਼ੀਡੈਂਟ ਟਰੰਪ ਨੂੰ, ਔਰ ਮੈਂ ਦੇਖਦਾ ਵੀ ਇੱਕ ਐਸੇ ਅਕਿਰਤਕਣ ਕਿਸਮ ਦੀ ਇਹ ਕੌਮ ਹੈ। ਹੁਣ ਉਹ ਪਲਕੀ ਸ਼ਰਮਾ ਜਿਹੜੀ ਅੱਜ ਕੱਲ੍ਹ ਬੜਾ ਬਿਲਕੁਲ ਯੂ ਟਰਨ ਮਾਰਿਆ ਹੋਇਆ, ਉਹ ਟਰੰਪ ਨੂੰ ਮੈਵਰਿਕ ਕਹਿ ਰਹੇ ਸੀ ਕਿ ਟਰੰਪ ਇਹ, ਔਰ ਚੀਨ ਹੁਣ ਉਹ ਬੜੇ ਪ੍ਰੋ ਚਾਈਨਾ ਆਪਣੀਆਂ ਗੱਲਾਂ ਮਾਰ ਰਹੇ ਨੇ ਕਿ ਚੀਨ ਨੇ ਵੀ ਡਿਫਾਈ ਕੀਤਾ, ਚੀਨ ਵੀ ਜਿਹੜਾ ਉਹਨੇ ਕੋਈ ਬੱਜ ਨਹੀਂ ਕੀਤਾ, ਇਹਨਾਂ ਨੇ। ਸੋ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਉਸ ਮੁਕਾਮ ਦੇ ਉੱਤੇ ਭਾਰਤ ਅਮਰੀਕਾ ਰਿਲੇਸ਼ਨਸ਼ਿਪ ਚਲੀ ਗਈ ਹੈ, ਜਿਹਦੇ 'ਚ ਜਿਹੜਾ ਆਉਣ ਵਾਲਾ ਪੀਰੀਅਡ ਫਰਦਰ ਕੋਈ ਹੈਰਾਨੀ ਨਹੀਂ ਹੋਏਗੀ ਫੋਰਨ ਸਟੂਡੈਂਟਸ ਨੂੰ ਬਾਹਰ ਕੱਢਣ ਦੀ ਲਾਈਨ ਦਾ ਆ ਜਾਏ, ਜਿਵੇਂ ਹੁਣ ਮੰਗ ਸ਼ੁਰੂ ਹੋ ਗਈ ਵਿਦਨ ਜਿਹੜੇ ਮੇਕ ਅਮਰੀਕਾ ਗ੍ਰੇਟ ਅਗੇਨ ਵਾਲਾ ਜਿਹੜੇ ਇੰਡੀਅਨਸ ਤੋਂ ਜਿਹੜੇ ਨੇ ਉਹ ਫਰਸਟ੍ਰੇਟ ਨੇ, ਔਰ ਕੁੱਟ ਵੀ ਅਲਾਈ ਨੂੰ ਹੀ ਪੈਂਦੀ ਹੁੰਦੀ ਹੈ। ਹੁਣ ਜੇ ਰਸ਼ੀਆ ਔਰ ਚਾਈਨਾ, ਰਸ਼ੀਆ ਨੂੰ ਸਬਕ ਸਿਖਾਉਣਾ ਜਾਂ ਚਾਈਨਾ ਨੂੰ ਘੇਰਨਾ ਹੈ, ਸਿੱਧਾ ਰਸ਼ੀਆ ਚਾਈਨਾ ਤਾਂ ਨਹੀਂ, ਜਿਹੜਾ ਨਾਲ ਲੱਗੇ ਹੋਏ ਨੇ ਪਹਿਲਾਂ ਉਹਨੂੰ ਕੁੱਟੋ। ਸੋ ਇਸ ਸਾਰੇ ਹਾਲਾਤ ਦੇ ਵਿੱਚ ਬੇਸ਼ੱਕ ਅਜੇ ਤੱਕ ਪ੍ਰੈਜ਼ੀਡੈਂਟ ਟਰੰਪ ਦੇ ਹੁਣ ਯੂਕਰੇਨ ਵਾਰ ਵੀ ਤਾਂ 3 ਸਾਲ ਤੋਂ ਲੱਗੀ ਹੋਈ ਹੈ। ਇੱਕ ਸਟੇਜ ਤੇ ਪ੍ਰੈਜ਼ੀਡੈਂਟ ਟਰੰਪ ਜ਼ੈਲੈਂਸਕੀ ਨੂੰ ਜਿਵੇਂ ਵਾਈਟ ਹਾਊਸ ਸੱਦ ਕੇ ਉਹਦਾ ਜਲੂਸ ਕੱਢਿਆ, ਉਹ ਲਾਈਨ ਸੀ, ਪਰ ਹੁਣ ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਫੋਰਨ ਪਾਲਿਸੀ ਦੀ ਸ਼ਾਇਦ ਹੋਰ ਕਲੈਰਿਟੀ ਜਾਂ ਰਸ਼ੀਆ ਦਾ ਰਵੱਈਆ ਜਾਂ ਇੰਡੀਆ ਦਾ ਰਵੱਈਆ ਸਮਝ ਆਉਣਾ ਸ਼ੁਰੂ ਹੋਇਆ, ਹੁਣ ਸਿੱਧਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਹੈ ਇਹ ਜ਼ਿੰਮੇਵਾਰ ਹੈ ਯੂਕਰੇਨ 'ਚ ਜਿਹੜੇ ਹਜ਼ਾਰਾਂ ਲੋਕ ਮਰ ਰਹੇ ਨੇ, ਕਿਉਂਕਿ ਇਹ ਰਸ਼ੀਅਨ ਵਾਰ ਮਸ਼ੀਨ ਨੂੰ ਆਇਲ ਕਰ ਰਹੇ ਨੇ, ਉਹਨਾਂ ਦੀ ਫਾਈਨੈਂਸ਼ੀਅਲ ਹੈਲਪ ਕਰ ਰਹੇ ਨੇ। ਹੁਣ ਮੈਨੂੰ ਲੱਗਦਾ ਵੀ ਨੈਕਸਟ ਜਿਹੜਾ ਇੰਡੀਆ ਨੇ ਖੋਲ੍ਹਿਆ, ਨੈਕਸਟ ਪਾਰਟ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਆਉਣਾ ਹੈ, ਉਹ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਆਉਣਾ ਕਿ ਵੀ ਤੁਸੀਂ ਸਾਡੀ ਜਿਹੜੀ ਹੈ ਉਹ ਨੈਸ਼ਨਲ ਸੋਵਰਨਿਟੀ ਔਰ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਔਰ ਤੁਸੀਂ ਸਿੱਖਾਂ ਨੂੰ ਟਾਰਗੇਟ ਕੀਤਾ। ਔਰ ਜਿਉਂ ਹੀ ਇਹ ਫੈਕਟਰ ਆਉਂਦਾ ਹੈ, ਔਰ ਜੇ ਹੁਣ ਟਰੰਪ ਨੇ ਜਾਂ ਉਹਨਾਂ ਦੇ ਜਿਹੜੇ ਕਲੋਜ਼ ਨੇ ਉਹਨਾਂ ਨੇ ਇੰਡੀਆ ਨੂੰ ਜਿਹੜਾ ਹੈ ਉਹ ਸਬਕ ਸਿਖਾਉਣ ਦੀ ਲਾਈਨ ਲਏ, ਤੇ ਤੁਸੀਂ ਸਾਰੇ ਫੈਕਟਰ 'ਚ ਹੋਰ ਕੀ ਹੋ ਸਕਦਾ? ਸਿੱਖ ਫੈਕਟਰ। ਔਰ ਸਿੱਖ ਫੈਕਟਰ ਜਿਵੇਂ ਅਸੀਂ ਇਹ ਜ਼ਿਕਰ ਕਰਦੇ ਹਾਂ ਕਿ ਵੀ ਸਿੱਖ ਵੈਲਿਊਜ਼ ਜਿਹੜੀਆਂ ਨੇ ਉਹ ਰਨ ਪੈਰਲਲ ਕਰਦੀਆਂ ਜੋ ਅਮਰੀਕਨ ਫਾਊਂਡਿੰਗ ਫਾਦਰਸ ਦਾ ਵੈਲਿਊ ਸਿਸਟਮ। ਕੋਈ ਸਾਡਾ
ਟਕਰਾਅ ਜਾਂ ਤਕਰਾਰ ਨਹੀਂ ਹੈ। ਔਰ ਫਿਰ ਜਿਸ ਲੈਵਲ ਦੇ ਉੱਤੇ ਇੰਡੀਆ ਨੇ ਸਾਡੀ ਪਰਸੀਕਿਊਸ਼ਨ ਕੀਤੀ ਹੈ, ਸਾਡਾ ਕੇਸ ਵੀ ਬਣਦਾ ਹੈ, ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਬਣਦਾ ਹੈ। ਹਿਸਟੋਰੀਕਲੀ ਵੀ ਅਸੀਂ ਥਰਡ ਪਾਰਟੀ ਸੀ ਟ੍ਰਾਂਸਫਰ ਆਫ ਪਾਵਰ ਨੈਗੋਸ਼ੀਏਸ਼ਨ ਦੇ ਵੇਲੇ। ਤੇ ਸੋ ਜੇ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਗੱਲ ਚੰਗੀ ਤਰ੍ਹਾਂ ਇੰਡੀਆ ਬਾਰੇ ਜਿੰਨਾ ਚਾਨਣ ਹੋ ਗਿਆ, ਥੋੜਾ ਜਿਹਾ ਹੋਰ ਹੋਇਆ ਤੇ ਸਿੱਖ ਫੈਕਟਰ ਤੇ ਤਾਂ ਕਾਊਂਟ ਕਰ ਸਕਦੇ ਨੇ ਕਿ ਭਾਈ ਉਹ ਹਮੇਸ਼ਾ ਹੀ ਜਿਹੜੇ ਨੇ ਸੱਚ ਹੱਕ ਇਨਸਾਫ ਲਈ ਵੀ ਖਲੋਣ ਵਾਲੇ ਨੇ, ਅਮਰੀਕਨ ਇੰਟਰਸਟ ਦੇ ਨਾਲ ਵੀ ਕੋਈ ਟਕਰਾਅ ਨਹੀਂ ਹੈ। ਔਰ ਇਸੇ ਤਰ੍ਹਾਂ ਜਿਵੇਂ ਪਾਕਿਸਤਾਨ ਨੂੰ ਅਮਰੀਕਾ ਨੇ ਇੱਕਦਮ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਪਹਿਲੇ 30-25 ਸਾਲ ਦੀ ਪਾਲਿਸੀ ਸੀ ਅਮਰੀਕਾ ਦੀ ਇੰਡੀਆ ਦੇ ਨਾਲੋਂ ਡੀਹਾਈਫਨੇਟ ਕਰਨ ਦੀ, ਉਹਨੂੰ ਬਿਲਕੁਲ ਬਦਲ ਕੇ ਪਾਕਿਸਤਾਨ ਮਿੱਤਰ ਪਿਆਰਾ ਮੁਲਕ ਹੈ ਹੁਣ ਅਮਰੀਕਾ ਦਾ, ਔਰ ਉਸ ਦੇ ਨਾਲ ਜਿਹੜਾ ਉਹ ਟ੍ਰੇਡ ਡੀਲ ਵੀ ਸਾਈਨ ਹੋ ਗਈ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਰਿਚ ਵਾਸਟ ਆਇਲ ਰਿਜ਼ਰਵਸ ਨੇ ਉਹਨੂੰ ਵੀ ਐਕਸਪਲੋਰ ਕਰਨਾ ਹੈ। ਔਰ ਪਾਕਿਸਤਾਨ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਲਈ ਵੀ ਨੋਮੀਨੇਟ ਕਰ ਦਿੱਤਾ। ਸੋ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਔਰ ਖਾਲਿਸਤਾਨ ਦੋ ਮੁਲਕ ਜਿਹੜੇ ਨੇ ਨਾਲ ਇਹ ਜਿਹੜੇ ਨੇ ਇਸ ਗੱਲ ਦੀ ਗਾਰੰਟੀ ਵੀ ਹੋਣਗੇ ਕਿ ਵੀ ਇਹ ਜਿਹੜਾ ਇੰਡੀਆ ਵੱਲ ਜਿਹੜਾ ਕਮਿਊਨਿਜ਼ਮ ਦਾ ਐਕਸਪੈਂਸ਼ਨ ਰਿਹਾ ਹੈ, ਜਿਹੜਾ ਇਹਨਾਂ ਦਾ ਸ਼ੁਰੂ ਤੋਂ ਹੀ ਸੋਵੀਅਤ ਯੂਨੀਅਨ ਫਿਰ ਰਸ਼ੀਆ ਦੇ ਨਾਲ, ਉਹਨੂੰ ਵੀ ਇਹੀ ਫੈਕਟਰ ਚੈੱਕ ਕਰ ਸਕਦਾ। ਔਰ ਮੈਂ ਸਮਝਦਾ ਵੀ ਸਾਡੇ ਲਈ ਵੀ ਓਪਰਚੁਨਿਟੀ ਹੋਏਗੀ। ਔਰ ਇਸ ਦਾ ਇੱਕ ਸਾਡੇ ਕੋਲ ਮੌਕਾ ਜਿਹੜਾ 17 ਅਗਸਤ ਹੈ, ਕਿਉਂਕਿ ਮਾਲ ਦੇ ਉੱਤੇ ਹੀ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਖੁੱਲ੍ਹਾ ਸਾਰਾ ਪਾਰਟ ਹੈ, ਉੱਥੇ ਹੀ ਜਿਹੜੀ ਹੈ ਪਹਿਲਾਂ ਰੈਲੀ ਹੈ ਜਿਸ 'ਚ ਗੋਡ ਬਲੈਸ ਅਮਰੀਕਾ, ਗੋਡ ਬਲੈਸ ਟਰੰਪ, ਇਸ ਦੇ ਥੱਲੇ ਜਿਹੜਾ ਮੈਸੇਜ ਵੀ ਸਿੱਖਾਂ ਦਾ ਇਹ ਜਾਣਾ, ਔਰ ਫਿਰ ਵੋਟਿੰਗ ਹੋਣੀ ਹੈ। ਸੋ ਮੈਂ ਸਮਝਦਾ ਵੀ ਇਨ ਗੁੱਡ ਨੰਬਰ ਗੁੱਡ ਸਟਰੈਂਥ, ਇਹਦੇ ਬਾਵਜੂਦ ਮਤਭੇਦ, ਕਿਸ ਦਾ ਕੀ ਰਵੱਈਆ ਵਰਤਾਰਾ, ਕੌਣ ਬਾਲ ਨੂੰ ਲੈ, ਇਹ ਸਾਰਿਆਂ ਨੂੰ ਇਸ ਵੇਲੇ ਪਾਸੇ ਰੱਖਣ ਦੀ ਲੋੜ ਹੈ, ਕਿਉਂਕਿ ਜਿਹੜੀ ਓਪਰਚੁਨਿਟੀ ਹੈ ਉਹ ਸਾਡੇ ਪੈਰਾਂ ਦੇ ਵਿੱਚ ਆ ਕੇ ਇੱਕ ਵਾਰ ਫਿਰ ਦਸਤਕ ਦੇ ਰਹੀ ਹੈ ਸਾਡੇ ਦਰਵਾਜ਼ੇ ਤੇ ਆ ਕੇ। ਔਰ ਇੱਕ ਨਿੱਕੀ ਜਿਹੀ ਟਰਨ ਪ੍ਰੈਜ਼ੀਡੈਂਟ ਟਰੰਪ, ਕਿਉਂਕਿ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਅਮਰੀਕਨ ਇੰਟਰਸਟ ਦੇਖਣਾ ਹੈ। ਸੋ ਇਹ ਹੁਣ ਸਾਡਾ ਕੰਮ ਹੈ ਕਿ ਵੀ ਅਸੀਂ ਅਮਰੀਕਨਾਂ ਨੂੰ, ਪਾਲਿਸੀ ਮੇਕਰਸ ਨੂੰ ਸਮਝਾਈਏ ਕਿ ਖਾਲਿਸਤਾਨ ਦੀ ਕਾਇਮੀ ਕਿਵੇਂ ਅਮਰੀਕਨ ਇੰਟਰਸਟ 'ਚ ਹੈ, ਔਰ ਸਿੱਖ ਫੈਕਟਰ ਕਿੰਨਾ ਅਹਿਮ ਫੈਕਟਰ ਹੈ ਉਸ ਖਿੱਤੇ ਦੇ ਵਿੱਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि यूरोपीयन पार्लीमेंट की एक संखेप रिपोर्ट विच भारत नूं बाहरले मुल्कां विच सिखां नूं निशाना बनाए जाण लई जिम्मेवार दस्सिया जा रहा है। सो इस बारे आपां गलबात करांगे। सो असीं चाहांगे कि तुसीं इसी तरह बने रहना, देखण सुन लिया, लिखण लई तुहाडा सब दा बहुत बहुत धन्नवाद। जी डॉक्टर साहब की कहना चाहोगे? देखो, पिछले हफ्ते ही यूके दे हाउस ऑफ लॉर्ड्स की जिहड़ी पार्लिमानी कमेटी है उन्हां वल्लों ट्रांसनैशनल रिप्रैशन ਦੇ ਉੱਤੇ ਇੱਕ ਰਿਪੋਰਟ ਜਾਰੀ ਕੀਤੀ ਗਈ। ਹਾਲਾਂਕਿ ਹਿਊਮਨ ਰਾਈਟਸ ਦੇ ਅੱਡ-ਅੱਡ ਆਸਪੈਕਟ ਹੁੰਦੇ ਨੇ ਔਰ ਉਹਦੇ 'ਚ 12 ਮੁਲਕਾਂ ਨੂੰ ਜਿਹੜਾ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਗਿਆ ਕਿ ਜਿਨ੍ਹਾਂ ਨੂੰ ਦੇ ਉੱਤੇ ਦੋਸ਼ ਨੇ
ਕਿ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਕਰਨ। ਪਹਿਲੀ ਵਾਰ ਹੈ ਕਿ ਯੂਕੇ ਦੀ ਉਸ ਰਿਪੋਰਟ ਦੇ ਵਿੱਚ ਇੰਡੀਆ ਦਾ ਜ਼ਿਕਰ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਲਈ। ਔਰ ਅੱਜ ਹੀ ਸਾਨੂੰ ਇੱਕ ਵੀਰ ਨੇ, ਹਾਲਾਂਕਿ ਡੀਟੇਲ ਰਿਪੋਰਟ ਤਾਂ ਇਹ ਲੰਬੀ ਹੋਏਗੀ ਇਸ ਦੁਨੀਆ ਦੇ ਕਈ ਮੁਲਕਾਂ ਬਾਰੇ, ਯੂਰਪੀਅਨ ਜਦੋਂ ਅਸੀਂ ਉਹਨਾਂ ਦੀ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਹੁਣ ਜਿਹੜੇ ਯੂਰਪੀਅਨ ਕਾਮਨਵੈਲਥ ਹੈ, ਜਿਹੜੀ ਯੂਰਪੀਅਨ ਯੂਨੀਅਨ ਹੈ, ਉਹਨਾਂ ਦਾ ਯੂਰਪੀਅਨ ਕੋਰਟ ਹੈ ਔਰ ਯੂਰਪੀਅਨ ਪਾਰਲੀਮੈਂਟ ਹੈ। ਸਾਰੇ ਯੂਰਪ ਦੇ ਮੁਲਕਾਂ ਦੀ ਜਿਹੜੀ ਬਾਡੀ ਹੈ ਉਸ ਦੇ ਨੁਮਾਇੰਦੇ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਜਿਹੜਾ ਨਾ ਮਿਲਦੇ ਨੇ। ਔਰ ਯੂਰਪੀਅਨ ਪਾਰਲੀਮੈਂਟ ਦਾ ਜਿਹੜਾ ਉਹਨਾਂ ਦੀ ਇੱਕ ਰਿਪੋਰਟ ਦਾ ਹਿੱਸਾ, ਹਾਲਾਂਕਿ ਉਹ ਵੀ ਬਹੁਤ ਸਾਰੇ ਯੂਰਪੀਅਨ ਪਾਰਲੀਮੈਂਟ ਦੀ ਰਿਪੋਰਟ ਨੇ, ਦੁਨੀਆ ਦੇ ਅੱਡ-ਅੱਡ ਮੁੱਦਿਆਂ ਨੂੰ ਜਿਹੜਾ ਉਹ ਐਨਾਲਾਈਜ਼ ਕਰਦੇ ਨੇ ਮੁਲਕਾਂ ਨੂੰ। ਔਰ ਉਹਨਾਂ ਦੀ ਇੱਕ ਰਿਪੋਰਟ ਜਿਹੜੀ ਜਾਰੀ ਹੋਈ ਔਰ ਇੰਡੀਆ ਦੇ ਹਵਾਲੇ ਨਾਲ ਉਹਦੇ 'ਚ 2 ਪੈਰਾਗ੍ਰਾਫ ਜਿਹੜੇ ਮੇਰੇ ਤੱਕ ਪਹੁੰਚੇ ਨੇ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਕੱਲਾ ਅਮਰੀਕਾ ਜਾਂ ਕੈਨੇਡਾ ਨੇ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਇੰਡੀਆ ਨੂੰ ਦੋਸ਼ੀ ਨਹੀਂ ਦੱਸਿਆ, ਜਾਂ ਯੂਕੇ ਨੇ ਵੀ 12 ਦੀ ਲਿਸਟ ਦੇ ਵਿੱਚ ਇਹਨਾਂ ਨੂੰ ਪਾਇਆ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਨੇ। ਯੂਰਪੀਅਨ ਪਾਰਲੀਮੈਂਟ ਉਹਨਾਂ ਦੀ ਰਿਪੋਰਟ 'ਚ, ਔਰ ਇਸ ਰਿਪੋਰਟ ਨੂੰ ਲਿਖਿਆ ਸੈਪਿਤਾ ਫਰਸੇਗਰ ਮਾਰਕਿਊਜ਼ ਮਾਈਕਲ, ਸੈਨੇਟਰ ਸਿਆਨਾ, ਯੂਰਪੀਅਨ ਪਾਰਲੀਮੈਂਟ ਕੋਆਰਡੀਨੇਟਰ ਨੇ, एक्सटर्नल पॉलिसीज़ एनालिसिस एंड सपोर्ट यूनिट, डायरेक्टरेट जनरल फॉर एक्सटर्नल पॉलिसीज़ ऑफ द यूरोपियन यूनियन। और इंडिया के कॉलम थले उन्होंने लिखा है, इन 2023 इंडिया केम अंडर द स्पॉटलाइट एज ए परपीट्रेटर ऑफ ट्रांसनैशनल रिप्रैशन विद द किलिंग ऑफ हरदीप सिंह निज्जर। उन्हें बिल्कुल एक्सप्लिसिट है कि भी 2023 ਦੇ ਵਿੱਚ ਜਿਹੜਾ ਇੰਡੀਆ ਸਪॉटलाइट ਤੇ ਆਇਆ ਕਿ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ। The Sikh activist was shot outside a temple in Surrey, Canada. Canadian Prime Minister Justin Trudeau subsequently announced that his government was investigating credible allegations of a link between Indian government agents and the killing of Niger, a Canadian citizen, a quote-unquote है। Relations between India and Canada swiftly deteriorated, with both countries expelling diplomatic staff and accusing each other of interference in internal affairs। पूरे का पूरा पैराग्राफ हरदीप सिंह निज्जर का, फिर जस्टिन ट्रूडो और डिप्लोमैट्स का एक दूसरे मुल्कों चों कढ़ना। फिर ये रिपोर्ट कहती है यूरोपियन पार्लीमेंट की, दिस वॉज नॉट एन आइसोलेटेड इंसीडेंट, एक कलीकारी घटना नहीं हुई। इन द सेम ईयर law enforcement thwarted a plot to kill Gurbatuan Singh Pannu, another Sikh activist in New York. Just as in Niger's case, American agencies alleged links to the Indian intelligence agency, including potential knowledge of the plan to kill both activists। उन्होंने कहा कि जी ये कली ਜਿਹੜੀ ਐਕੂਜ਼ੇਸ਼ਨ ਨਹੀਂ ਸੀ ਔਰ ਅੱਗੇ ਫਿਰ ਉਹਨਾਂ ਨੇ ਕੁਝ ਨੂੰ ਬਲੌਕ ਕਰ ਦਿੱਤਾ। ਇਹਦਾ ਮਤਲਬ ਇਹਦੇ ਵਿੱਚ ਸੈਂਸਿਟਿਵ ਇਨਫੋਰਮੇਸ਼ਨ ਹੋਏਗੀ ਕਿ ਹੋਰ ਕਿਹਨੂੰ ਕਿਲ ਕਰਨਾ, ਪਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਨ੍ਹਾਂ ਨੂੰ ਕਿਲ ਕਰਨਾ ਸੀ ਐਟ ਲੀਸਟ 5 ਸਿੱਖ ਐਕਟਿਵਿਸਟ ਇਨ ਦਾ US, 5 ਸਿੱਖੋ ਐਕਟਿਵਿਸਟ ਜਿਹੜੇ ਅਮਰੀਕਾ ਦੇ ਵਿੱਚ ਸੀ ਜਿਨ੍ਹਾਂ ਨੂੰ ਬਾਅਦ 'ਚ ਉਹਨਾਂ ਨੇ ਵਾਰਨ ਕੀਤਾ ਅਮਰੀਕਨ ਏਜੰਸੀਆਂ ਨੇ, ਐਂਡ 5 ਇਨ ਕੈਨੇਡਾ were warned by law enforcement about credible threats to their physical security, indicating an increasingly global and aggressive campaign of transnational repression by Indian government। उन्होंने कहा कि भाई ये उन्होंने हरदीप सिंह निज्जर नूं मारिया, गुरपतवंत पन्नू मर्डर प्लॉट फाइल होया और 5 सिख एक्टिविस्ट अमरीका और 5 जिहड़े ने कैनेडा जिहड़े मारने सी उन्होंने ड्यूटी टू वॉर नोटिस दे थले वार्न किया। मोरओवर the killings and various killing attempts attributed to Indian intelligence services were directed against exiled Sikh and Kashmiri activists living in Pakistan who are labelled as terrorists by the Modi government। एक कैंपेन इत्थों तक नहीं महदूद, ईवन पाकिस्तान दे विच भी खालिस्तानी और कश्मीरी एक्टिविस्ट के खिलाफ जिन्हां नूं जिहड़ा मोदी गवर्नमेंट जिहड़ी है वो इस दे लई जिम्मेवार है। फिर उन्होंने इस डेटाबेस की गल करते हैं, उन्होंने कहा भी इंडिया बाकी का जो
ਮੁਲਕਾਂ ਦੀ ਰਿਪੋਰਟ ਹੋਏਗੀ ਵੀ ਕਰਦੇ ਨੇ ਉਹਨੇ ਕਿਹਾ ਵੀ ਇੰਡੀਆ ਤਾਂ ਉਹ ਮੁਲਕ ਹੈ ਜਿਹਨੂੰ ਫ੍ਰੀ ਮੁਲਕ ਦੇ ਤੌਰ ਤੇ ਰੈਕਗਨੀਸ਼ਨ ਹੈ ਕਿ ਇਹ ਡੈਮੋਕ੍ਰੇਸੀ ਹੈ, ਪਰ ਇਸ ਜਿਹੜੇ ਨੇ ਵਰਲਡ ਹੁਣ ਜਿਹੜਾ ਫਰੀडम ਵਰਲਡ ਇੰਡੈਕਸ ਹੈ, ਇੰਡੀਆ ਵੀ ਜਿਹੜਾ ਹੈ ਉਹ ਐਕਟ ਆਫ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਇਨਵੋਲਵ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ 2015 'ਚ ਇੰਡੀਅਨ ਇੰਟੈਲੀਜੈਂਸ ਆਫਿਸਰਸ ਢਾਕੇ ਦੇ ਵਿੱਚ ਜਿਹੜੇ ਨੇ ਬੰਗਲਾਦੇਸ਼ ਤੇ ਪਲੇਨ ਕਲੋਥਸ ਪੁਲਿਸ ਨਾਲ ਕੰਮ ਕਰਦੇ ਸੀ, ਉਦੋਂ ਵੀ ਇਹਨਾਂ ਦੇ 2 ਨੁਮਾਇੰਦੇ ਫੜੇ ਗਏ ਸੀ ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ ਦੇ, ਇਹ ਸੈਪਰੇਟਿਸਟ ਗਰੁੱਪ, ਪਰ ਉਹਨੂੰ ਫੜ ਕੇ ਜਿਹੜਾ ਉਹ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ ਇੰਡੀਆ ਦੇ। ਔਰ ਇਹ ਜਿਹੜਾ ਇਸ ਤੋਂ ਇਨੇਕ ਚੈਪਟਰ ਸਾਡੇ ਤੱਕ ਪਹੁੰਚੇ ਨੇ, ਹੋ ਸਕਦਾ ਹੈ ਇੰਡੀਆ ਬਾਰੇ ਹੋਰ ਵੀ ਉਸ ਦੇ ਵਿੱਚ ਡੀਟੇਲ ਹੋਏ। ਸੋ ਅਸੀਂ ਸਮਝਦੇ ਹਾਂ ਵੀ ਆਲਰੇਡੀ ਜਿਵੇਂ ਇਹ ਗੁਰੂ ਦੀ ਕਲਾ ਵੀ ਹੈ, ਸ਼ਹਾਦਤਾਂ ਤਾਂ ਪੰਜਾਬ ਦੀ ਧਰਤੀ ਤੇ ਔਰ ਇੱਥੇ ਵੀ ਪਿਛਲੇ 40 ਸਾਲ ਤੋਂ ਹੀ 에ਅਰ ਇੰਡੀਆ ਦਾ ਕੰਮ ਕਰਵਾ ਕੇ ਨਿਕਲ ਗਏ ਇਹਨਾਂ ਦੀ ਏਜੰਸੀ ਵਾਲੇ। ਪਰ ਜੇ ਹੁਣ 5 ਆਈਜ਼ ਕੰਟਰੀਜ਼ 'ਚ ਤਾਂ ਗੱਲ ਹੈ ਹੀ ਹੈ ਵੀ ਇਹ ਕੀ ਕਰਦੇ ਨੇ। ਯੂਰਪੀਅਨ ਪਾਰਲੀਮੈਂਟ ਦੇ ਵਿੱਚ ਜੇ ਇੰਡੀਆ ਦਾ ਨੂੰ ਐਜ਼ ਏ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰੀ ਦਾ ਜਿਹੜਾ ਜ਼ਿੰਮੇਵਾਰ ਠਹਿਰਾਇਆ ਗਿਆ, ਤੇ ਅਲਟੀਮੇਟਲੀ ਜਿਹੜੇ ਮੁਲਕ ਬਣਾਉਣੇ ਨੇ ਉਹ ਤਾਂ ਯੂਰਪ ਦੇ ਮੁਲਕ ਔਰ ਅਮਰੀਕਾ, ਔਰ ਇਸ ਸਾਰੇ ਦੇ ਵਿੱਚ ਇਸ ਵੇਲੇ ਮੈਂ ਸਮਝਦਾ ਕਿ ਭਾਈ ਸਾਡੇ ਲਈ ਸਿੱਖ ਕੌਮ ਦੇ ਲਈ ਸਿੰਪਥੀ ਫੈਕਟਰ ਹੈ। ਹੁਣ ਇਹ ਅਸੀਂ ਦੇਖਣਾ ਹੈ ਵੀ ਇਸ ਓਪਰਚੁਨਿਟੀ ਨੂੰ ਅਸੀਂ ਕਿਵੇਂ ਯੂਟਿਲਾਈਜ਼ ਕਰਕੇ ਖਾਲਿਸਤਾਨ ਨੂੰ ਇੱਕ ਹਕੀਕਤ ਦੇ ਵਿੱਚ ਕਨਵਰਟ ਕਰਨਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਵਿੱਚ ਭਾਰਤ ਦੇ ਅੰਬੈਸਡਰ ਵਿਲੇ ਕਵਾਤੜਾ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵਿੱਚ 8 ਨਵੇਂ ਇੰਡੀਅਨ ਕਾਉਂਸਲਰ ਐਪਲੀਕੇਸ਼ਨ ਸੈਂਟਰ ਖੋਲ੍ਹੇ ਜਾ ਰਹੇ ਹਨ। ਕਿ ਇਹ ਕਿਤੇ 8 ਭਾਰਤੀ ਖੁਫੀਆ ਏਜੰਸੀ ਰਾਹ ਦੇ ਜਾਸੂਸੀ ਕੇਂਦਰ ਤਾਂ ਨਹੀਂ ਹਨ। ਸੋ ਭਾਰਤੀ ਏਜੰਟ ਸੁਖੀ ਚਾਲ ਦੀ ਜਿਹੜੀ ਅਚਾਨਕ ਮੌਤ ਵੀ ਵਿਵਾਦਾਂ ਦੇ ਘੇਰੇ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਅਮਰੀਕਾ ਭਾਰਤ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਜਿਵੇਂ ਵਾਲ ਸਟਰੀਟ ਜਰਨਲ ਔਰ ਦੂਜਿਆਂ ਨੇ ਵੀ ਪੁਆਇੰਟ ਆਊਟ ਕੀਤਾ, ਸਿੰਕਿੰਗ ਸ਼ਿਪ ਵਾਂਗ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਕੋਲਡ ਵਾਰ ਈਰਾ ਦੇ ਵਿੱਚ ਭਾਰਤ ਸੋਵੀਅਤ ਬਲਾਕ ਦੇ ਵਿੱਚ ਸੀ, ਪਰ ਉਸ ਪੀਰੀਅਡ 'ਚ ਵੀ ਭਾਰਤ ਦੀ ਲੀਡਰਸ਼ਿਪ, ਉਹ ਨਹਿਰੂ ਦੀ ਹੋਏ, ਸ਼ਾਸਤਰੀ ਦੀ ਹੋਏ, ਉਹ ਕਦੇ ਵੀ ਅਮਰੀਕਾ ਦੇ ਖਿਲਾਫ ਕੋਈ ਬਿਆਨਬਾਜ਼ੀ ਜਾਂ ਉਸ ਕਿਸਮ ਦੀ ਲਾਈਨ ਓਪਨ ਹੌਸਟਿਲਿਟੀ ਨਹੀਂ ਸੀ,
ਪਤਾ ਹੀ ਸੀ ਕਿ ਭਾਰਤ ਜਿਹੜਾ ਉਹ ਸੋਵੀਅਤ ਯੂਨੀਅਨ ਦੇ ਖੈਮੇ 'ਚ ਹੈ ਔਰ ਅਮਰੀਕਾ ਵਕਤਨ ਬ ਵਕਤਨ ਭੁੱਖ ਨਾਲ ਉੱਥੇ ਲੋਕ ਮਰਦੇ ਸੀ, ਉਹਨਾਂ ਨੂੰ ਮੁਫਤ ਦੀ ਲਾਲ ਕਣਕ ਵੀ ਦੇ ਦਿੰਦੇ ਸੀ ਔਰ ਦੂਸਰੀ ਸਰਵਾਈਵਲ ਔਰ ਦੂਜੇ ਤੀਜੇ ਲਈ। ਫਿਰ ਅਸੀਂ ਜਿਹੜਾ ਚੇਂਜ 1999-90 'ਚ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਭਾਰਤ ਇੱਧਰ ਸਰਕਣਾ ਸ਼ੁਰੂ ਹੋਇਆ ਔਰ ਫਿਰ ਉਸ ਸਾਰੇ ਪੀਰੀਅਡ 'ਚ ਈਵਨ ਜੂਨੀਅਰ ਬੁਸ਼ ਦੇ ਵੇਲੇ ਤਾਂ ਆਊਟ ਆਫ ਦਾ ਵੇ ਜਾ ਕੇ ਇੰਡੀਆ ਨੂੰ ਇਹਦੇ ਬਾਵਜੂਦ ਕਿ ਜਦੋਂ ਭਾਰਤ ਪਾਕਿਸਤਾਨ ਦੋਨਾਂ ਨੇ 1998 'ਚ ਨਿਊਕਲੀਅਰ ਧਮਾਕੇ ਕੀਤੇ, ਪ੍ਰੈਸਲਰ ਅਮੈਂਡਮੈਂਟ ਲੱਗੀ, ਸੈਂਕਸ਼ਨਸ ਲੱਗੀਆਂ ਔਰ ਇੰਡੀਆ ਨੂੰ ਨਿਊਕਲੀਅਰ ਸਪਲਾਇਰ ਗਰੁੱਪ 'ਚੋਂ ਪ੍ਰੈਜ਼ੀਡੈਂਟ ਬੁਸ਼ ਨੇ ਆਫ ਦਾ ਹੁੱਕ ਕਰਵਾ ਕੇ ਇੰਡੋ US ਨਿਊਕਲੀਅਰ ਡੀਲ ਸਾਈਨ ਕੀਤੀ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਔਰ ਪਾਕਿਸਤਾਨ ਨੂੰ ਰਹਿਣ ਦਿੱਤਾ ਜਿੱਥੇ ਸੀ। ਇਵੇਂ ਲੱਗਾ ਕਿ ਭਾਈ ਅਮਰੀਕਾ ਭਾਰਤ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਹੁਣ ਗੱਲ ਹੋਣ ਲੱਗ ਗਈ ਜੀ, ਡੈਮੋਕ੍ਰੇਸੀਜ਼ ਤੇ ਫਲਾਣਾ ਤੇ ਟਿਮਕਾ ਤੇ ਇਹ। ਲੇਕਿਨ ਪਿਛਲੇ 6 ਮਹੀਨਿਆਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਆਮਦ ਤੋਂ ਬਾਅਦ ਜਿਹੜੀ 25 ਸਾਲ ਤੋਂ ਇਹਨਾਂ ਦੀ ਅਮਰੀਕਾ ਦੇ ਨਾਲ ਸਾਂਝ ਵਾਲੀ ਲਾਈਨ ਸੀ ਅਮਰੀਕਾ ਦੀ ਭਾਰਤ ਨਾਲ, ਉਹਨੂੰ ਅਮਰੀਕਾ ਨੇ ਇੱਕ ਚੰਗਾ ਝਟਕਾ ਦੇ ਕੇ ਬਿਲਕੁਲ ਆਪੋਜ਼ਿਟ ਲਾਈਨ ਲੈ ਕੇ ਡੈਡ ਇਕੋਨਮੀ, ਬਹੁਤਿਆਂ ਵੱਲੋਂ ਇਹ ਵੀ ਕਿਹਾ ਜਾਂਦਾ ਸੀ ਇੱਥੇ ਕਿ ਜੀ ਭਾਰਤ ਇੱਕ ਵੱਡੀ ਮਾਰਕੀਟ ਤੇ ਫਲਾਣਾ, ਤੇ ਅਮਰੀਕਨ ਪ੍ਰੈਜ਼ੀਡੈਂਟ ਕਹਿ ਰਿਹਾ ਵੀ ਡੈਡ ਇਕੋਨਮੀ ਹੈ, ਇਹ ਵੀ ਡੁੱਬੇ ਹੋਏ ਨੇ, ਰੂਸ ਵਾਲੇ ਵੀ ਵਟ ਟੂ ਅਸ ਡੁੱਬਣ। ਔਰ ਹੁਣ ਉਹਨਾਂ ਦੇ ਇਸ ਲੈਵਲ ਤੇ ਆ ਗਿਆ ਵੀ ਇਹ ਤਾਂ ਰਸ਼ੀਅਨ ਵਾਰ ਮਸ਼ੀਨਰੀ ਨੂੰ ਹੀ ਇੰਡੀਆ ਜਿਹੜਾ ਉਹ ਆਇਲ ਦੇ ਰਿਹਾ ਔਰ ਇਹਦੀ ਬਦੌਲਤ ਹਜ਼ਾਰਾਂ ਲੋਕ ਯੂਕਰੇਨ ਦੇ ਵਿੱਚ ਮਰ ਰਹੇ ਨੇ। ਹੁਣ ਇਸ ਸਾਰੇ ਪੀਰੀਅਡ 'ਚ ਜਦੋਂ ਕਿ ਇਹ 25 ਸਾਲ ਦੀ ਵਿੰਡੋ ਇੱਕ ਫਰੈਂਡਸ਼ਿਪ ਵਾਲੀ ਵਿੰਡੋ ਦੇ ਥੱਲੇ ਸੀ, ਭਾਰਤ ਨੇ ਇਨਫਿਲਟਰੇਟ ਕੀਤਾ, ਭਾਰਤ ਦੀ ਏਜੰਸੀ ਰਾਹ ਨੇ ਵਿਦਿਨ ਅਮਰੀਕਾ ਔਰ ਸਭ ਤੋਂ ਪਹਿਲਾ ਔਰ ਮੁੱਖ ਨਿਸ਼ਾਨਾ ਜ਼ਾਹਰ ਹੈ ਸਿੱਖਾਂ ਨੂੰ ਬਣਾਇਆ, ਕਿਉਂਕਿ ਇਸ ਗੱਲ ਦੀ ਸ਼ਾਇਦ ਬਹੁਤ ਸਾਰੇ ਸਿੱਖਾਂ ਨੂੰ ਸਮਝ ਨਾ ਹੋਏ ਵੀ ਉਹਨਾਂ ਦੀ ਕੀ ਤਾਕਤ ਹੈ, ਕੀ ਸਟਰੈਂਥ ਹੈ। ਖਾਲਿਸਤਾਨ ਦਾ ਇਸ਼ੂ ਦੁਸ਼ਮਣ ਦੀਆਂ ਨਜ਼ਰਾਂ ਨਾਲ ਦੇਖੋ, ਉਹਨੂੰ ਹਮੇਸ਼ਾ ਹੀ ਲਾਈਵ ਲੱਗਦਾ ਕਿ ਵੀ ਇਹ ਕਿਸੇ ਵੇਲੇ ਵੀ ਸਿੱਖ ਜਿਹੜੇ ਨੇ ਉਹ ਖਲੋ ਸਕਦੇ ਨੇ, ਜਿਨ੍ਹਾਂ ਨੂੰ ਇਹਨਾਂ ਨੇ ਇੱਕ ਵਾਰੀ ਉਹਨਾਂ ਦੇ ਹੌਸਲੇ ਪਸਤ ਕਰਨ ਦੀ ਕੋਸ਼ਿਸ਼ ਵੀ ਕੀਤੀ। ਔਰ ਇਹੀ ਕਾਰਨ ਹੈ ਵੀ ਉਹਨਾਂ ਨੇ ਕਦੇ ਵੀ ਇਹਨਾਂ ਦੇ ਐਮਬੈਸੀਆਂ ਹਾਈ ਜਿਨ੍ਹਾਂ ਨੂੰ ਹਾਈ ਕਮਿਸ਼ਨ ਕਹਿੰਦੇ ਨੇ, ਕਾਮਨਵੈਲਥ ਕੰਟਰੀਜ਼ ਹਾਈ ਕਮਿਸ਼ਨ ਕਹਿੰਦੇ ਨੇ, ਔਰ ਕੌਂਸੂਲੇਟ ਉਹ ਸਪਾਈਨ ਸੈਂਟਰ ਹੈ। 2023 ਜਦੋਂ ਐਕਸਪੋਜ਼ ਹੋਣੇ ਸ਼ੁਰੂ ਹੋਏ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਅਮਰੀਕਾ ਦੇ ਵਿੱਚ ਦੂਸਰਾ, ਉਦੋਂ ਅਮਰੀਕਾ 'ਚੋਂ ਜਿਹੜਾ ਰਾਹ ਦਾ ਬੰਦਾ ਸੈਨ ਫਰਾਂਸਿਸਕੋ ਬੈਠਾ ਸੀ, DC ਬੈਠਾ ਸੀ, ਉਹਨਾਂ ਨੂੰ ਕਿਕ ਆਊਟ ਕੀਤਾ। ਅਜੇ ਤੱਕ ਉਹਦੀ ਰਿਪਲੇਸਮੈਂਟ ਅਮਰੀਕਾ ਨੇ ਮਨਜ਼ੂਰ ਨਹੀਂ ਕੀਤੀ। ਪਰ ਕਿਉਂਕਿ ਹੁਣ ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਖਾਲਿਸਤਾਨ ਦੀ ਮੂਵਮੈਂਟ ਦਾ ਉਭਾਰ ਵਿਜ਼ੀਬਲ ਹੈ, ਨਜ਼ਰ ਵੀ ਆ ਰਿਹਾ ਕਿ ਵੀ ਜਿੰਨੇ ਭਾਰਤ ਨਾਲ ਸੰਬੰਧ ਡਿਟੀਰੀਓਰੇਟ ਹੁੰਦੇ ਜਾਣਗੇ ਅਮਰੀਕਾ ਦੇ ਖਾਲਿਸਤਾਨ ਇਸ਼ੂ, ਕਸ਼ਮੀਰ ਇਸ਼ੂ, ਇਸ ਸਭ ਨੂੰ ਫਲਿੱਪ ਮਿਲੇਗੀ। ਹੁਣ ਆਲ ਆਫ ਇਸ ਇੱਕ ਪਾਸੇ ਤਾਂ ਜਿਹੜੇ ਇੱਥੇ ਇਲੀਗਲ ਨੇ ਉਹਨਾਂ ਨੇ ਇੱਥੋਂ ਤੋਰੇ ਬੇੜੀਆਂ ਪਾ ਕੇ ਜਾਂ ਦੂਜੇ ਅੰਮ੍ਰਿਤਸਰ ਦੇ 에ਅਰਪੋਰਟ ਤੇ, ਫਿਰ ਜੋ ਕੁਝ ਹੋ ਰਿਹਾ H1 72% ਦੇ ਕਰੀਬ H1B ਵੀਜ਼ੇ ਇਹਨਾਂ ਨੂੰ ਮਿਲਦੇ ਸੀ, ਉਹਨਾਂ ਦੇ ਉੱਤੇ ਰੋਕ ਲੱਗ ਗਈ। ਫੋਰਨ ਸਟੂਡੈਂਟਸ ਨੂੰ ਜਿਨ੍ਹਾਂ 'ਚ ਅਗੇਨ ਮੈਜੋਰਿਟੀ ਇੰਡੀਅਨ ਨੇ ਬਾਹਰ ਕੱਢਣ ਦੀ ਲਾਈਨ ਹੈ। ਤੋ ਐਸਾ ਕੀ ਇਹਨਾਂ ਨੂੰ ਜਿਹੜਾ ਇਹ ਕਹੋ ਕਿ ਵੀ ਲੋੜ ਆ ਪਈ ਕਿ ਇਹਨਾਂ ਨੇ ਅੱਜ ਐਲਾਨ ਕੀਤਾ ਹੈ ਕਿ 8 ਨਵੇਂ ਇੰਡੀਅਨ ਕੌਂਸਲਰ ਐਪਲੀਕੇਸ਼ਨ ਸੈਂਟਰ ਜਿਹੜੇ ਨੇ ਇਹ ਅਮਰੀਕਾ ਦੇ ਵਿੱਚ ਖੋਲ੍ਹੇ ਗਏ ਨੇ, ਆਲਰੇਡੀ ਉਦਘਾਟਨ ਕਰ ਦਿੱਤੇ ਨੇ। ਔਰ ਇਹ ਐਲਾਨ ਕਿਸੇ ਹੋਰ ਨੇ ਨਹੀਂ, ਜਿਹੜਾ ਵਿਨੇ ਕਵਾਤੜ ਹੈ ਇੰਡੀਆ ਦਾ ਐਂਬੈਸਡਰ ਅਮਰੀਕਾ 'ਚ, ਉਹਨੇ ਕੀਤਾ। ਔਰ ਇਹ ਜਿਹੜੇ 8 ਉਹਨਾਂ ਨੇ ਨਵੇਂ ਇੰਡੀਅਨ ਕੌਂਸਲਰ ਐਪਲੀਕੇਸ਼ਨ ਸੈਂਟਰ ਖੋਲ੍ਹੇ ਨੇ, ਇਹਨਾਂ ਦੇ ਵਿੱਚ ਬੋਸਟਨ, ਕੋਲੰਬਸ, ਡਾਲਸ, ਡਿਟਰੋਇਟ, ਐਡੀਸਨ, ਔਰਲੈਂਡੋ, ਰੈਲਿਗ ਤੇ ਸੈਨ ਹੋਜ਼ੇ। ਹੁਣ ਸੈਨ ਹੋਜ਼ੇ ਦੀ ਗੱਲ ਕਰਦੇ ਹਾਂ ਅੱਜ ਕੱਲ੍ਹ, ਕਿਉਂਕਿ ਪਿਛਲੇ 4 ਦਿਨਾਂ ਤੋਂ ਹੀ ਸੁੱਖੀ ਚਾਲ ਜਿਹੜਾ ਇੰਡੀਅਨ ਕੈਟ ਸੀ ਡਿਕਲੇਅਰਡ, ਉਸਨੇ ਸਭ ਤੱਕ ਪਹੁੰਚ ਕੀਤੀ। ਕਿਵੇਂ ਉਹਨੇ ਖਾਲਿਸਤਾਨ ਦੇ ਖਿਲਾਫ ਇੱਕ ਪੂਰਾ ਫਰੰਟ ਖੜਾ ਕੀਤਾ, ਕਿਵੇਂ ਅਮਿਤ ਸ਼ਾਹ ਔਰ ਦੂਜਿਆਂ ਤੀਜਿਆਂ ਦੇ ਨਾਲ ਉਸ ਦੀ ਸਿੱਧੀ ਯਾਰੀ ਰਾਹ ਦੇ ਮੁਖੀ ਦੇ ਨਾਲ ਔਰ ਦੂਸਰੇ, ਉਹ ਪੂਰਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਛਾਇਆ ਹੋਇਆ। ਪਰ ਇਹ ਵੀ ਆਇਆ ਕਿ ਜੀ ਉਹਦੀ ਸੁੱਤੇ ਪਏ ਮੌਤ ਹੋਈ ਹਾਰਟ ਅਟੈਕ ਨਾਲ, ਉਸ ਤੋਂ ਪਹਿਲਾਂ ਕਿਤੇ ਡਿਨਰ ਕਰਕੇ ਆਇਆ ਸੀ। ਹੁਣ ਡਿਬੇਟ ਇਹ ਹੈ, ਸਰਕਾਰ ਕਹਿੰਦੀ ਹੈ ਜੀ ਸਰਕਾਰ ਜਾਂ ਸਰਕਾਰੀ ਏਜੰਟ ਜਿਹਨਾਂ ਤੋਂ ਬੁਲਾਉਣਾ ਹੁੰਦਾ ਕਿ ਖਾਲਿਸਤਾਨੀਆਂ ਨੇ ਮਾਰਤਾ ਉਹਨੂੰ,
ਜ਼ਾਹਰ ਹੈ ਅਸੀਂ ਜੇ ਉਹਨਾਂ ਸਰਕਮਸਟਾਂਸਿਸ ਦੀ ਗੱਲ ਕਰਾਂਗੇ ਤੇ ਫਿਰ ਸਾਨੂੰ ਇਹ ਨਜ਼ਰ ਆਏਗਾ ਕਿ ਵੀ ਜਦੋਂ ਕੋਈ ਵੀ ਉਹ ਏਜੰਟ ਜਿਹੜਾ ਯੂਜ਼ਫੁਲ ਨਹੀਂ ਰਹਿੰਦਾ ਪਰ ਉਹਦੇ ਕੋਲ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ, ਏਜੰਸੀਆਂ ਇਹ ਸਮਝਦੀਆਂ ਨੇ ਕਿ ਵੀ ਇਹਨੂੰ ਸਾਇਲੈਂਟ ਕਰ ਦਿਓ ਜਾਂ ਉਹ ਧਮਕੀ ਦੇ ਉਹਨੂੰ ਜਦੋਂ ਕੋਈ ਬਿਲਕੁਲ ਜਿਹੜਾ ਉਹ ਕਿਕ ਆਊਟ ਕਰ ਦੇ ਤੇ ਉਹਨੂੰ ਲੱਗੇ ਵੀ ਮੈਂ ਤਾਂ ਆਪਣੀ ਕੌਮ ਦੇ ਖਿਲਾਫ ਵੀ ਭੁਗਤਿਆ, ਆਪਣੇ ਪਰਿਵਾਰ ਦੇ ਖਿਲਾਫ ਵੀ ਭੁਗਤਿਆ, ਔਰ ਉਸ ਸਾਰੇ ਦੇ ਬਾਵਜੂਦ ਉਹ ਕਹੇ ਜੀ ਮੈਂ ਲੱਗਾ ਭੇਤ ਖੋਲਣ, ਫਿਰ ਵੀ ਉਹਨੂੰ ਜਿਹੜਾ ਸਾਇਲੈਂਟ ਕਰਾ ਦਿੱਤਾ ਜਾਂਦਾ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸੁੱਖੀ ਚਾਹਲ ਨੂੰ ਇੰਡੀਅਨ ਏਜੰਸੀਆਂ ਨੇ ਹਾਰਟ ਅਟੈਕ ਦੂਜੇ ਤੀਜੇ ਤਾਂ ਭਾਈ ਅਵਤਾਰ ਸਿੰਘ ਖੱਡੇ ਦਾ ਕਿਵੇਂ ਮਰਡਰ ਕੀਤਾ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਿਵੇਂ 8 ਇਹਨਾਂ ਨੇ ਨਵੇਂ ਕੌਂਸੂਲੇਟ ਆਫਿਸ ਖੋਲ੍ਹੇ ਨੇ ਔਰ ਉਹਦੇ 'ਚ ਉਹਨਾਂ ਦੇ ਐਂਬੈਸਡਰ ਨੇ ਇਹ ਕਿਹਾ ਕਿ ਵੀ ਅਸੀਂ ਇਹ ਜਿਹੜੀ ਹੈ ਈਵਨ ਸੈਚਰਡੇ ਵੀ ਇਹ ਖੁੱਲ੍ਹੇ ਹੋਣਗੇ ਤਾਂ ਕਿ ਜਿਹੜੀਆਂ ਨੇ ਵੀਜ਼ਾ ਸਰਵਿਸਿਜ਼ ਔਰ ਦੂਜੀਆਂ ਤੀਜੀਆਂ ਲਈਆਂ ਜਾਣ। ਔਰ ਇਸ ਤੋਂ ਪਹਿਲਾਂ ਆਲਰੇਡੀ ਜਿਹੜੇ ਚੱਲ ਰਹੇ ਸੈਂਟਰ ਸੀ ਇਹਦੇ 'ਚ 8 ਹੀ ਜੋੜ ਕੇ 17 ਜਿਹੜੇ ਨੇ ਕਾਉਂਸਲਰ ਸਰਵਿਸਿਜ਼ ਦੇ ਸੈਂਟਰ ਅਮਰੀਕਾ ਦੇ ਵਿੱਚ ਇਹਨਾਂ ਨੇ ਬਣਾ ਦਿੱਤੇ ਨੇ। ਔਰ ਉਹਦੇ 'ਚ ਉਹਨੇ ਫਿਰ ਲੰਬਾ ਚੌੜਾ ਸਾਰਿਆਂ ਨੇ ਐਡੀਸਨ ਵਾਲੇ ਦਾ ਜਿਹੜਾ ਹੋਇਆ ਉਦਘਾਟਨ ਕਿ ਜੀ ਅਸੀਂ ਜਿਹੜਾ ਅਮਰੀਕਾ ਦੇ ਨਾਲ ਬਹੁਤ ਸਾਂਝਾ ਔਰ ਇੱਥੇ ਜਿਹੜਾ ਡਾਇਸਪੋਰਾ ਕਮਿਊਨਿਟੀ ਹੈ ਉਸ ਦੀ ਅਸੀਂ ਮਦਦ ਕਰਨਾ ਚਾਹੁੰਦੇ ਹਾਂ। ਔਰ ਜਿਵੇਂ ਮੋਦੀ ਆਇਆ ਸੀ ਉਹਨੇ ਕਿਹਾ ਸੀ ਕਿ ਲਿਵਿੰਗ ਬ੍ਰਿਜ ਨੇ ਡਾਇਸਪੋਰਾ ਦੇ ਇੰਡੀਅਨ ਦੋਨਾਂ ਮੁਲਕਾਂ ਦੇ ਵਿਚਾਲੇ, ਦੋਨਾਂ ਸੁਸਾਇਟੀਜ਼ ਦੇ ਵਿਚਾਲੇ। ਔਰ ਇਹ ਸਾਰੇ 'ਚ ਉਹਨੇ ਕਿਹਾ ਜੀ ਬੇਸ਼ੱਕ ਇਹ ਵੀ ਐਲਾਨ ਹੋਇਆ ਸੀ ਕਿ 2 ਰੈਗੂਲਰ ਐਡੀਸ਼ਨਲ ਕੌਂਸੂਲੇਟ ਆਫਿਸ ਬੋਸਟਨ ਤੇ LA ਖੋਲ੍ਹੇ ਜਾਣਗੇ, ਉਹ ਅਜੇ ਅਸੀਂ ਨਹੀਂ ਖੋਲ੍ਹ ਸਕੇ, ਉਹ ਵੀ ਖੋਲਾਂਗੇ, ਉਸ ਦੇ ਉੱਤੇ ਅਸੀਂ ਕੰਮ ਕਰ ਰਹੇ। ਪਰ ਇਹ ਜਿਹੜਾ ਅਸੀਂ 8 ਸੈਂਟਰ ਜਿਹੜੇ ਆਲਰੇਡੀ ਫੰਕਸ਼ਨਲ ਬਣਾ ਦਿੱਤੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਕਿਉਂਕਿ ਜਿਹੜੇ ਅਦਰਵਾਈਜ਼ ਰਾ ਅਫੀਸ਼ੀਅਲਸ ਜਿਹੜੇ ਜਿਨ੍ਹਾਂ ਦੇ ਕ੍ਰੈਡੈਂਸ਼ੀਅਲਸ ਇੱਥੇ ਐਕਸੈਪਟ ਕੀਤੇ ਜਾਂ ਉੱਥੇ ਕਿਕ ਆਊਟ ਕੀਤੇ ਹੋਏ ਨੇ ਉਹ 2023 'ਚ ਹੀ ਕਰ ਦਿੱਤੇ ਜਦੋਂ ਕੈਨੇਡਾ ਦਾ ਹਾਦਸਾ ਹੁੰਦੇ ਨੇ ਔਰ ਉਹਦੇ 'ਚ ਉਹਨਾਂ ਨੇ ਨਵੇਂ ਐਕਸੈਪਟ ਨਹੀਂ ਕੀਤੇ। ਔਰ ਮੈਨੂੰ ਇਹ ਲੱਗਦਾ ਕਿਉਂਕਿ ਇਹਦੇ ਲਈ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ ਕੌਂਸੂਲੇਟ ਖੋਲ੍ਹਣੇ ਜਾਂ ਦੂਜੇ ਤੀਜੇ, ਉਹ ਤਾਂ ਪ੍ਰੋਪਰ ਉਹਨਾਂ ਨੂੰ ਡਿਪਲੋਮੈਟਿਕ ਸਟੇਟਸ ਦਿੱਤਾ ਜਾਂਦਾ ਹੈ, ਇਮਿਊਨਿਟੀ ਹੁੰਦੀ ਆ ਉਹਨਾਂ ਦੀ, ਉਹ ਅਮਰੀਕਨ ਜਿਹੜੇ ਨੇ ਉਹ ਦੇ ਨਹੀਂ ਰਹੇ ਹੋਣਗੇ ਇਹਨਾਂ ਨੂੰ। ਇਹਨਾਂ ਨੇ ਅਦਰਵਾਈਜ਼ ਜਿਹੜੀ ਸਪਾਈਂਗ ਕਰਨੀ ਹੈ, ਆਪਣੇ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਨੂੰ ਰਿਕਰੂਟ ਕਰਨਾ ਹੈ, ਉਹਨਾਂ ਤੋਂ ਜਾਣਕਾਰੀ ਲੈਣੀ ਹੈ। ਸੋ ਇਹ ਮੈਨੂੰ ਲੱਗਦਾ ਕਿ ਵੀ ਇਹ ਜਿਹੜੇ 8 ਨਵੇਂ ਖੋਲ੍ਹੇ ਨੇ ਇਹ ਰਾਹ ਦੇ ਉਹੀ ਐਕਸਟੈਂਡਡ ਸੈਂਟਰ ਨੇ ਜਿਨ੍ਹਾਂ 'ਚ ਕੋਈ ਡਿਪਲੋਮੈਟ ਨਹੀਂ ਹੋਣਗੇ, ਕਾਉਂਸਲਰ ਸਰਵਿਸਿਜ਼ ਦੇ ਨਾਂ ਥੱਲੇ ਜਿਹੜਾ ਤੁਸੀਂ ਵਿਦਨ। ਔਰ ਇਹ ਗੁਰਦੁਆਰਿਆਂ 'ਚ ਵੀ ਵੜਨ ਦੀ ਕੋਸ਼ਿਸ਼ ਇਸ ਹਵਾਲੇ ਨਾਲ ਹੁੰਦੀ ਹੈ ਕਿ ਜੀ ਉੱਥੇ ਲੋਕਾਂ ਲਈ ਇਨਕਨਵੀਨੀਅੰਟ ਹੈ ਉਹ ਆਉਣ ਜਾਂ ਦੂਜੇ ਅਸੀਂ ਤੁਹਾਨੂੰ ਸਰਵਿਸ, ਉਹ ਰਿਕਰੂਟਮੈਂਟ ਵੀ ਹੁੰਦੀ ਹੈ। ਉਹ ਇਹ ਵੀ ਦੱਸ ਰਹੇ ਹੁੰਦੇ ਨੇ ਕਿ ਵੀ ਅਸੀਂ ਜਿਹੜਾ ਦੇਖੋ ਇੰਡੀਆ ਦਾ ਤਾਂ ਦੂਜਾ ਜਿਹੜਾ ਅਸੀਂ ਗੁਰਦੁਆਰੇ 'ਚ ਖੋਲ੍ਹ ਰਹੇ ਹਾਂ ਔਰ ਇਹੀ ਜੇ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਉਹਨਾਂ ਨੇ ਮੰਦਿਰ 'ਚ ਰੱਖਿਆ ਤੇ ਸਿੱਖਾਂ ਨੇ ਤਾਂ ਜਿੱਥੇ ਇਹਨਾਂ ਨੇ ਜਾਣਾ ਵਿਰੋਧ ਕਰਨਾ ਹੀ ਹੈ। ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੋਇਆ ਔਰ ਕਰ ਰਹੇ ਨੇ ਔਰ ਇਹਨਾਂ ਨੇ ਬਣਾਤਾ ਜੀ ਸਿੱਖਾਂ ਨੇ ਮੰਦਿਰ ਤੇ ਹਮਲਾ ਕੀਤਾ। ਸੋ ਹੁਣ ਜਿਹੜਾ ਔਰ ਇਹ ਉਸ ਪੀਰੀਅਡ 'ਚ ਜਦੋਂ ਕਿ ਸੁੱਖੀ ਚਾਹਲ ਜਿਹੜਾ ਕਿ ਇੰਜੀਨੀਅਰਿੰਗ ਕਾਲਜ GNE ਦਾ ਸਟੂਡੈਂਟ ਸੀ ਲੁਧਿਆਣੇ 'ਚ, ਇੱਕ ਸਟੇਜ ਦੇ ਉੱਤੇ ਮੂਵਮੈਂਟ ਦੇ ਨਾਲ ਜੁੜਿਆ ਪਰ ਫਿਰੌਤੀਆਂ ਤੇ ਦੂਜੇ 'ਚ ਪੈ ਗਿਆ, ਕਿਸੇ ਪੁਲਿਸ ਵਾਲੇ ਦੇ ਨਾਲ ਹੀ ਪੰਗਾ ਪੈ ਗਿਆ, ਸਰਕਾਰੀ ਅਫੀਸ਼ੀਅਲ ਨਾਲ, ਫਿਰ ਉਹਨਾਂ ਦੀ ਕੈਟ ਬਣ ਗਿਆ, ਉੱਥੇ ਵੀ ਬੰਦੇ ਫੜਵਾਏ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹਨਾਂ ਦੇ ਫੈਮਿਲੀ ਵੀ, ਇਹਨਾਂ ਦਾ ਸਕਾ ਭਰਾ ਵੀ ਦੂਜੇ ਉਹਨਾਂ ਨੇ ਡਿਸਟੈਂਸ ਕਰ ਲਿਆ ਸੀ। ਇੱਥੇ ਫਿਰ ਇਹਨੇ ਖੁੱਲ੍ਹ ਕੇ, ਇਕੱਲਾ ਇਹੀ ਨਹੀਂ, ਇੱਥੇ ਆਸਟ੍ਰੇਲੀਆ 'ਚ ਇੰਡੀਅਨ ਰਿਪਰੈਜ਼ੈਂਟੇਟਿਵ ਬਣ ਕੇ ਜੀ ਉੱਥੇ ਲੈਕਚਰ, ਇੱਥੇ ਲੈਕਚਰ, ਪੂਰਾ ਇਨਫਿਲਟ੍ਰੇਸ਼ਨ ਦੀ ਲਾਈਨ। ਔਰ ਇਸ ਦੀ ਜਿਸ ਹਾਲਾਤ ਦੇ ਵਿੱਚ ਮੌਤ ਹੋਈ ਹੈ ਸੁੱਤੇ ਪਏ, ਉਸ ਨੂੰ ਜਿਹੜਾ ਉਹ ਇਸੇ ਦਾਇਰੇ 'ਚ ਦੇਖਿਆ ਜਾ ਰਿਹਾ ਕਿ ਜਿਹੜੇ ਸਿਸਟਮ ਨੇ ਇਹਨਾਂ ਨੂੰ ਖੜਾ ਕੀਤਾ ਸੀ ਉਸ ਨੇ ਅਲਟੀਮੇਟਲੀ ਮੁਕਾਤਾ ਹੈ। ਕਿਉਂਕਿ ਉਹ ਇਹ ਵੀ ਆ ਰਿਹਾ ਉਹਦੇ ਨਿਕਟਵਰਤੀਆਂ ਵੱਲੋਂ ਕਿ ਉਹ ਬੜਾ ਫਰਸਟ੍ਰੇਟ ਰਹਿ ਰਿਹਾ ਸੀ। ਉਹ ਇਹ ਕਹਿੰਦਾ ਸੀ ਅਸੀਂ ਇੰਨਾ ਕੀਤਾ ਇੰਡੀਆ ਲਈ, ਹੁਣ ਕੋਈ ਪੁੱਛਦਾ ਹੀ ਨਹੀਂ ਸਾਨੂੰ। ਈਵਨ ਉਹਨਾਂ ਦਾ ਇੱਕ ਹੋਰ ਰਾਜੀਵ ਮਲਹੋਤਰਾ ਨਾਂ ਦਾ ਬੰਦਾ ਜਿਹੜਾ RSS ਦਾ ਮੇਨ ਇੱਥੇ ਥਿੰਕ ਟੈਂਕ ਅੱਜ ਕੱਲ੍ਹ ਇੰਡੀਆ ਗਿਆ ਹੋਇਆ, ਉਹਨੇ ਬੜੇ ਅਫਸੋਸ ਦੇ ਟਵੀਟ ਕੀਤੇ ਨੇ। ਉਹ ਜਿਹੜਾ ਇਹਨਾਂ ਦਾ ਆਪਣਾ ਦਾਇਰਾਕਾਰ ਹੈ ਉਹ ਇਹ ਕਹਿ ਰਹੇ ਨੇ ਦੇਖੋ ਇੰਨੀ ਸੇਵਾ ਸੁੱਖੀ ਚਾਹਲ ਨੇ ਭਾਰਤ ਮਾਤਾ ਦੀ ਕੀਤੀ ਰਾਹ ਦੇ ਨਾਲ ਰਲ ਕੇ, ਪਰ ਉਹਨੂੰ ਕਿਸੇ ਨੇ ਅਖੀਰ 'ਚ ਅਬੰਡਨ ਕਰਤਾ। ਹੁਣ ਉਹਦੇ ਅਬੰਡਨਮੈਂਟ ਦੇ ਉੱਤੇ ਉਹਦਾ ਸਕਾ ਭਰਾ ਸੁੱਖੀ ਚਾਹਲ ਦਾ ਉਸ ਨੇ ਅੱਜ ਟਵੀਟ ਕੀਤਾ,
ਉਹਨੇ ਕਿਹਾ ਕਿ ਕੁੱਤਾ ਜਦੋਂ ਮਾਲਕ ਨੂੰ ਵੀ ਪੈ ਜਾਵੇ ਤਾਂ ਮਾਲਕ ਕੁੱਤੇ ਦਾ ਕੋਈ ਨਾ ਕੋਈ ਹੱਲ ਕਰਦਾ ਹੈ। ਹੁਣ ਕਿਸ ਦਾ ਹੱਲ ਕਿਸ ਨੇ ਕੀਤਾ ਤੇ ਕਿਵੇਂ ਕੀਤਾ ਇਹ ਪਤਾ ਤੁਸੀਂ ਆਪ ਹੀ ਲਗਾ ਸਕਦੇ ਹੋ। ਬੜੀ ਸਿੰਪਲ। ਔਰ ਇੱਕ ਹੋਰ ਇਹਦੇ ਤੇ ਜਿਹੜਾ ਰਾਈਟ ਅਪ ਬੜਾ ਕਲੀਅਰਲੀ ਜਿਹੜਾ ਹੋਰ ਬਹੁਤਿਆਂ ਲਈ ਵੀ ਸਬਕ ਹੈ, ਉਹ ਰਪਦਮਨ ਸਿੰਘ ਮਲਕ ਜਿਸ ਤੋਂ ਕੰਮ ਵੀ ਲਿਆ, ਉੱਥੇ ਸਦਕੇ ਖਾਲਿਸਤਾਨ ਦੀ ਵਿਰੋਧਤਾ ਵੀ ਕਰਵਾਈ, 에ਅਰ ਇੰਡੀਆ 'ਚ ਵੀ ਉਹਨੂੰ ਭੁਗਤਾਇਆ, ਬਾਅਦ 'ਚ ਮਾਰ ਵੀ ਦਿੱਤਾ। ਤੇ ਉਦੋਂ ਵੀ ਇਹ ਕਿਹਾ ਸੀ ਹਰਦੀਪ ਸਿੰਘ ਨਿੱਜਰ ਤੇ ਦੂਜਿਆਂ ਨੇ ਮਾਰਿਆ। ਹੁਣ ਮੈਨੂੰ ਕੋਈ ਹੈਰਾਨੀ ਨਹੀਂ, ਔਰ ਕਿਉਂਕਿ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਵੀ ਇਹ ਜਿਹੜੇ ਉੱਥੇ ਗੈਂਗਸਟਰ ਫੜੇ ਨੇ ਕੈਲੀਫੋਰਨੀਆ 'ਚ, ਫਰੋਤੀਆਂ ਵਾਲੇ ਦੂਜੇ, ਇਹਨਾਂ ਸਾਰਿਆਂ ਦੇ ਵਿੱਚ ਇਹਦਾ ਨਾਂ ਬੋਲਣ ਲੱਗ ਗਿਆ ਸੀ। ਕਿਉਂਕਿ ਇੰਡੀਅਨ ਐਮਬੈਸੀਆਂ ਜਾਂ ਕੌਂਸਲੇਟਾਂ ਨੂੰ ਪਤਾ ਹੈ ਵੀ ਉਹਨਾਂ ਦੇ ਵੀ ਆਫਿਸ ਬੱਗ ਹੋਏ ਹੁੰਦੇ ਨੇ। ਅਮਰੀਕਨ ਏਜੰਸੀਆਂ ਕਿਹੜੀਆਂ ਘੱਟ ਨੇ, ਤਾਂ ਉਹ ਫਿਰ ਇੱਦਾਂ ਦੇ ਫਰੰਟਮੈਨ ਰੱਖਦੀਆਂ ਜਿਹੜਾ ਲੋਕਾਂ 'ਚ ਵਿਚਰਦਾ ਵੀ ਹੈ, ਪੈਸਾ ਕਿਹਨੂੰ ਫਰੋਤੀ ਦਾ ਆਇਆ, ਕਿਹਨੂੰ ਪਹੁੰਚਾਇਆ, ਕਿਹਨੂੰ ਕੀ ਦੇਣਾ। ਔਰ ਇਹਦੇ 'ਚ ਇਹ ਹੈ ਕਿ ਵੀ ਈਵਨ ਇਹਨੇ ਸੁਖੀ ਚਾਲ ਨੇ ਖੁਦ ਪੋਲੀਟੀਕਲ ਅਸਾਈਲਮ ਲਈ ਹੋਈ ਸੀ ਤੇ FBI ਇਸ ਕਨੈਕਸ਼ਨ ਨੂੰ ਉਹਨਾਂ ਨੇ ਜੋੜ ਲਿਆ ਸੀ ਕਿ ਵੀ ਇਹ ਇੰਡੀਅਨ ਰਾਹ ਦੇ ਲਈ ਕੰਮ ਕਰਨ ਵਾਲਾ ਬੰਦਾ ਹੈ। ਔਰ ਉਹਦੀ ਈਵਨ ਉਹਨਾਂ ਨੇ ਸਿਟੀਜ਼ਨਸ਼ਿਪ ਦੀ ਫਾਈਲ ਵੀ ਕੱਢ ਲਈ ਸੀ, ਦੂਜਾ ਵੀ ਕੱਢ ਲਿਆ ਸੀ। ਔਰ ਇਸ ਦੇ ਉੱਤੇ ਜਿਹੜਾ ਰਾਈਟ ਹੈ ਕਿ ਬਈ ਉਸ ਦੀ FBI ਵੱਲੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ। ਔਰ ਇਹ ਵੀ ਪਤਾ ਲੱਗਿਆ ਕਿ ਬਈ ਇਹ ਜਿਹੜੀ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਮਾਮਲੇ 'ਚ ਵੀ ਉਹਦਾ ਨਾਂ ਬੋਲ ਰਿਹਾ ਸੀ ਤੇ ਭਾਰਤ ਉਹਨੂੰ ਕਹਿ ਰਿਹਾ ਸੀ ਤੂੰ ਭਾਰਤ ਆ ਜਾ। ਉਹਨਾਂ ਨੂੰ ਸੀ ਵੀ ਇਹਨੂੰ ਜਦੋਂ ਗ੍ਰਿਫਤਾਰ ਕਰ ਲਿਆ ਤੇ ਇਹ ਤਾਂ ਸਿੰਗਿੰਗ ਬਰਡ ਬਣ ਜਾਏਗਾ, ਇਹ ਜ਼ਬਾਨ ਖੋਲ੍ਹੇਗਾ। ਔਰ ਇਹ ਵੀ ਹੈ ਕਿ ਬਈ ਇਹ ਭਾਰਤ ਨੂੰ ਕਹਿੰਦਾ ਸੀ ਕਿ ਬਈ ਤੁਸੀਂ ਮੈਨੂੰ ਅਬੈਂਡਨ ਕਰਤਾ, ਮੈਂ ਤਾਂ ਆਪਣਾ ਸਾਰੇ ਪਰਿਵਾਰ ਨਾਲੋਂ ਵੀ ਟੁੱਟਾ, ਕੌਮ ਦੇ ਵਿੱਚ ਵੀ ਮੈਂ ਗਦਾਰ ਵੱਜਦਾ। ਔਰ ਇਹ ਜਿਹੜਾ ਉਹ ਆਪਣੀ ਫਰਸਟ੍ਰੇਸ਼ਨ ਜ਼ਾਹਰ ਵੀ ਕਰ ਰਿਹਾ ਸੀ ਔਰ ਭਾਰਤ ਦੇ ਲਈ ਜਿਹੜਾ ਉਹ ਮੁਸੀਬਤ ਵੀ ਬਣ ਰਿਹਾ ਸੀ। ਇਹ ਵੀ ਹੋ ਸਕਦਾ 3 ਨਵੰਬਰ ਨੂੰ ਨਿਖਿਲ ਗੁਪਤੇ ਦਾ ਕੇਸ ਸ਼ੁਰੂ ਹੋਣਾ, ਉਹਦੇ ਨਾਲ ਵੀ ਉਹਦੀਆਂ ਕੜੀਆਂ ਜੁੜਦੀਆਂ ਹੋਣ। ਔਰ ਇਹ ਜਿਹੜਾ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਭਾਰਤੀ ਸਟੇਟ ਦੀ ਹੀ ਜਿਹੜੀ ਹੈ ਉਹ ਕਰਤੂਤ ਲੱਗਦੀ ਹੈ। ਸੋ ਇਹ ਮੈਸੇਜ ਵੀ ਹੈ ਉਹਨਾਂ ਦੇ ਲਈ ਜਿਹੜੇ ਆਪਣੀ ਕੌਮ ਦੇ ਖਿਲਾਫ ਭੁਗਤਦੇ ਨੇ, ਕੋਈ ਚੰਦ ਛਿਲੜਾਂ ਦੇ ਲਈ ਜਾਂ ਦੂਜਿਆਂ ਲਈ, ਕਿ ਅਲਟੀਮੇਟਲੀ ਜਿਵੇਂ ਉਹਨਾਂ ਦੇ ਬ੍ਰਦਰ ਨੇ ਇਹ ਕਿਹਾ ਕਿ ਭਾਈ ਕੁੱਤਾ ਜਦੋਂ ਜਿਨ੍ਹਾਂ ਦਾ ਹੁੰਦਾ ਪਾਲਿਆ, ਉਹ ਜਦੋਂ ਉਹਨਾਂ ਨੂੰ ਲੱਗੇ ਵੀ ਹੁਣ ਸਾਡੀ ਵੀ ਲੱਤ ਫੜ ਸਕਦਾ ਤੇ ਉਦੋਂ ਉਹਨੂੰ ਦੇ ਪੁੱਟ ਹਿਮ ਟੂ ਸਲੀਪ। ਬਿਲਕੁਲ। ਸੋ ਹੁਣ ਇਹ ਆਪਣੇ ਆਪ 'ਚ ਇੱਕ ਲੈਸਨ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਸਲੀ ਆਜ਼ਾਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਸ਼ੁਰੂ ਹੋਈ ਹੈ। क्या कहने ने इस बयान दे इस बारे ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪਿਛਲੇ ਦਿਨਾਂ 'ਚ ਬਹੁਤ ਸਾਰਿਆਂ ਦੇ ਨਾਲ ਇਸ ਮੁੱਦੇ ਤੇ ਗੱਲਬਾਤ ਦਾ ਜਿਹੜਾ ਉਹ ਮੌਕਾ ਵੀ ਬਣਿਆ। ਅਸੀਂ ਲੈਂਡ ਪੂਲਿੰਗ ਦੇ ਨਾਂ ਥੱਲੇ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਦਾ ਜਿਹੜਾ ਬਹੁਤ ਖਤਰਨਾਕ ਏਜੰਡਾ ਹੈ ਇਸ ਦੇ ਉੱਤੇ ਗੱਲ ਵੀ ਕੀਤੀ ਔਰ ਹੁਣ ਇਸ ਦੇ ਉੱਤੇ ਹੋਰ ਵੀ ਜਿਹੜੀਆਂ ਸਿੱਖ ਹਿੱਤੂ ਧਿਰਾਂ ਨੇ, ਖਾਸ ਤੌਰ 'ਤੇ ਉੱਥੇ ਯੰਗਸਟਰਸ ਦੀਆਂ ਜਥੇਬੰਦੀਆਂ ਪੰਜਾਬ ਦੇ ਵਿੱਚ, ਉਹ ਇਸ ਦੇ ਉੱਤੇ ਕਾਫੀ ਗੰਭੀਰਤਾ ਦੇ ਨਾਲ ਗੱਲ ਕਰ ਰਹੀਆਂ ਨੇ ਔਰ ਪੰਜਾਬ ਦੇ ਕਿਸਾਨ ਵੀ ਔਰ ਬਾਈ ਐਂਡ ਲਾਰਜ ਇੱਕ ਦੋ ਥਾਵਾਂ 'ਤੇ ਤਾਂ ਈਵਨ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿੰਮੇਵਾਰ ਅਹੁਦੇਦਾਰ ਸੀ ਉਹਨਾਂ ਨੇ ਵੀ ਰਿਜ਼ਾਈਨ ਕੀਤਾ। ਉਹਨਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋਈ ਹੈ ਕਿ ਭਾਈ ਇਹ ਤਾਂ ਕਿਵੇਂ ਪੰਜਾਬ ਦੀ ਬਰਬਾਦੀ ਦਾ ਏਜੰਡਾ। ਔਰ ਇਹਦੇ 'ਚ ਦੋ ਰਾਵਾਂ ਨਹੀਂ ਨੇ ਕਿ ਬੀਜੇਪੀ ਦੇ ਨਾਲ ਕੇਜਰੀਵਾਲ ਦਾ ਕੋਈ ਰੌਲਾ ਹੋ ਸਕਦਾ ਹੈ, ਆਰਐਸਐਸ ਨਾਲ ਤਾਂ ਨਹੀਂ ਹੈ ਕਿਉਂਕਿ ਉਹ ਤਾਂ ਆਰਐਸਐਸ ਕਾਡਰ ਹੈ ਔਰ ਪਾਲਿਸੀਜ਼ ਆਰਐਸਐਸ ਦੀਆਂ ਲਾਗੂ ਕਰਦੇ। ਜਿਵੇਂ ਸੁਬਰਾਮਨੀਅਮ ਸਵਾਮੀ ਹੈ, ਉਹਦੇ ਤੁਸੀਂ ਇੰਟਰਵਿਊ ਦੇਖੋਗੇ, ਉਹ ਮੋਦੀ ਨੂੰ, ਦੂਜੇ ਨੂੰ ਕਿ 4000 ਸਕੁਅਰ ਮਾਈਲ ਟੈਰੀਟਰੀ ਚਾਈਨਾ ਦੇ ਕੋਲ ਖੋਈ, ਅਮਰੀਕਾ ਕੋਲ ਭੇਤ ਨੇ, ਉਹ ਮੋਦੀ ਨੂੰ ਫਾਂਸੀ ਚੜਾ ਦੇਣਗੇ, ਇਹ ਚਾਈਨਾ ਦੇ ਵਿੱਚ ਆਸ਼ੀ ਕਰਦਾ ਰਿਹਾ ਦੂਜਾ ਤੀਜਾ। ਪਰ ਜਦੋਂ ਆਰਐਸਐਸ ਦਾ ਮੁੱਦਾ, ਉਹ ਕਹਿੰਦਾ ਵੀ ਮੈਂ ਜਿਹੜਾ ਆਰਐਸਐਸ ਦਾ ਸੀ ਸਾਰੇ ਅਸੀਂ ਤਾਂ ਬੀਜੇਪੀ ਦਾ ਭਲਾ ਹੀ ਚਾਹੁੰਦੇ, ਮੋਦੀ ਦੇ ਖਿਲਾਫ ਹੈ ਮੈਂ। ਹੁਣ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਕੇਜਰੀਵਾਲ ਦੀ ਲਾਈਨ ਦੇਖੋ, ਕਦੇ ਵੀ ਕੇਜਰੀਵਾਲ ਜਾਂ ਭਗਵੰਤ ਮਾਨ ਨੇ ਆਰਐਸਐਸ ਦੇ ਖਿਲਾਫ ਕੋਈ ਲਫ਼ਜ਼ ਨਹੀਂ ਕਿਹਾ। ਬੀਜੇਪੀ ਦਾ ਕਹਿ ਦਿੱਤਾ ਜਾਂ ਕੋਈ ਚੁਟਕਲਾ ਸੁਣਾ ਦਿੱਤਾ, ਅਮਿਤ ਸ਼ਾਹ ਦਾ ਸੁਣਾ ਦਿੱਤਾ, ਮੋਦੀ ਦਾ ਸੁਣਾ ਦਿੱਤਾ, ਇਸ ਤੋਂ ਬਿਯੋਂਡ। ਔਰ ਜਿਹੜਾ ਆਰਐਸਐਸ ਦਾ ਏਜੰਡਾ ਹੈ, ਜਿਵੇਂ ਅਸੀਂ ਜ਼ਿਕਰ ਕੀਤਾ, ਈਵਨ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉੱਥੇ ਕੇਰਲਾ 'ਚ ਜਾ ਕੇ ਮੋਹਨ ਭਾਗਵਤ ਦੇ ਦਰਬਾਰ ਦੇ ਵਿੱਚ ਖੜਾ ਹੈ ਔਰ ਕਹਿ ਰਿਹਾ ਜੀ ਅਸੀਂ ਤਾਂ ਚੇਅਰ ਬਣਾ ਰਹੇ ਹਾਂ ਯੂਨੀਵਰਸਿਟੀ ਦੇ ਵਿੱਚ ਫਰੋਮ ਵੇਦਾਂਤ ਵੇਦਾਸ ਟੂ ਗੁਰੂ ਨਾਨਕ, ਕਿ ਜਿਹੜਾ ਮੈਸੇਜ ਹੈ ਕਿਵੇਂ ਗੁਰੂ ਨਾਨਕ ਸਾਹਿਬ ਨੇ ਵੇਦਾਂ ਦੇ ਮੈਸੇਜ ਨੂੰ ਅੱਗੇ ਤੋਰਿਆ ਔਰ ਇਵੇਂ ਕਰ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ। ਔਰ ਫਿਰ ਕਿਸੇ ਨੇ ਉਸ ਦੇ ਉੱਤੇ ਕੱਢਿਆ ਵੀ ਇਹ ਥੋੜ੍ਹੀ, ਇਹ ਤਾਂ ਬਣਾਈ ਸਾਰੇ ਵਾਈਸ ਚਾਂਸਲਰ ਆਰਐਸਐਸ ਤੋਂ ਪੁੱਛ ਕੇ ਨੇ, ਅਮਰਿੰਦਰ ਦੀ ਸਰਕਾਰ ਵੇਲੇ ਬਣੇ ਔਰ ਉਹ ਤਾਂ ਉਸ ਤੋਂ ਪਹਿਲਾਂ ਵੀ ਦਿੱਲੀ 'ਚ ਜਿਹੜੀ ਆਰਐਸਐਸ ਨੇ ਆਪਣਾ ਕੋਈ ਚਿੰਤਨ ਰੱਖਿਆ ਸੀ, ਉਹਦੇ 'ਚ ਵੀ ਅਨਮੋਲ ਸਿੰਘ ਕੇ ਕੀ ਨਾਂ ਉਹਦਾ ਵੀਸੀ ਦਾ ਉੱਥੇ ਗਿਆ ਹੋਇਆ ਸੀ। ਹੁਣ ਤੁਸੀਂ ਇਸ ਸਾਰੇ ਪਾਰਟ 'ਚ ਦੇਖੋ ਵੀ ਕੇਜਰੀਵਾਲ ਜਿਹੜਾ ਡਿਫੀਟਡ ਹੈ, ਕਰਪਸ਼ਨ ਚਾਰਜਿਸ ਲੱਗੇ ਦਿੱਲੀੋਂ ਹੋਏ, ਉਹ ਪੰਜਾਬ ਆ ਕੇ ਪੂਰੀ ਉਹਨਾਂ ਦੀ ਟੀਮ ਜਿਹੜੀ ਹੈ ਬਾਣੀਆਂ ਦੀ, ਉਹਨਾਂ ਨੇ ਆਲਰੇਡੀ ਰਾਜ ਸਭਾ ਦੀਆਂ ਸੀਟਾਂ ਹਥਿਆਈਆਂ। ਉਹ ਸਾਰੇ ਔਰ ਆਸ਼ੀ ਦੇ ਵਿੱਚ ਜਿਵੇਂ ਜੋ ਪੰਜਾਬ ਦੇ ਵਿੱਚ ਉਹ ਕਰ ਰਹੇ ਨੇ, ਉਹ ਮੈਨੂੰ ਜਿਹੜੀ ਸ਼ਾਇਸਤਗੀ ਹੈ ਉਹ ਇਜਾਜ਼ਤ ਨਹੀਂ ਦਿੰਦੀ ਕਿ ਵੀ ਮੈਂ ਉਸ ਕਿਸਮ ਦਾ ਜ਼ਿਕਰ ਕਰਾਂ। ਵੀ ਇਹਨਾਂ ਦੀ ਪਹਿਲੀ ਟੀਮ ਵੀ ਜਦੋਂ ਅਰਵਿੰਦ ਕੇਜਰੀਵਾਲ ਦੇ ਨਾਲ ਆਏ, ਇਹਨਾਂ ਨੇ ਪੰਜਾਬ ਦੇ ਵਿੱਚ ਕਿਵੇਂ ਬਦ ਅਖਲਾਕੀ ਕੀਤੀ ਹੋਈ ਹੈ ਔਰ ਇਸ ਸਾਰੇ ਦੇ ਨਾਲ ਨਾਲ ਕਰਪਸ਼ਨ ਸਿਰੇ ਦੀ ਹੈ। ਇਹ ਤਾਂ ਸ਼ਰਾਬ ਪੀ ਕੇ ਇਹਨੂੰ ਤਾਂ ਸੂਰਜ ਛੁਪਣ ਤੋਂ ਪਹਿਲਾਂ ਹੀ ਇਹ ਜਿਹੜਾ ਉਹ ਮੂਧਾ ਹੋਇਆ ਹੁੰਦਾ ਔਰ ਤੁਸੀਂ ਇਹਦੀ ਸ਼ਕਲ ਜਾਂ ਦੂਜਾ ਤੀਜਾ ਦੇਖੋ, ਇਹ ਤਾਂ ਇੱਕ ਸਾਹਮਣੇ ਰੱਖ ਅਸਲੀ ਜਿਹੜੀ ਪਾਵਰ ਹੈ ਸਾਰੀ ਉਹਨਾਂ ਦਾ ਕੇਜਰੀਵਾਲ ਬਾਣੀ ਔਰ ਦੂਜਾ ਹੁਣ। ਪਰ ਇਹਨਾਂ ਦਾ ਤੁਸੀਂ ਅੰਦਾਜ਼ ਦੇਖੋ, ਪਿਛਲੇ ਦਿਨਾਂ 'ਚ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਸੀ ਔਰ ਫੰਕਸ਼ਨ ਜਿਹੜਾ ਸਟੇਟ ਲੈਵਲ ਦਾ ਹੋਇਆ, ਉਹਦੇ 'ਚ ਭਗਵੰਤ ਮਾਨ ਕਹਿੰਦਾ ਪੰਜਾਬੀਜ਼ ਐਕਸਪੀਰੀਅੰਸਡ ਰੀਅਲ ਫਰੀडम ਆਫਟਰ ਆਮ ਆਦਮੀ ਪਾਰਟੀ ਕੇਮ ਟੂ ਪਾਵਰ। ਕਿ ਵੀ ਅਸਲੀ ਫਰੀडम ਤਾਂ ਆ ਗਈ, ਅਸੀਂ ਜਦੋਂ ਪਾਵਰ 'ਚ ਆਏ ਉਦੋਂ ਦਿੱਤੇ। ਇਵੇਂ ਹੀ ਇਹ ਬਿਆਨ ਇਵੇਂ ਹੀ ਹੈ ਜਿਵੇਂ ਉਹਨੇ ਜਿਹੜੀ ਉਹ ਮੰਡੀ ਦੀ ਮੈਂਬਰ ਪਾਰਲੀਮੈਂਟ ਹੈ ਕੰਗਣਾ ਰਣੌਤ, ਉਹਨੇ ਕਿਹਾ ਸੀ ਔਰ ਕਿ ਵੀ ਜਦੋਂ 2014 'ਚ ਮੋਦੀ ਕਿ ਆਜ਼ਾਦੀ ਤਾਂ 2014 'ਚ ਆਈ, ਕੋਈ ਗਾਂਧੀ ਨਹਿਰੂ ਕਿਸੇ ਨੇ ਲੈ ਕੇ ਤਾਂ ਮੋਦੀ ਜੀ ਨੇ ਆਜ਼ਾਦੀ ਦਿੱਤੀ। ਔਰ ਭਗਵੰਤ ਮਾਨ ਨੇ ਉਹਨੂੰ ਮੋਹਨ ਭਾਗਵਤ ਨੇ ਕਿਹਾ ਸੀ ਕਿ ਜੀ ਹਿੰਦੂ ਰਾਜ ਤਾਂ ਸ਼ੁਰੂ ਹੀ 2014 'ਚ। ਹੁਣ ਇਹ ਕਹਿ ਰਿਹਾ ਹੈ ਮਾਨ ਕਲੇਮਡ people experienced real freedom after Aam Aadmi Party government came to power in 2022 as they no longer had to pay bribe to get their works done। ਵੀ ਹੁਣ ਤਾਂ ਪੰਜਾਬ 'ਚ ਰਿਸ਼ਵਤ ਹੀ ਅਸੀਂ ਖਤਮ ਕਰਤੀ। ਹੁਣ ਲੋਕ ਜਿਹੜੇ ਨੇ ਉਹਨਾਂ ਨੂੰ ਕਿਸੇ ਨੂੰ ਪੈਸੇ ਨਹੀਂ ਦੇਣੇ ਪਏ। ਹਾਲਾਤ ਇਹ ਨੇ, ਤੁਸੀਂ ਕਿਸੇ ਨੂੰ ਪੁੱਛੋ ਕਿ 10 ਗੁਣਾ ਜ਼ਿਆਦਾ ਭਾਅ ਜਿਹੜਾ ਕਰਪਸ਼ਨ ਦਾ ਔਰ ਨਾਲ ਉਹਦੇ ਕੇਜਰੀਵਾਲ ਹੈ
ਉਹ ਇਹ ਕਹਿ ਰਿਹਾ ਜੀ ਪਹਿਲੀਆਂ ਸਰਕਾਰਾਂ ਨੇ ਤਾਂ ਪੰਜਾਬ ਨੂੰ ਰੂਇਨ ਕਰਤਾ, ਪੰਜਾਬ 'ਚ ਡਰੱਗਸ ਔਰ ਕਰਪਸ਼ਨ ਲਿਆਂਦੀ। ਅਸੀਂ ਡਰੱਗਸ ਵੀ ਦੇਖੋ ਰੋਜ਼ਾਨਾ ਕਿਸੇ ਨਾ ਕਿਸੇ ਨੂੰ ਫੜ ਰਹੇ, ਕਰਪਸ਼ਨ ਵੀ ਜਿਹੜੀ ਹੈ ਅਸੀਂ ਖਤਮ ਕਰ ਦਿੱਤੀ ਹੈ। ਅਸੀਂ ਤਾਂ ਸਕੂਲਾਂ ਦਾ ਰੈਵੋਲੂਸ਼ਨ ਲੈ ਆਂਦਾ ਹੈ, ਔਰ ਇਹ ਜਿਹੜੀਆਂ ਨੇ ਬਿਗੈਸਟ ਡਰੱਗ ਸਮਗਲਰ ਅਸੀਂ ਅੰਦਰ ਵਿਕਰਮ ਮਜੀਠੀਆ, ਔਰ ਇਹ ਜਿਹੜਾ ਇਸ ਵੇਲੇ ਪੁਲਿਸ ਦਾ ਬੜਾ ਡਰ ਹੈ। ਔਰ ਦੂਜਾ 22 ਤੋਂ 24 ਤਾਂ ਪੁਲਿਸ ਐਨਕਾਊਂਟਰ ਬਣਾਏ ਨੇ ਝੂਠੇ ਇਹਨਾਂ ਨੇ। ਹੁਣ ਅੰਮ੍ਰਿਤਪਾਲ ਸਿੰਘ ਇਲੈਕਟਿਡ ਮੈਂਬਰ ਪਾਰਲੀਮੈਂਟ, ਤੀਸਰਾ ਸਾਲ ਹੈ ਉਹਦੇ ਤੇ ਜਿਹੜਾ NSA ਲਾਇਆ ਹੋਇਆ, ਔਰ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹ ਉਹ ਜਿਹੜਾ ਜੇ ਤੁਸੀਂ ਉਸ ਹਵਾਲੇ ਨਾਲ ਦੇਖੋ ਤਾਂ ਆਲਰੇਡੀ ਪੰਜਾਬ ਜਿਹੜਾ ਹੈ ਇੱਕ ਪੁਲਿਸ ਸਟੇਟ ਬਣਿਆ ਹੋਇਆ। ਔਰ ਜਿਵੇਂ ਇੱਕ ਜਿਹੜਾ ਮੈਮੋ ਲੀਕ ਹੋਇਆ ਉਹਦਾ DG ਦਾ ਯਾਦਵ ਕੇ ਕੌਣ ਹੈ, ਜਿਹਦੇ 'ਚ ਉਹਨੇ ਪੁਲਿਸ ਅਫਸਰਾਂ SP ਦੂਜਿਆਂ ਨੂੰ ਕਿਹਾ ਕਿ ਵੀ ਤੁਹਾਡੀ ਜਦੋਂ ਮੰਥਲੀ ਪਰਫਾਰਮੈਂਸ ਹੋਏਗੀ ਉਦੋਂ ਦੇਖਿਆ ਜਾਏਗਾ ਵੀ ਤੁਸੀਂ ਕਿੰਨੇ ਐਨਕਾਊਂਟਰ ਬਣਾਏ ਨੇ। ਸੋ ਪੰਜਾਬ ਨੂੰ ਕਿਸ ਪਾਸੇ ਧੱਕਿਆ ਹੋਇਆ। ਪਰ ਮੈਂ ਕਿਹਾ ਕਿ ਵੀ ਇਹ ਵੀ ਜਾਂ ਤਾਂ ਲੋਕਾਂ ਨੂੰ ਬੇਵਕੂਫ ਸਮਝਦੇ ਨੇ ਜਾਂ ਸੱਚਮੁੱਚ ਹੀ ਲੋਕ ਬੇਵਕੂਫ ਹੋ ਚੁੱਕੇ ਨੇ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਇਹ ਕੀ ਹੈ। ਪਰ ਉਹ ਕਹਿ ਰਿਹਾ ਵੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਰੀਅਲ ਫਰੀडम ਆ ਗਈ ਹੈ ਪੰਜਾਬ 'ਚ, ਔਰ ਬਾਕੀਆਂ ਨੂੰ ਹੁਣ ਤੁਹਾਨੂੰ ਲੋੜ ਹੀ ਨਹੀਂ, ਰੀਅਲ ਫਰੀडम ਆ ਗਈ ਹੈ। ਬਾਕੀ ਤਾਂ ਸਭ ਠੀਕ ਹੈ, ਇਵੇਂ ਹੀ ਹੈ ਜਿਵੇਂ ਉਹ ਡਿਫੈਂਸ ਮਿਨਿਸਟਰ ਜਿਹੜਾ ਪਹਿਲਾ ਨਹਿਰੂ ਨੇ ਬਣਾਇਆ ਬਲਦੇਵ ਸਿੰਘ, ਜਿਹਨੇ ਸਿੱਖਾਂ ਦੀ ਪਿੱਠ 'ਚ ਛੁਰਾ ਮਾਰਿਆ ਨੁਮਾਇੰਦਾ ਬਣ ਕੇ ਰਾਊਂਡ ਟੇਬਲ ਕਾਨਫਰੰਸ 'ਚ। ਔਰ ਉਹਨੇ ਜਦੋਂ ਡਿਫੈਂਸ ਮਿਨਿਸਟਰ ਬਣਿਆ ਉਦੋਂ ਪੰਜਾਬ ਦੇ ਵਿੱਚ ਅਕਾਲੀਆਂ ਨੇ ਮੂਵਮੈਂਟ ਸ਼ੁਰੂ ਕੀਤੀ ਹੋਈ ਸੀ, ਔਰ ਉਹਦੇ 'ਚ ਉਹਨੇ ਕਿਹਾ ਜੀ ਸਿੱਖ ਕੀ ਚਾਹੁੰਦੇ ਨੇ ਹੋਰ। ਨਹਿਰੂ ਨੇ ਮੈਨੂੰ ਬਣਾਤਾ ਡਿਫੈਂਸ ਮਿਨਿਸਟਰ, ਇਸ ਤੋਂ ਵੱਡੀ ਹੋਰ ਸਿੱਖਾਂ ਦੇ ਉੱਤੇ ਕੀ ਉਪਕਾਰ ਹੋ ਸਕਦਾ। ਸੋ ਮੈਨੂੰ ਲੱਗਦਾ ਵੀ ਇਹ ਸ਼ਰਾਬੀ ਇਹ ਕਹਿੰਦਾ ਜੀ ਮੈਂ ਚੀਫ ਮਿਨਿਸਟਰ, ਮੇਰੇ ਵਰਗਾ ਸ਼ਰਾਬੀ ਜਿਹੜਾ ਹੈ ਉਹ ਜੇ ਚੀਫ ਮਿਨਿਸਟਰ ਬਣ ਸਕਦਾ ਜਿਹਦਾ ਕੋਈ ਪਿੱਛਾ ਨਹੀਂ ਅੱਗਾ ਨਹੀਂ, ਤੇ ਹੋਰ ਫਰੀडम ਕਿਹਨੂੰ ਕਹਿੰਦੇ ਨੇ? ਇਹੀ ਤਾਂ ਫਰੀडम ਹੈ, ਮੈਨੂੰ ਬਣਾ ਤਾਂ ਦਿੱਤਾ ਇਹਨਾਂ ਨੇ। ਬਿਲਕੁਲ ਸੋ ਇਹ ਹੈ ਹਕੀਕਤ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸੋਨਮਾਲ ਜੀ, ਸੁਖਜੀਵਨ ਬੱਚੂ ਜੀ, ਗੁਰਪ੍ਰੀਤ ਸਿੰਘ ਜੀ, ਨਿਹੰਗ ਸਿੰਘ ਜੀ, ਮੁਹੰਮਦ ਜਾਕੂਬ ਜੀ, ਇਹ ਕਹਿੰਦੇ ਜੋ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ, ਰਾਜ ਕਰੇਗਾ ਖਾਲਸਾ ਖਾਲਸਾਨ ਜ਼ਿੰਦਾਬਾਦ, ਤੇਰੀ ਆਵਾਜ਼ ਮੇਰੀ ਆਵਾਜ਼, ਖਾਲਸਾਨ ਜ਼ਿੰਦਾਬਾਦ। और इंद्रजीत सिंह संधू जी, मोहम्मद जाकूब जी भी कहते जी जी डॉक्टर साहब ज़िंदगी का सफ़र है, कैसा सफ़र है कहते किसी ने समझा नहीं है, जाना नहीं है। और परमिंदर जी भी और चरणजीत सिंह जी भी फिर कहते हैं कि जाकूब जी कहते हैं बस बस डॉक्टर साहब रहे नाम अल्लाह का, जे दुनिया फ़ानी है। बिल्कुल। और भुपिंदर सिंह भट्ट जी भी और फिर कहते हैं कि मोहम्मद जी कहते हैं कि सारा पैसा यहीं पर रह जाएगा। ये विलियम भी और इसी तरह बलविंदर सिंह जी भी और अमरजीत सिंह सैनी जी भी, तरलोचन कौर जी भी, अब्दुल गफूर जी भी सानू कैलीफोर्निया तो देख रहे ने। और फिर इसी तरह कबीर वाला मेरे ख्याल पाकिस्तान तो ने। और फिर इस तरह गुरविंदर मान जी भी और मोहम्मद जाकूब जी भी कहते रिक्वेस्ट है सारिਆਂ ਨੂੰ कि सिखां ਨੂੰ कि ਤੁਸੀਂ ਇਹ ਨਾ ਕਿਹਾ ਕਰੋ ਕਿ ਅਸੀਂ ਇੰਡੀਆ ਤੋਂ ਆ, ਕਿਹਾ ਕਰੋ ਆਪਾਂ ਖਾਲਿਸਤਾਨ ਤੋਂ ਆ। ਸੋ ਬੜਾ ਵਧੀਆ ਹੋਏਗਾ, ਸਾਰਿਆਂ ਨੂੰ ਕਹਿੰਦੇ ਰਿਕੁਐਸਟ ਹੈ। ਸੋ ਐਵਰੀ ਖਾਲਸੇ ਨੂੰ। ਔਰ ਬਲਵੀਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਜਸਪਾਲ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਕਰੇਜ਼ੀ ਕੋਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਤੁਹਾਨੂੰ ਕਹਿੰਦੇ ਨੇ ਕਿ ਦਿਲੋਂ ਪਿਆਰ ਕਰਦੇ ਆ ਔਰ ਸਤਿਕਾਰ ਵੀ ਕਰਦੇ ਆ। ਔਰ ਰਾਜਨਪ੍ਰੀਤ ਸਿੰਘ ਜੀ ਵੀ, ਜਸਪਾਲ ਸਿੰਘ ਜੀ ਵੀ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ ਔਰ ਜ਼ਿੰਦਾਬਾਦ ਹੋਵੇਗੀ। ਕੁਝ ਕੁ ਮਤਲਬ ਪ੍ਰਸਤ ਜਿਹੜੇ ਜਾਂ ਝੋਲੀ ਚੱਕਾਂ ਇਲਾਵਾ ਆਪਣੇ ਗੁਰੂ ਦੀ ਸਿੱਖੀ ਨੂੰ ਪਿਆਰ ਕਰਨ ਵਾਲੇ ਹੁਣ ਜਾਗ ਚੁੱਕੇ ਨੇ ਔਰ ਕੁਝ ਕੁ ਉਹ ਹਨ ਜੋ ਡਰੇ ਹੋਏ ਨੇ। ਬਿਲਕੁਲ ਠੀਕ ਕਿਹਾ ਜਸਪਾਲ ਸਿੰਘ। ਔਰ ਫਿਰ ਇਸ ਤਰ੍ਹਾਂ ਬਰਲੀਨ ਬਿੰਦਰ ਜੀ ਵੀ ਕਹਿੰਦੇ ਨੇ ਕਿ ਅਸੀਂ ਡਾਕਟਰ ਸਾਹਿਬ ਜੀ, ਭੈਣ ਜੀ, ਅਸੀਂ ਚੰਗੇ ਕਰਮਾਂ ਵਾਲੇ ਹਾਂ ਜੋ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਤੇ ਮੇਰੀ ਬੇਟੀ ਦੇ ਸਿਰ ਤੇ 2 ਵਾਰ ਹੱਥ ਰੱਖਿਆ ਜਦੋਂ ਉਹ ਮਹੀਨੇ ਦੀ ਸੀ ਤੇ ਦੂਜੀ ਵਾਰ ਸੈਨ ਫਰਾਂਸਿਸਕੋ ਵੋਟਾਂ ਵੇਲੇ। ਤੁਹਾਡੀ ਤਾਰੀਫ ਕਰ ਰਹੇ ਨੇ। ਹਾਂਜੀ, ਇਹ ਤੁਹਾਡੀ ਨਿਵਾਜ਼ਿਸ਼ ਹੈ ਭੈਣ ਜੀ। ਅਸੀਂ ਤਾਂ ਤੁਹਾਡੇ ਹੌਸਲੇ ਤੋਂ ਅਸੀਂ ਤੁਰਦੇ ਹਾਂ ਜਦੋਂ ਸਾਨੂੰ ਇੰਨਾ ਪਿਆਰ ਮਿਲਦਾ ਹੈ ਔਰ ਸਾਨੂੰ ਇਹ ਲੱਗਦਾ ਹੈ ਕਿ ਭਾਈ ਸਾਡੇ ਨਾਲ ਸਾਰਾ ਪੰਥ ਖੜਾ ਹੈ, ਕੌਮ ਦੀ ਆਵਾਜ਼ ਅੱਗੇ ਤੁਰਦੀ ਹੈ ਜੀ। ਰਣਜੀਤ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਸੈਯਦ ਅਮਰ ਜੀ ਵੀ ਕਹਿੰਦੇ ਕੱਲ ਤੁਹਾਡਾ ਸ਼ੋਅ ਨਹੀਂ ਸੀ, ਮੈਂ ਵੇਟ ਕਰ ਰਿਹਾ ਸੀ। ਕੱਲ ਸਾਡਾ ਸ਼ੋਅ ਨਹੀਂ ਹੁੰਦਾ ਜੀ, ਸਾਡਾ ਸੈਟਰਡੇ ਸੰਡੇ ਸਾਡਾ ਆਫ ਹੁੰਦਾ, ਮੰਡੇ ਥਰੂ ਫਰਾਈਡੇ ਜਿਹੜਾ ਸਾਡਾ ਪ੍ਰੋਗਰਾਮ ਚੱਲਦਾ।
ਤੁਸੀਂ ਦੇਖ ਲਿਆ ਕਰੋ ਔਰ ਮਾਰਕ ਕਰ ਲਓ ਕਿ ਸੈਟਰਡੇ ਸੰਡੇ ਸਾਡਾ ਪ੍ਰੋਗਰਾਮ ਨਹੀਂ ਹੁੰਦਾ। ਔਰ ਇਸੇ ਤਰ੍ਹਾਂ ਫਿਰ ਹਾਂਜੀ ਬਲਿੰਦਰਪਿੰਦਰ ਜੀ ਵੀ ਔਰ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ ਉਹਨਾਂ ਨੇ ਵੀ ਕਰੈਕਟ ਕੀਤਾ ਉਹਨਾਂ ਨੂੰ, ਔਰ ਜਗਦੀਸ਼ ਮਾਰਚਰਾ ਜੀ ਵੀ ਔਰ ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਕਹਿੰਦੇ ਡਾਕਟਰ ਸਾਹਿਬ ਪਾਕਿਸਤਾਨ oil discovery might make them consider supporting Khalistan, a country that will the trusted neighbor and buyer of their oil. ਹਾਂ ਨਹੀਂ ਰਾਜਵਿੰਦਰ ਸਿੰਘ ਜੀ ਤੁਸੀਂ ਠੀਕ ਕਹਿ ਰਹੇ ਹੋ। ਬਹੁਤ ਸਾਰੇ ਫੈਕਟਰਸ ਨੇ ਜਿਹੜੇ ਇਸ ਵੇਲੇ ਜਿੱਥੇ ਅਮਰੀਕਾ ਪਾਕਿਸਤਾਨ ਦੇ ਨਾਲ ਖਲੋਤਾ ਹੈ, ਮੈਨੂੰ ਲੱਗਦਾ ਹੈ ਵੀ ਖਾਲਿਸਤਾਨ ਦੀ ਕਾਇਮੀ ਵਿੱਚ ਵੀ ਜਿਹੜਾ ਇਹ ਹੈਲਪਫੁਲ ਹੋਏਗਾ। ਜਿੱਥੇ ਅਮਰੀਕਨ ਇੱਕ ਉਸ ਖਿੱਤੇ ਦੇ ਵਿੱਚ ਵੀ ਉਹਨਾਂ ਦੀ ਪ੍ਰੈਜ਼ੈਂਸ ਹੋਏਗੀ, ਉੱਥੇ ਨਾਲ ਦੀ ਨਾਲ ਖਾਲਿਸਤਾਨ ਜਿਹੜਾ ਉਹ ਇਨਸਾਨੀ ਕਦਰਾਂ ਕੀਮਤਾਂ ਲਈ ਵੀ ਦੁਨੀਆ ਦੇ ਵਿੱਚ ਇੱਕ ਮਜ਼ਬੂਤ ਆਵਾਜ਼ ਹੋਏਗਾ। ਡਾਕਟਰ ਪਰਮਨਜੀਤ ਸਿੰਘ ਸਮਰਾ ਜੀ ਵੀ ਸਾਨੂੰ ਦੇਖ ਰਹੇ ਨੇ ਔਰ ਫਤਿਹ ਬੁਲਾਉਂਦੇ ਨੇ, ਸਾਨੂੰ ਦੇਖ ਰਹੇ ਨੇ ਕੈਲਗਰੀ ਤੋਂ ਹਮੇਸ਼ਾ ਦੀ ਤਰ੍ਹਾਂ। ਔਰ ਫਿਰ ਇਸ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਅਮਨ ਸਿੰਘ ਜੀ ਵੀ, ਇੰਦਰਜੀਤ ਕੌਰ ਜੀ ਵੀ, ਪ੍ਰਭਜੋਤ ਗੇਮਿੰਗ ਜੀ ਵੀ ਔਰ ਬਾਜਵਾ ਜਿਹੜੇ ਹੈਗੇ ਨੇ ਲੋਕਮਨ ਤੋਂ, ਇਹ ਸਾਨੂੰ ਲੋਕਮਨ ਨੇ ਇਹ ਸਾਨੂੰ ਲੰਡਨ ਤੋਂ ਸਲਾਮ ਜਿਹੜੀ ਉਹ ਭੇਜ ਰਹੇ ਨੇ। ਔਰ ਲੋਪਾ ਜੀ ਵੀ ਕੁਝ ਕਹਿਣਾ ਚਾਹੁੰਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਲਾਸਟ ਸੈਗਮੈਂਟ ਤੋਂ ਬਾਅਦ ਬਾਬਾ ਫਰੀਦ ਜੀ ਜਾਂ ਗੁਰੂ ਨਾਨਕ ਦੇਵ ਜੀ ਦੀ ਕੀ ਕਹਿੰਦੇ ਨੇ ਸ਼ਬਦ ਹਾਂਜੀ ਜਿਹੜੇ ਸ਼ਬਦ ਨੇ ਐਕਸਪਲੇਨ ਕਰ ਦਿਆ ਕਰੋ। ਨੂਪਾ ਜੀ ਠੀਕ ਕਹਿ ਰਹੇ ਹੋ। ਐਕਚੁਅਲੀ ਸਾਡਾ ਇੱਕ ਸੈਗਮੈਂਟ ਹੁੰਦਾ ਸੀ ਰੂਹਾਨੀਅਤ ਦੇ, ਇਸ ਦੇ ਉੱਤੇ ਹੀ ਇਹਨੂੰ ਅਸੀਂ ਥੋੜੀ ਬਹੁਤ ਤਬਦੀਲੀ ਹੋਰ ਵੀ ਕਰਨ ਬਾਰੇ ਅਸੀਂ ਸੋਚਦੇ ਹਾਂ। ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਅਸੀਂ WhatsApp ਰਾਹੀਂ ਤੁਹਾਡੇ ਜਿਹੜੀਆਂ ਕਾਲਸ ਵੀ ਲਈਏ, ਬੇਸ਼ੱਕ ਉਹ ਰਿਕਾਰਡਡ ਹੋ ਕੇ ਫਿਰ ਵੀ। ਔਰ ਮੈਨੂੰ ਵੀ ਆਪਣੇ ਆਪ 'ਚ ਇਸ ਗੱਲ ਦੀ ਇੱਕ ਜਿਹੜੀ ਹੈ ਉਹ ਤਸੱਲੀ ਹੁੰਦੀ ਸੀ ਜਦੋਂ ਮੈਂ ਰੂਹਾਨੀਅਤ ਦਾ ਸੈਗਮੈਂਟ ਕਰਦਾ ਸੀ। ਜੀ ਅਸੀਂ ਇਸ ਬਾਰੇ ਜ਼ਰੂਰ ਕੁਛ ਨਾ ਕੁਛ ਕਰਾਂਗੇ। ਸਿੰਘ ਗੱਚਾ ਜੀ ਵੀ ਔਰ ਬਿਲਾਲ ਜੀ ਸਾਨੂੰ ਦੇਖ ਰਹੇ ਲਾਹੌਰ ਤੋਂ, ਔਰ ਮੌਸਮ ਕਹਿ ਰਹੇ ਨੇ ਕਿ ਇੱਥੇ ਦਾ ਠੀਕ ਠਾਕ ਹੈ, ਕਲੀਅਰ ਹੈ, ਮਾਰਨਿੰਗ ਸ਼ਾਈਨਿੰਗ ਹੈ। ਸੋ ਨਾਈਸ ਔਰ ਸਲਾਮ ਸਾਨੂੰ ਭੇਜ ਰਹੇ ਘੱਟੋ ਘੱਟ ਕਿਸਾਨ ਵੀ ਖੁਸ਼ ਹੋਏ, ਖੇਤ ਜਿਹੜੇ ਭਰੇ ਪਾਣੀ ਨਾਲ, ਤੇ ਹੁਣ ਵੈਦਰ ਨਾਈਸ ਹੋ ਗਿਆ। ਔਰ ਮੁਹੰਮਦ ਜੋਨਸ ਜੀ ਵੀ ਸਲਾਮ ਭੇਜਦੇ ਨੇ, ਔਰ ਹਰਪ੍ਰੀਤ ਸਿੰਘ ਕੰਬੋਜ ਜੀ ਵੀ ਔਰ ਇੰਦਰਪ੍ਰੀਤ ਸਿੰਘ ਜੀ ਵੀ। ਫਿਰ ਇਸੇ ਤੇ ਕਹਿੰਦੇ ਇੰਡੀਆ ਵਾਲਿਆਂ ਦਾ ਹਾਲ ਦੇਖ ਕੇ ਕੀ ਕਹਿੰਦੇ ਨੇ, ਪਤਾ ਨਹੀਂ ਯਾਰ ਉਹਨੂੰ ਸਵਾਦ ਆ ਗਿਆ, ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਅੱਛਾ ਜਿਹੜਾ ਆਪਾਂ ਐਕਸਪਲੇਨ ਕੀਤਾ। ਔਰ ਬਿਲਾਲ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਖਾਲਿਸਤਾਨ ਬਨੇਗਾ इंशाअल्लाह, मुझे खालिस्तान की नेशनलिटी चाहिए। सतनाम सिंह जी जी ਅਸੀਂ ਤਾਂ ਖੋਲ ਦੇਣੇ ਨੇ ਦਰਵਾਜ਼ੇ, ਖੋਲ ਦੇਣੇ, ਇੱਧਰ ਵੀ ਆਓ ਉੱਧਰ ਵੀ ਆਓ। ਹਾਂਜੀ ਨਹੀਂ ਹਾਂ ਲਾਹੌਰ ਵਾਲੇ ਬ੍ਰੇਕਫਾਸਟ ਆ ਕੇ ਅੰਮ੍ਰਿਤਸਰ ਕਰਨ, ਅੰਮ੍ਰਿਤਸਰ ਵਾਲੇ ਲਾਹੌਰ ਕਰਨ, ਡਿਨਰ ਇਕੱਠਾ ਕਰ ਲੈਣ ਅਟਾਰੀ ਜੇ ਬੈਠ ਕੇ। ਬਿਲਕੁਲ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।